ਉਹਨੇ ਦਾਨਿਸ਼ ਦਾ ਮੂੰਹ ਚੁੱਕਿਆ ਤੇ ਬਾਅਦ ਚੋਂ ਕਹਿੰਦਾ ਸ਼ਿਆਬਾਂ ਪੀਤੀਆਂ ਨੇ ਉਹ ਮਜੋ ਸ਼ੇਰ ਚੀਤੇ ਨੂੰ ਕਹਿਣਾ ਕਹਿੰਦਾ ਓਏ ਆਏ ਬੇਗਮ ਕੋ ਕੁੱਟ ਖਾਣੇ ਨਾਲ ਲੋਕਾਂ ਗਈ ਜਾਂਦੇ ਵੀਡੀਓ ਨੂੰ ਬਣਾਓ ਸਿਰਫ ਵੇਖੋ ਇਦਾਂ ਦੇ ਭਲਵਾਨ ਨੇ ਆਪਣੇ ਢਿੱਡ ਦੇ ਬਾਟੇ ਸਿਮਲ ਕੋਈ ਹੁੰਦੀਆਂ ਨੇ। ਚਿੜੀਆ ਘਰ ਗਏ ਤੇ ਬਾਂਦਰ ਇਹਨਾਂ ਨੂੰ ਵੇਖ ਕੇ ਕਹਿੰਦਾ ਹੇ ਬੁੱਲ ਫੈਟਰ। ਚਿੜੀਆ ਘਰ ਗਿਆ ਸਾਰੇ ਜਾਨਵਰ ਭਾਈ ਉਹ ਬੁਕਿੰਗ ਵਾਲੀ ਤੇ ਆ ਗਏ ਟਿਕਟ ਵਾਲੀ ਤੇ ਆ ਦਹੀਂ ਇੱਕ ਖਾਦੇ अस्सलाम वालेकुम नाज़रीन, टी टाइम में खुश आमदीद। फैसल साहब ਹਾਂਜੀ ਸਤਾਈ ਅਸੀਂ ਨਾ ਤੁਹਾਡੇ ਪਿੱਛੋਂ ਬੜਾ ਅੱਛਾ ਫਾਰਮੈਟ ਜੁਗਤਬਾਜ਼ੀ ਵਾਲਾ ਦੂਜਾ ਤੀਜਾ ਬਣਾਇਆ। ਇਹਨੂੰ ਫਾਰਮੈਟ ਨੂੰ ਘਰ ਨਹੀਂ ਲੈ ਕੇ ਵੜਨਾ, ਤੁਹਾਡੀ ਮਿਹਰਬਾਨੀ। ਓਕੇ ਮੇਰੀ ਬੁੱਢੀ ਮੇਰੀ ਤੁਹਾਡੀ ਨੌ ਮੇਰੀ ਯੈਸ ਠੀਕ ਆ, ਇਹ ਕੰਮ ਨਹੀਂ ਕਰਨਾ। ਸਾਡੀ ਕਿਹੜਾ ਕਰਦਾ ਨਹੀਂ ਤੁਸੀਂ ਕਰਦੇ ਹੋ, ਇਹ ਮੈਂ ਤੁਹਾਨੂੰ ਪਹਿਲੇ ਅੱਜ ਸ਼ੋਅ ਤੋਂ ਪਹਿਲੇ ਦੱਸ ਮੈਂ ਨਹੀਂ ਦਿੱਤਾ। ਕਰਦਾ ਅਗਰ ਤੁਸੀਂ ਘਰ ਦਾ ਦਰਵਾਜ਼ਾ ਖੋਲਿਆ ਅਸੀਂ ਵੜ ਜਾਣਾ ਜੀ। ਵਾਹ 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 ਭਾਈ ਹੁਣ ਕਿੰਨਾ ਕੁ ਬਾਕੀ ਹੈ? मोहतरम एक बंदा आप कर नहीं नहीं इस तो अलावा भी बात, हिम्मत के नाल ही, इसके हिम्मत- अलावा भी बात हो सकती है। ਮੈਂ ਕਿਹਾ ਹਿੰਮਤ ਨਾ ਆਣਾ ਤੁਸੀਂ यार दो टोक उन्होंने कहता कि दरवाजा खुला होगा तो हम दाखिल हो भाईजान जाए। ਜਦੋਂ ਹਿੰਮਤ ਨਾ ਹੋਈ ਅਸੀਂ ਅੰਬ ਲੈਣ ਆਉਣਾ, ਮੈਂ ਤੁਹਾਨੂੰ ਕਿਹਾ ਨਾ ਆਉਣਾ ਹੀ ਅਸੀਂ ਹਿੰਮਤ ਨਾਲ। ਚਲੋ ਫਿਰ ਵੇਖੀ ਜਾਏਗੀ ਭੱਜ ਜਾਣ ਵਾਲੀ ਕੋਈ ਹਿੰਮਤ ਨਾ ਹੈ ਡੱਕਿਓ ਸਾਨੂੰ ਫਿਰ। ਮੈਂ ਗੱਲ ਕਰ ਰਿਹਾ ਸੀ ਆਹ ਦੇਖ ਲੈ ਤੂੰ ਆ ਕੇ ਬੈਠਾ ਤੇ ਮੈਂ ਨਾ ਇੱਕ ਗੱਲ ਫੀਲ ਕੀਤੀ ਹੈ टी टाइम नादरीन शुरू हुआ है अभी और शुरू होते ही गल फील भी हो गई है। नादरीन बात ये है जनाब, अच्छा साढ़े ते समझ आती भी मक्खियां मिठे का करके बह रही ने कि तेरे ते किस चक्कर च बही जा रही हैं? ਤੁਹਾਡੇ ਤੇ ਗੰਦੇ ਕਰਕੇ ਬੈਰ ਸ਼ੀਰੀ ਲੱਭ ਇੱਧਰ ਬੈਠੇ ਨੇ। ਆਪਣੇ ਤੇ ਬੈਰੀ ਛੋਟੀ ਮੱਖੀ, ਇਹਦੇ ਤੇ ਬੈਰੀ ਵੱਡੀ ਮੱਖੀ, ਉਹ ਹਰੀ ਹਰੀ। ਇਹ ਤੋਂ ਮੱਖੀ ਉੱਠ ਕੇ ਨਾ ਸਾਡੇ ਵੱਲ ਆ ਕੇ ਕਹਿੰਦੀ ਇੱਕ ਮਿੰਟ ਮੈਂ ਹੁਣ ਮੂੰਹ ਮਿੱਠਾ ਕਰ ਬਤਾਉਂ। ਯਾਰ ਭਾਵੇਂ ਮੈਨੂੰ ਮਾਰ ਦਿਓ ਭਾਵੇਂ ਮੈਂ ਇੱਧਰ ਉੱਧਰ ਹੋ ਜਾਵਾਂ, ਇਹਨੇ ਸ਼ੀਰੀ ਲੱਭ ਕਿਸ ਹਿਸਾਬ ਸਿਰ ਗਿਆ ਮਤਲਬ ਮੈਨੂੰ ਯਾਰ ਇਹ ਉਹਦੀ ਇਹ ਹੈ ਜਮਹੂਰੀਅਤ, ਹਰ ਇਨਸਾਨ ਨੂੰ ਹੱਕ ਆ ਆਪਣੇ ਨੂੰ ਜੋ ਮਰਜ਼ੀ ਕਹਿ ਲਵੇ। ਇਹਦੇ ਮੈਂ ਉਸਤਾਦ ਜੀ ਆਪਣੇ ਆਪ ਨੂੰ ਆਪਣੀ ਮਾਂ ਸਮਝਦਾ, ਮੈਂ ਇਸ ਲਈ ਹਰ ਰੋਲ ਹਲੋ ਲਫਾ ਇਹ ਸ਼ੀਰੀ ਲੱਭ ਤੋਂ ਵੀ ਅਗਲੀ ਗੱਲ ਆ ਗਈ, ਠੀਕ ਆ। ਮੱਖੀਆਂ ਵੀ ਤੈਨੂੰ ਮਾਂ ਹੀ ਸਮਝਦੀਆਂ ਤੁਹਾਡੇ ਮੂੰਹ ਤੇ ਅੱਲਾ ਮਾਫੀ ਦੇਵੇ ਇੰਨੀਆਂ ਮੱਖੀਆਂ ਬਹਿੰਦੀਆਂ, ਉਹ ਪਹਿਲੇ ਸਾਫਾ ਰੱਖ ਕੇ ਜਗ੍ਹਾ ਮਲਦੀਆਂ, ਹਾਂ ਉਹਨਾਂ ਨੂੰ ਮਿਲਦੀ ਜਗ੍ਹਾ। ਪਰ ਫੈਸਲ ਦੇ ਮੋਢੇ ਤੇ ਮੱਖੀ ਬੈਠੀ ਉਹਨੂੰ ਐਂ ਲੱਗਦੀ ਸੀ ਮੈਂ ਸਹਿਰਾਜ ਫਿਰਨ ਡਈ ਆ, ਜਗ੍ਹਾ ਹੀ ਲੱਭਣ ਡਈ। ਨਹੀਂ ਇਹਦੇ ਤੇ ਮੱਖੀ ਬਹਿੰਦੀ ਨਹੀਂ, ਕਿਉਂ ਮੱਖੀ ਬਹਿੰਦੀ ਆ ਥੱਲੇ ਉਹਦਾ ਲੂ ਕੰਡੇ ਵੱਜਦੇ ਆ, ਲੂ ਕੰਡੇ ਤੋਂ ਖਲੋਤੇ ਵਿੱਚ ਵੀ ਇਹ ਲੂ ਕੰਡੇ ਨਾਲ ਮੱਖੀ ਬੰਨ ਦਿੰਦੇ ਆ, ਹਾਂ। ਇਹ ਲੈਂਦੇ ਬੱਜ ਬੰਦੀ। ਮੱਖੀਆਂ ਨੇ ਇਹਨਾਂ ਦੇ ਮੂੰਹ ਤੇ ਬਹਿਣਾ ਹੋਵੇ ਤੇ ਆਪਸ 'ਚ ਗੱਲਾਂ ਕਰਦੀਆਂ, ਨਹੀਂ ਆਓ ਨਹੀਂ ਅੱਡੇ ਤੇ ਚੱਲ ਤੂੰ ਅੱਡਾ ਬਏ। ਸਾਡੇ ਤੇ ਮੱਖੀ ਵਗੇ ਨਾ ਸਾਦਾ ਉੱਡ ਜਾਂਦੀ ਆ ਤੇ ਤਾਰੇ ਤੇ ਬਹਿ ਕੇ ਉੱਡਿਆ ਕਰਦੇ ਐ ਮੱਖੀ ਉੱਡਦੀ। ਤੁਰਨੋਂ ਕਿ ਉੱਠਦੀ ਸੋਨ। ਦਾਨਿਸ਼ ਤਾਂ ਵੈਸੇ ਦਾਨਿਸ਼ ਦੇ ਮੂੰਹ ਤੇ ਹਮੇਸ਼ਾ ਮੱਖੀ ਉਹ ਬੈਠੇਗੀ ਜਿਹੜੀ ਨਿਜ਼ਾਮ ਵਾਲੀ ਹੋਏਗੀ, ਉਹ ਇਧਰੋਂ ਨਿਜ਼ਾਮ ਕਰਕੇ ਉੱਡਦੀ ਆ। ਦਾਨਿਸ਼ ਤੇ ਇੱਕ ਵਾਰੀ ਸ਼ਹਿਦ ਵਾਲੀ ਮੱਖੀ ਬਹਿ ਕੇ ਉੱਠ ਕੇ ਆਪਣੇ ਛੱਤੇ 'ਚ ਗਈ, ਸਾਰੀਆਂ ਮੱਖੀਆਂ ਨੇ ਕੁੱਟਿਆ ਉਹਨੂੰ ਕਿੱਥੋਂ ਆਈਆਂ, ਸਾਰਾ ਸ਼ਹਿਦ ਖਰਾਬ ਕਰਤਾ। ਉਹਨਾਂ ਨੂੰ ਮਾਰਿਆ ਕਹਿੰਦੀ ਮੂੰਹ ਕਾਲਾ ਕਰਾ ਕੇ ਆ ਗਈ ਉਹਨੂੰ ਕੁੱਟਿਆ ਉੱਡ ਗਿਆ, ਉਹੀ ਪੈਰ ਲੈ ਕੇ ਛੱਤੇ ਤੇ ਚੜ ਕੇ। ਤੈਨੂੰ ਪਤਾ ਵਾ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਆਹੋ ਇਹਨਾਂ ਦੀ ਕਦੀ ਤੁਸੀਂ ਪੜ੍ਹੀ ਹੈ ਕਿ ਇਹਨਾਂ ਦੇ ਵਿੱਚ ਇੱਕ ਮਹਾਰਾਣੀ ਹੁੰਦੀ ਹੈ? ਹਾਂਜੀ ਮਧੂ ਮੱਖੀ ਹੈ ਮੱਖੀ ਕਹਿੰਦੇ ਹਾਂਜੀ। ਮਧੂ ਮੱਖੀ ਮੱਖੀਆਂ ਹੀ ਹੁੰਦੀਆਂ ਸਾਰੀਆਂ, ਜਿੱਦਾਂ ਉਹਨਾਂ 'ਚ ਇੱਕ ਰਾਣੀ। ਉਹਨਾਂ ਚੋਂ ਇੱਕ ਰਾਣੀ ਹੁੰਦੀ ਹੈ, ਜੈਨੂਇਨ ਸੱਚੀ ਇਹ ਕਹਾਣੀ ਨਹੀਂ ਗੀ, ਹਾਂਜੀ ਹਾਂਜੀ ਹੁੰਦੀ ਆ, ਰਾਣੀ ਹੁੰਦੀ ਹੈ ਜਿਹੜੀ ਮਤਲਬ ਕਿ ਉਹ ਸਾਰੀਆਂ ਉਹਦੇ ਤਾਬੇ ਹੁੰਦੀਆਂ। ਹਾਂ ਜਦੋਂ ਤੇਰੇ ਮੂੰਹ ਤੋਂ ਮੱਖੀ ਉੱਡ ਕੇ ਗਈ ਨਾ, ਰਾਣੀ ਨੇ ਉਹਨੂੰ ਬੇਦਖਲ ਕਰ ਦਿੱਤਾ ਆਪਣੇ ਪੂਰੇ ਛੱਤੇ 'ਚ। ਉਹਨੇ ਸਾਹਮਣੇ ਇੱਕ ਦਰਖਤ ਤੇ ਆਪਣਾ ਲਹਿਰਾ ਛੋਟਾ ਜਿਹਾ ਇੱਕ ਛੱਤਾ ਸ਼ੁਰੂ ਕੀਤਾ ਕੱਲੀ ਨੇ। ਉਸਤਾਦ ਜੀ ਆ ਜ਼ਿਆਦਤੀਆਂ। ਨਹੀਂ ਨਹੀਂ ਮੇਰੀ ਹਿਸਾਬ ਨਾਲ ਉਹਨੇ ਉਹਨਾਂ ਦੀ ਜ਼ਿੰਦਗੀ 'ਚ ਕੱਲੀ ਨੇ ਇੱਕ ਨਿੱਕਾ ਛੱਤਾ ਸ਼ੁਰੂ ਕੀਤਾ ਆਪਣਾ, ਲਹਿਰਾ ਕੰਮ ਸ਼ੁਰੂ ਕਰ ਲਿਆ ਉਹਨੇ। ਇੱਕ ਛੋਟੀ ਮੱਖੀ ਹੁੰਦੀ ਹੈ ਨਾ, ਇੱਕ ਵੱਡੀ ਮੱਖੀ ਹੁੰਦੀ, ਇੱਕ ਗੰਦੀ ਮੱਖੀ ਹੁੰਦੀ ਹੈ, ਠੀਕ ਹੈ। ਗੰਦੀ ਮੱਖੀ ਕਿਹੜੀ ਹੁੰਦੀ? ਉਹ ਜਿਹੜੀ ਉਸ ਸਾਜੀ ਹੈ ਆ ਜਿਹੜੀਆਂ ਉਹ ਡੰਡੀਆਂ ਨਹੀਂ 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 ਗੰਦੀ ਓ ਮੱਖੀ ਯਾਰ ਭਾਈ ਯਾਰ ਉਹਨੂੰ- ਫੈਸਲ ਦੇ ਮੂੰਹ ਨੂੰ ਤੇ ਉਹ ਪਲੇਗਰਾਉਂਡ ਸਮਝਦੀਆਂ ਵਾ ਉਸਤਾਦ ਜੀ, ਇਹਨਾਂ ਦੇ ਮੂੰਹ ਤੇ ਮੱਖੀਆਂ ਬੈਠੀਆਂ ਹੁੰਦੀਆਂ, ਇੱਕ ਦੂਜੇ ਨੂੰ ਮੋਢਿਆਂ ਤੇ ਚੁੱਕ ਕੇ ਝੂਟੇ ਦੇ ਦਿੰਦੀਆਂ ਹੁੰਦੀਆਂ। ਓਏ ਜਿਹੜੀਆਂ ਦੂਸਰੀਆਂ ਮੱਖੀਆਂ ਉਹ ਤੇਰੇ ਪਿੰਡੇ ਨੂੰ ਬੈਰੀਅਰਟੋਨ ਸਮਝਦੀ ਲੈ ਬੈਰੀਅਰ ਸਾਸ ਦੀ ਗੱਲ ਆ, ਜਿਹਦੇ ਤੇਰੇ ਪਿੰਡੇ ਤੇ ਬਹਿ ਗਈਆਂ ਉਹਨਾਂ ਲਈ ਬਿਲੂ ਲਾਈਟ ਏਲੀਆ ਵਾ। ਅੱਛਾ ਜੀ ਮਿੱਠਾ ਸਾਹਿਬ, ਹੋ ਗਿਆ ਤੁਹਾਡੇ ਕੰਨ ਕੁਰਨ ਦਾ ਇਲਾਜ ਦਾ ਮਸਲਾ ਹੋ ਗਿਆ? ਹਲੇ ਕਲੀਅਰ ਹੋਣਾ ਵਾ ਜੀ, ਕੋਈ 4-5 ਮਾਮਲੇ ਤਾਂ ਐਸੇ ਜਿਹੜੇ ਪਚੀਦਗੀ ਦੇ ਨਾਲ ਦਿਖਾਈ ਜਾਣੇ ਆ। ਉਹ ਕੱਲ ਨੂੰ ਜਾਣਾ, ਮੈਂ ਚੈੱਕਅਪ ਦਾ ਟਾਈਮ ਕੱਲ ਨੂੰ ਬਣਿਆ ਵਾ। ਡਾਕਟਰ ਸਾਹਿਬ ਜਿਹੜੇ ਡਾਕਟਰ ਕੋਲ ਮੈਂ ਟਾਈਮ ਲਿਆ, ਉਹ ਕਹਿੰਦਾ ਭਾਈ ਇਸ ਵਾਰੀ ਕਣਕ ਚਕਾਈ ਆ। ਉਹ ਯਾਰ ਡਾਕਟਰ ਨਾ ਕਹਿ ਉਸਤਾਦ ਜੀ ਜਿਹਨੇ ਉੱਤੇ ਉਹ ਸੈਂਟਰੀ ਦਾ ਕੰਮ ਨਹੀਂ ਯਾਰ ਕੀਤਾ। ਨਹੀਂ ਉਹ ਤੇਰੇ ਮਹੱਲੇ 'ਚ ਜਿਹੜੇ ਡਾਕਟਰ ਸਾਹਿਬ ਉਹਨਾਂ ਕੋਲ ਕਰਾ, ਉਹਨੂੰ ਚੈੱਕ ਕਰਾ। ਪੁੰਡੀ ਭਾਈ ਉਹਨੂੰ ਚੈੱਕ ਕਰਾਇਆ ਡਾਕਟਰ ਭੁੰਡੀ। ਲਓ ਜੀ, ਝੂਠ ਬੋਲਾਂ ਤੇ ਮੈਂ ਇੱਥੇ ਹੀ ਭਾਈ ਫੈਸਲਾ ਲਗਾ ਮੋਟਾ ਹੋ ਜਾਵਾਂ। ਮੈਂ ਕਿਹਾ ਡਾਕਟਰ ਸਾਹਿਬ ਮੈਂ ਜਾਣਾ ENT ਨੂੰ ਚੈੱਕ ਕਰਾਉਣ ਸਪੈਸ਼ਲਿਸਟ ਨੂੰ। ਕਿਉਂ?
ਲੈ ਉਹ ਇਹਨੇ ਮੈਂ ਕੈਮਰੇ ਬਾੜਨਾ ਵਾ ਉਹੀ ਦਵਾਈ ਮੇਰੇ ਕੋਲ ਪਈ ਆ ਤੇ ਯਕੀਨ ਮੰਨੋ ਉਹ ਖੁਰਾਕ ਇੱਕ ਮੇਰੀ ਵੱਧ ਗਈ। ਮੈਂ ਕਿਹਾ ਯਾਰ ਮੈਂ ਕੰਨ ਦਰਦ ਹਟ ਗਿਆ ਡਾਕਟਰ ਸਾਹਿਬ। ਮਿਸਿਸ ਨੇ ਕਿਹਾ ਗੁਰਦੇ 'ਚ ਪੇਨ ਹੋ ਰਹੀ, ਕਹਿੰਦਾ ਤੁਹਾਨੂੰ ਕੰਨ ਦੀ ਦਵਾਈ ਪਈ। ਮੈਂ ਕਿਹਾ ਆਹੋ ਖੁਰਾਕ ਪਈ, ਕਹਿੰਦਾ ਉਹੀ ਭਾਬੀ ਨੇ ਮੈਂ ਜ਼ਰਾ ਦੂਰ ਆ, ਕਹਿੰਦਾ ਮੈਂ ਆ ਕੇ ਫਿਰ ਮੈਡੀਸਿਨ ਗੁਰਦੇ ਦੇ ਦਰਦ ਵੀ ਹੋਈ? ਉਹੀ ਅੱਛਾ ਉਹ ਪੇਨ ਕਿਲਰ ਹੋਏਗੀ ਨਾ। ਪੇਨ ਕਿਧਰ ਉਸਤਾਦ ਜੀ ਉਹੀ ਯਾਰ ਮੈਂ ਦੱਸਿਆ ਨੀ ਸੀ। ਮੈਂ ਕਿਹਾ ਡਾਕਟਰ ਸਾਹਿਬ ਮੈਂ ਸਵੇਰੇ ਕਾਲ ਕੀਤੀ, ਮੈਂ ਕਿਹਾ ਡਾਕਟਰ ਸਾਹਿਬ ਕਲੀਨਿਕ ਖੋਲਿਆ, ਕਹਿੰਦਾ ਲੈ ਮੈਂ 500-700 ਫੜ ਵੀ ਲਿਆ। ਅੱਛਾ ਉਹਨੇ ਦੁਕਾਨ ਲਾਈ ਕੋਈ? ਉਹਨੇ ਨਾ ਆਪਣੇ ਛੋਟੇ ਭਰਾ ਨੂੰ ਮੈਡੀਕਲ ਸਟੋਰ ਪਾ ਦਿੱਤਾ ਵਾ ਕਿਸੇ ਪਿੰਡ 'ਚ। ਮੈਂ ਕਿਹਾ ਯਾਰ ਉਹਦੀ ਤਲੀਮ ਤੇ ਹੈ ਨਹੀਂ ਸੀ ਇੰਨੀ, ਨਾ ਕੋਈ ਡਿਗਰੀ, ਤੁਸੀਂ ਮੈਡੀਕਲ ਸਟੋਰ ਪਾਤਾ। ਕਹਿੰਦਾ ਨਹੀਂ, ਜਿੱਥੇ ਪਾ ਕੇ ਦਿੱਤੇ ਨਾ ਪਿੰਡ ਵਾ ਉੱਥੇ ਸ਼ੇਰ ਵਾਲੀਆਂ ਤਲਵਾਰ ਵਾਲੀਆਂ ਚੱਲਦੀਆਂ, ਉੱਥੇ ਛਾਪੇ ਨਹੀਂ ਪੈਂਦੇ। ਅੱਛਾ ਹਾਂ ਕਹਿੰਦਾ ਮੰਜੇ ਤੇ ਦਵਾਈਆਂ ਰੱਖ ਕੇ ਬੈਠਾ ਵਾ। ਹੈ ਮੰਜੇ ਤੇ ਦਵਾਈਆਂ ਰੱਖ ਕੇ ਬੈਠਾ। ਮੰਜੇ ਤੇ? ਕਹਿੰਦੀ ਬੋਰਾ ਵਿਛਾਇਆ ਉੱਤੇ ਪੱਤੇ ਪਏ। ਹਾਂ ਕਹਿੰਦਾ ਉੱਥੇ ਹਫਤੇ ਬਾਅਦ ਲਾਣ ਨੂੰ ਤਾਂ ਲਓ ਜੀ, ਡਾਕਟਰ ਮੈਡੀਕਲ ਸਟੋਰ ਵਾਲਾ ਬੜਾ ਹੈ, ਜਿਹਨੇ ਦਵਾਈ ਲੈਣੀ ਲੈ ਲਓ, ਅੱਗੇ ਪਿੱਛੇ ਨਹੀਂ ਜਾਂਦਾ, 2 ਦਿਨ ਜਾਂਦਾ, ਪੀਰ ਤਵਾਰ ਬਸ। ਕੋਈ ਇਦਾਂ ਦੇ ਡਾਕਟਰ ਸੀ ਉਹ ਜਿਹੜਾ ਮੈਂ ਦੱਸਿਆ ਨਹੀਂ ਤੈਨੂੰ ਇੱਕ ਵਾਰੀ, ਜਿਹੜਾ ਮਰੀਜ਼ ਪਿੰਡ ਦੇ ਵਿੱਚ ਜਿਹੜਾ ਮਰੀਜ਼ ਦਾ ਉਹਨੂੰ ਕਹਿੰਦਾ ਦਵਾਣਾ ਖਾਓ, ਹਾਂਜੀ ਦਵਾਣਾ ਖਾਓ। ਉਹ ਇੱਕ ਨਮੂਨੀਏ ਦਾ ਮਰੀਜ਼ ਆ ਜਾਂਦਾ ਉਹਦੇ ਕੋਲ, ਉਹਨੂੰ ਕਹਿੰਦਾ ਦਵਾਣਾ ਖਾਓ, ਉਹ ਦਵਾਣਾ ਖਾਂਦਾ ਮਰ ਜਾਂਦਾ। ਸਾਰਾ ਪਿੰਡ ਨੂੰ ਇਕੱਠਾ ਕਰਕੇ ਜੁੱਤੀਆਂ ਮਾਰਦਾ, ਕਹਿੰਦਾ ਇਹਨੂੰ ਕੱਲੇ ਨੂੰ ਫੜਾਓ, ਕਹੀ ਇਹ ਕਬਰ ਖੋਦੇ ਕੱਲਾ, ਇਹਦੀ ਸਜ਼ਾ ਆਈ ਹੈ। ਧੁੱਪੇ ਜ਼ਲੀਲ ਕਰ ਦਿੰਦੇ, ਉਹ ਏਡੀ ਡੂੰਘੀ ਕਬਰ ਉਹਦੀ ਖੋਦ ਕੇ ਵਿਚਾਰਾ, ਤੇ ਨਾਲ ਐਂਡ ਤੇ ਕਬਰ ਖੋਦ ਕੇ ਮੂੰਹ ਕਾਲਾ ਕਰਕੇ ਜੁੱਤੀਆਂ ਉਹਦੇ ਗਲੇ 'ਚ ਹਾਰ ਪਵਾ ਕੇ ਉਹਨੂੰ ਪਿੰਡੋਂ ਵੀ ਕਰ ਦਿੰਦੇ। ਉਹ ਹੁਣ ਹੋਰ ਕਿਸੇ ਪਿੰਡ ਜਾ ਕੇ ਦੁਕਾਨ ਪਾ ਲਈ ਉਹਨੇ, ਸਹੀ। ਤੇ ਪਹਿਲਾ ਗਾਹਕ ਆਇਆ, ਉਹਨੇ ਕਿਹਾ ਹਕੀਮ ਸਾਹਿਬ ਤਬੀਅਤ ਨਹੀਂ ਸਹੀ। ਕਹਿੰਦਾ ਭਾਈ ਦਵਾਣਾ ਮੈਂ ਦੱਸ ਦੇਣਾ ਵਾ, ਆਪਾਂ ਕਬਰ ਕੁਬਰ ਮੈਂ ਨਹੀਂ ਖੋਦਣੀ। ਉਹਦੇ ਕੋਲ ਦਵਾਣਾ ਹੀ ਸੀ। ਇਹ ਉਹ ਹਿਸਾਬ ਆ ਵੀ ਉਹਦੇ ਕੋਲ ਉਹੀ ਗੋਲੀ ਹੈ। ਉਹਨੇ ਕਿਹਾ ਵੀ ਤੇਰੇ ਕੰਨ ਦਰਦ ਸੀ, ਹੁਣ ਭਾਬੀ ਦੇ ਗੁਰਦੇ ਚੋਰੀ, ਉਹ ਵੀ ਉਹਨੂੰ ਦੇ ਦੇ। ਮੈਂ ਹੁਣ ਜਿਹੜੇ ਡਾਕਟਰ ਬਕਾਇਦਾ ਕੋਈ ਐਂਟੀ ਸਪੈਸ਼ਲਿਸਟ ਆ, ਉਹਨੇ ਕਿਹਾ ਮਿਠਾਈ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਕਿਸੇ ਕਿਸਮ ਦੀ, ਬਸ ਮੈਨੂੰ 15-20 ਦਿਨ ਪਿੰਡ ਆਇਆ ਹੋਇਆ, ਮੈਂ ਮੱਝ ਇੱਕ ਨਵੀਂ ਲਈ ਆ, ਉਹਦਾ ਕਿਤੇ ਸੌਦਾ ਚੱਲ ਰਿਹਾ ਸੀਗਾ ਤੇ ਕਣਕ ਉਹਨੇ ਵੱਢੀ ਆ, ਉਹ ਸਾਰਾ ਸਿਸਟਮ ਕਰਕੇ ਮੈਂ ਇਨਸ਼ਾਅੱਲਾ 20 ਦਿਨਾਂ ਬਾਅਦ ਆਉਣਾ ਵਾ, ਆ ਕੇ ਤੇਰੇ ਕੰਨ ਦਾ ਮੈਂ ਆਪ ਸਾਰਾ ਇਲਾਜ ਕਰਾਂਗਾ। ਯਾਨੀ ਤੇਰਾ ਆਪਰੇਸ਼ਨ ਵੀ ਹੋਣਾ, ਔਰ ਕਹਿੰਦਾ ਮੈਂ ਤੇਰਾ ਆਪਰੇਸ਼ਨ ਘਰ ਹੀ ਕਰ ਜੂਗਾ ਆ ਕੇ। ਅੱਛਾ ਉਹ ਉਸ ਤਰ੍ਹਾਂ ਕੈਂਚੀ ਗਈਆਂ ਨਾ, ਕਹਿੰਦਾ ਹਜ਼ਾਰ ਹੀ ਲਿਆਉਣੇ ਨਾ। ਸ਼ੁਕਰ ਕਰ ਉਹਨੇ ਘਰ ਦਾ ਕਹਿਤਾ। ਇਹੋ ਜਿਹੇ ਕਹਿੰਦੇ ਨੇ ਤੂੰ ਖਲੋਤਾ ਕਿੱਥੇ ਆ, ਤੂੰ ਕਹਿਣਾ ਮੈਂ ਬੋਤਲਾਂ ਵਾਲੀ ਦੁਕਾਨ ਤੇ, ਉਹਨੇ ਕਹਿਣਾ ਮੈਂ ਉੱਥੇ ਆ ਕੇ ਕਰ ਰਿਹਾ, ਤੂੰ ਸਿਰਫ 2 ਮਿੰਟ ਸਾਈਡ ਤੇ ਹੋਣਾ, ਮੈਂ ਤੇਰਾ ਆਪਰੇਸ਼ਨ ਕਰ ਦੇਣਾ। ਸ਼ੁਕਰ ਕਰ ਉਹਨੇ ਤੈਨੂੰ ਘਰ ਦਾ ਕਹਿਤਾ। ਨਹੀਂ ਉਹਨੇ ਕਿਹਾ ਵੀ ਯਾਰ ਤੂੰ ਸੈਲਿਬ੍ਰਿਟੀ ਹੈਗਾ ਵਾ, ਤੂੰ ਸ਼ੋਆਂ ਚ ਆਉਣਾ ਵਾ, ਤੈਨੂੰ ਮੈਂ ਬਾਹਰ ਨਹੀਂ ਕੱਢ ਸਕਦਾ, ਤੂੰ ਲਿਹਾਜ਼ਾ ਬੈਠ ਗਈ ਤੂੰ ਪਏ ਹੋਣਾ, ਬੈਠ ਗਈ ਤੂੰ ਤੇ ਮੈਂ ਹੋਵਾਂਗੇ, ਮੈਂ ਤੇਰਾ ਉੱਥੇ ਜਾ ਕੇ ਭਾਈ ਕਹਿੰਦਾ ਗਦੂਦਾਂ ਨਹੀਂ ਤੇਰੀਆਂ, ਉਹ ਵੀ ਮੈਂ ਵਿੱਚੇ ਕਰ ਦਿਆਂਗਾ। ਹਾਂ ਕਹਿੰਦਾ ਇੱਕ ਗਦੂਦ ਨਾਲ ਇੱਕ ਫ੍ਰੀ। ਹਾਂ ਕਹਿੰਦਾ ਭਾਈ ਤੈਨੂੰ ਇਹੀ ਡਰ ਵਾ ਨਾ ਮੇਰੀ ਗਦੂਦਾਂ ਨੇ ਰੱਖ ਲਵੇ, ਕਹਿੰਦਾ ਨਹੀਂ ਗਦੂਦਾਂ ਵੀ ਤੇਰੀ ਅੰਮੀ ਦੇ ਸਾਹਮਣੇ ਤੈਨੂੰ ਪਲੇਟ 'ਚ ਪਾ ਕੇ ਦਊਂਗਾ, ਉੱਤੇ ਕਾਲਾ ਲੂਣ ਪਾਣਾ। ਤੇ ਉਹਨੇ ਪਰਦੇ ਦਾ ਵੀ ਦੱਸਿਆ, ਤੁਸੀਂ ਕਹਿੰਦੇ ਪਰਦਾ ਨਹੀਂ ਪੈਂਦਾ। ਹਾਂ ਕਹਿੰਦਾ ਛਲੀ ਦਾ ਜਿਹੜਾ ਸਭ ਤੋਂ ਐਂਡ ਜਿਹੜਾ ਪੱਤਰ ਹੁੰਦਾ ਨਾ, ਛਲੀ ਛਿਲਣੀ ਹੈ, ਜਿਹੜਾ ਐਂਡ ਤੇ ਪਤਾ ਰਹਿੰਦਾ ਦਾਣੇ ਦੇ ਨਾਲ ਲਗਾ, ਉਹ ਨਰਮ ਹੁੰਦਾ। ਕਹਿੰਦਾ ਉਹ ਕਟਿੰਗ ਕਰਕੇ ਨਾ ਹਲਕਾ ਜਿਹਾ ਗੁਲਾਈ ਜੀ ਇੰਨੀ ਲੈਂਸ ਟੈਪ, ਉਹ ਮੈਂ ਤੇਰੇ ਪਾ ਦੇਣਾ, ਉਹ ਖਿਲਾਰਨਾ ਕਾਹਦੇ ਅੰਦਰ, ਅੰਦਰ ਸਮੱਤ ਲੱਗੇਗੀ। ਤੇ ਕਿਸੇ ਨੇ ਕਹਿੰਦਾ ਤੇ ਉਹ ਤਾਂ ਪਰਦਾ ਤੇ ਗਿਆ। ਨਹੀਂ ਉਹ ਹਵਾ ਤੋਂ ਬਚਾਉਣਾ, ਉਹਨੇ ਕਿਹਾ ਤੈਨੂੰ ਐਕਸਟਰਾ ਕੇਅਰ ਦੀ ਜ਼ਰੂਰਤ ਆ, 2-3 ਹਫ਼ਤੇ ਤੂੰ ਕੇਅਰ ਕਰਨੀ ਆ। ਨਹੀਂ ਇਹ ਪਰਦਾ ਤੇਰਾ 2-3-4 ਦਿਨ, ਕਿਸੇ ਨੇ ਵੀ ਜ਼ਰਾ ਲਾਊਡ ਆਵਾਜ਼ 'ਚ ਗੱਲ ਕੀਤੀ, ਬੱਚੇ ਨੇ ਇੱਕਦਮ ਚੀਖ ਮਾਰੀ, ਤੇਰਾ ਪਰਦਾ ਗਿਆ। ਤੂੰ ਤਾਂ ਸਾਰੀ ਦਿਹਾੜੀ ਪਰਦਾ ਹੀ ਆਪਣਾ ਸਿੱਧਾ ਪੱਧਰਾ ਕਰਦਾ। ਜੀ ਉਹਨੇ ਕਿਹਾ ਅੱਜ ਕੀ ਲਿਫਾਫਾ ਨਹੀਂ ਬਲਬ ਤੇ ਚੜਾਈਦਾ ਜਿਹੜਾ, ਹਾਂਜੀ। ਉਹ ਇਹਦੇ ਲਾ ਦੇਣਾ ਉਹਨਾਂ ਨੇ। ਅੱਛਾ ਉਹਦੇ ਨਾਲ ਘੱਟ ਪ੍ਰੈਸ਼ਰ। ਤੂੰ ਕੋਈ ਉਹ ਪਵਾ ਕੋਈ ਮੋਟਾ ਪਰਦਾ ਜਿਹੜਾ ਖਰਾਬ ਨਾ ਹੋਵੇ। ਮੋਟਾ ਪਰਦਾ ਫਿਰ ਵੌਇਸ ਕੁਆਲਿਟੀ ਨਹੀਂ ਆਲਰੇਡੀ, ਉਹਦੇ 'ਚ ਥੋੜੇ ਸਰਾਖ ਕਰ ਲੈ, ਆਹੋ ਸੂਈ ਦੇ ਨਾਲ ਸੂਈ ਮਾਰ ਕੇ ਸਰਾਖ ਕਰਕੇ ਸੈਟਾਂ ਤੋਂ ਤੇ ਸਹੀ ਪਕੜ ਕਰੇਗਾ। ਤੇ ਅੰਦਰੋਂ ਕਾਗਤੀ ਕਰਵਾ ਲਵਾਂ, ਕਾਗਤੀ ਜੀ ਸੋਚੋ ਸਰਾਖ ਵੀ ਜ਼ਖਮਾਂ ਤੇ ਲਾਉਣ ਵਾਲੀ ਕਾਗਤੀ। ਨਹੀਂ ਉਹਦੇ ਪਿੱਛੇ ਉਹਦੀ ਜਦੋਂ ਤੂੰ ਨਹਾਉਣਾ ਨਾ ਪਾਣੀ ਪੈ ਕੇ, ਤੇ ਉਹਨੇ ਪਕੜ ਛੱਡ ਜਾਣੀ। ਨਹੀਂ ਜੀ ਉਹਨੇ ਮੈਨੂੰ ਸਿੱਧਾ ਐਵੇਂ ਹੁਣ ਮਜ਼ਾਕ ਕਰਦਾ, ਉਹਨੇ ਕਿਹਾ ਤੇਰੇ ਅੰਦਰੋਂ ਜਾਂ ਡਬਲ ਟੇਪ ਲਾ ਦੇਾਂਗੇ, ਜਾਂ ਤੇਰੇ ਕੰਨ ਦੇ ਪਰਦੇ ਦੇ ਆਲੇ ਦੁਆਲੇ ਜਿਮਸਾ ਘੋਲ ਕੇ ਮਿਕਸ ਕਰਕੇ, ਉਹ ਕਹਿੰਦਾ ਪਲਾਸਟਿਕ ਐ ਮਜ਼ਬੂਤ ਹੋ ਜਾਂਦਾ, ਉਹ ਹਿੱਲੇਗਾ ਨਹੀਂ। ਗਰਮੀਆਂ ਦੇ ਵਿੱਚ ਜਿਮਸਾ ਚੋ ਕੇ ਕੰਨ ਦੇ ਅੰਦਰ ਚਲੀ ਗਈ। ਹਾਂ ਇਹਤਿਆਤਾ ਐਕਸਟਰਾ ਕੇਅਰ ਵੀ ਤਾਂ ਕਰਨੀ ਨਾ। ਮੈਂ ਮੇਰੇ ਹਿਸਾਬ ਨਾਲ ਉਸਤਾਦ ਜੀ ਇਹਨੂੰ ਨਾਲ ਲੈਦਰ ਦਾ ਕੰਨ ਲਵਾ ਲੈਣਾ ਚਾਹੀਦਾ ਇੱਥੋਂ ਤੂੰ ਜਾ। ਪਰਦਾ ਪਵਾ ਹੀ ਨਾ, ਤੂੰ ਐਡਾ ਕੱਪੜੇ ਦਾ ਸਵਾ ਕੇ ਕਰਕੇ ਇੱਥੇ ਉੱਤੇ ਚੜਾ ਲਿਆ ਕਰਾਂਗੇ। ਕੰਨ ਕਵਰ ਕੰਨ ਕਵਰ ਆ ਨਹੀਂ ਤੇ ਨਾ ਉਹ ਮਾਈਕ ਦੀ ਜਾਲੀ ਨਹੀਂ ਹੁੰਦੀ, ਉਹ ਅੰਦਰ ਧੁੰਨਦੇ ਹੋ। ਉਹ ਲੋਹਾ ਵਾ, ਜਦੋਂ ਕਿਤੇ 100 ਕਿਤੇ ਹਬੀ ਨਾ ਵੀ ਹੋਈ ਨਹੀਂ ਬੰਦੇ ਨੂੰ, ਉਹ ਜ਼ੰਗ ਪੈ ਜਾਂਦਾ ਵਾ, ਜ਼ੰਗ ਅੰਦਰ ਜਾਣਾ ਪੁੱਤਰ ਓਏ। ਲੋਹੇ ਵਾਲੀ ਨਹੀਂ ਆ, ਉਹ ਸੌਫਟ ਵੀ ਮਿਲਦੀ ਮੈਡੀਕਲ ਸਟੋਰ। ਰੂ ਹਾਂਜੀ ਤੁੰਨ ਰੂਹ ਤੇ ਹੁਣ ਕਿੰਨਾ ਕਿ ਤੁਰਨਾ, ਅੰਦਰ ਸਰਾਣਾ ਬਣਾਉਂਗਾ। ਅੱਛਾ ਹੈਗਾ ਵਾ। ਬਹੁਤ ਸਹੀ ਰੂਹ। ਐਕਸਟਰਾ ਕੇਅਰ ਕਰ ਰਹੇ ਹੋ ਵਾ। ਅੱਛਾ ਅੱਧਾ ਕਿਲੋ ਡੇਲੀ ਲੱਗਦਾ ਹੈ, ਅੱਧਾ ਕਿਲੋ ਰੂਹ ਡੇਲੀ ਲੱਗਦਾ। ਅੱਧਾ ਕਿਲੋ ਰੂ ਲੱਗਦਾ ਡੇਲੀ। ਅੱਧਾ ਕਿਲੋ ਰੂਹ ਨਾਲ ਸੋਹਣੀ ਬੱਚੀ ਤੁਰ ਜਾਂਦੀ ਆ, ਪੂਰਾ ਜਹੇਜ਼ ਬਣ ਜਾਂਦਾ ਉਹਦਾ, ਰਜ਼ਾਈਆਂ ਭਰ ਕੇ। ਹਾਂਜੀ ਹੁਣ ਮੈਂ ਕੀਤੀ ਗੱਲ ਬੱਚੀ ਦੀ, ਮੈਂ 5 ਰਜ਼ਾਈਆਂ ਕਰ ਦੇਣੀਆਂ ਬੱਚੀ ਨੂੰ, ਅੱਧਾ ਕਿਲੋ ਰੂਹ ਪੈਂਦਾ। ਨਹੀਂ ਅੱਧਾ ਕਿਲੋ ਰੂ ਨਹੀਂ ਪੈਂਦਾ, ਅੱਧਾ ਕਿਲੋ ਰੂ। ਇਹਦਾ ਇੱਕ ਹੋਰ ਬਹਾਨਾ ਮਿੱਠੇ, ਖੋਤੇ ਦਾ ਕੰਨ ਲਵਾ। ਅੱਗੇ ਕਿਹੜਾ ਵਾ?
ਉੱਲੂ ਦੇ ਕੰਨ ਲਵਾ, ਉੱਲੂ ਦਾ ਕੰਨ, ਤੈਨੂੰ ਕਹਿੰਦਾ ਓਏ ਉੱਲੂ ਦੇ ਕੰਨ ਉਰਿਆ। ਖੋਤੇ ਦਾ ਕੰਨ ਲਵਾਏਗਾ ਨਾ ਤੂੰ ਮੈਨੂੰ ਉਹਨੇ ਕਿਹਾ ਸੀ ਕਿ ਮਿਠਾਈ ਤੁਸੀਂ ਰੁਪਈਆ ਦੇਣਾ ਵਾ 2.5 ਲੱਖ, ਮੈਂ ਤੇਰੇ ਕੋਲ ਆਪਣੀ ਮਿਹਨਤ ਨਹੀਂ ਲੈਂਦਾ। ਤੂੰ ਨਾ ਕਿਸੇ ਅੱਲਾ ਕਰੇ ਕੋਈ ਬੰਦਾ ਫੌਤ ਹੁੰਦਾ ਨਾ, ਜਿਹੜੇ ਅਜ਼ਾਨ ਨਹੀਂ ਜਿਹੜੇ ਡੋਨੇਟ ਕਰਦੇ, ਉਹ ਕਿਸੇ ਦਾ ਕੰਨ ਡੋਨੇਟ ਕਰਾ ਲਾ, ਪਰਦਾ। ਉਹਨੂੰ ਕਹੇ ਜੀ ਮੈਂ ਕਿਹੜਾ ਖੱਬਾ ਵਾ ਸੱਜਾ? ਸੱਜਾ। ਕਿਹੜਾ ਵਾ? ਸੱਜਾ ਸੱਜਾ ਵਾ। ਸੱਜਾ ਵਾ। ਸੱਜੇ ਕੰਨ ਦਾ ਪਰਦਾ ਡੋਨੇਟ ਕਰਾ ਲਾ। ਫਿਟਿੰਗ ਵੀ ਉਹਦੀ ਪੂਰੀ ਬਣੀ ਹੋਏਗੀ, ਪੂਰਾ ਇੱਕ ਸਿਸਟਮ ਨਿਜ਼ਾਮ ਅੰਦਰ ਫਿੱਟ ਕਰਾ। ਮੈਂ ਲੰਮਾ ਉਸਤਾਦ ਜੀ ਕੰਮ ਆ, ਉਹ ਭਾਈ ਫੈਸਲ ਨੇ ਕਿਹਾ ਖੋਤੇ ਦਾ ਲਵਾ ਲਵੇ, ਇਹਦਾ ਨਾਲ ਉਤੋਂ ਐਨਕ ਵੀ ਪੈ ਜਾਇਆ ਕਰੇਗੀ ਲੈਦਰ ਵਾਲੀ। ਫਿਰ ਇੱਕ ਨਹੀਂ ਨਾ, ਫਿਰ ਦੋਵੇਂ ਲਵਾਵੇ, ਦੋਵੇਂ ਲਵਾ ਇੱਕ ਬੁਰਾ ਲੱਗੇਗਾ। ਕੰਨ ਕੰਨ 'ਚ ਫਰਕ ਹੁੰਦਾ। ਇਹਦਾ ਖੱਬਾ ਕੰਨ ਹੈ ਨਾ ਤੇ ਸੱਜਾ ਖੱਬਾ ਕੰਨ ਜਿਹੜੇ ਨੂੰ ਫਰਕ। ਦੋਵੇਂ ਖੋਤੇ ਦਾ ਪੂਰਾ ਲਾ, ਬਲਕਿ ਕੰਨ ਕੀ ਆ, ਪੂਰੀ ਉਹਦੀ ਸਿਰੀ ਫੜ, ਉਹਦੇ ਵਿੱਚੋਂ ਖਾਲੀ ਕਰ ਲਾ ਤੇ ਉੱਤੇ ਪਾ ਲਈ। ਖੋਤੇ ਦੀ ਹਾਂ ਤੇ ਹੋਰ ਕੀ। ਬਹੁਤ ਅੱਛੇ। ਮੁੜ ਕੇ ਇੱਥੇ ਬੈਠਾ ਗਲਤੀਆਂ ਮਾਰੀ ਜਾਵਾਂ। ਨਹੀਂ, ਮੈਂ ਤੈਨੂੰ ਸਹੀ ਕਹਿ ਰਿਹਾ, ਥੱਲੇ ਉਹਨੂੰ ਖਾਲੀ ਕਰ ਲਾ, ਖਾਲੀ ਕਰਕੇ ਤੇ ਉਹਨੂੰ ਉੱਤੇ ਪਾ ਲਾ। ਕੰਨ ਵੀ ਓਕੇ ਹੋ ਗਏ, ਗਲਾ ਵੀ, ਸਾਰਾ ਕੁਝ। ਲੇਕਿਨ ਮੇਰਾ ਐਵੇਂ ਵਜ਼ਨ ਚੁੱਕਣ ਨੂੰ ਦਿਲ ਕਰੀ ਜਾਵੇ। ਇਹਨੇ ਖੋਤੇ ਵਾਲਾ ਲਵਾ ਲਿਆ ਨਾ ਉਸਤਾਦ ਜੀ ਮੂੰਹ ਤੇ, ਇਹਨੇ ਤਾਂ ਨੂੰ ਮੂੰਹ ਕਰਕੇ ਲਾਫਟਰ ਦੇ ਇਹਨੇ ਲਾਫਟਰ ਵੀ ਆਈ ਜਿਹੜੇ ਆਹੋ ਮੈਨੂੰ ਉਹਨੇ ਕਹੋ ਚਾਹ ਨਾ ਫੱਕ ਦੇ ਦੇ ਹੈ। ਨਹੀਂ ਮੈਂ ਸਹੀ ਕਹਿ ਰਿਹਾ ਯਾਰ, ਐਵੇਂ ਨਹੀਂ ਮਜ਼ਾਕ। ਉਸਤਾਦ ਜੀ ਇਹਨੂੰ ਸੀਰੀਅਸ ਮੈਂ ਲਿਆ। ਹੁਣ ਮੈਂ ਸੀਰੀਅਸ 15 ਸਾਲ ਤੋਂ ਮੈਂ ਜਿੰਨੀ ਤਕਲੀਫ ਕੱਟੀ ਹੈ, ਤੁਹਾਡੀ ਸੋਚ ਆ। ਤੇ 15 ਸਾਲ ਕਿੱਥੇ ਸੀ? 15 ਸਾਲ ਸੁੱਤਾ ਰਿਹਾ, ਕਾਹਤੋਂ ਤਕਲੀਫ ਕੱਟੀ 15 ਸਾਲ? ਮੈਂ ਇਹਨੂੰ ਸੀਰੀਅਸ ਲਿਆ ਹੀ ਨਹੀਂ। ਮੈਂ ਤੇ ਹੁਣ ਵੀ ਨਾ ਲੈ, ਹੁਣ ਕਾਹਤੋਂ ਲੈਣਾ ਸੀਰੀਅਸ? ਹੁਣ ਤਾਂ ਬੱਚਿਆਂ ਦਾ ਕਰਕੇ ਫਸੇ ਹੋਏ ਆ। ਨਹੀਂ ਰਹਿਣ ਦੇ, ਬੱਚਿਆਂ ਨੂੰ ਵੀ ਰੱਬ ਵਾਰਸ ਆ, ਤੁਹਾਡਾ ਵੀ ਰੱਬ ਹੀ ਵਾਰਸ ਸੀ ਨਾ, ਤੇ ਅਲਹਮਦੁਲਿਲਾ। ਉਹਨਾਂ ਦੇ ਵੀ ਰੱਬ ਵਾਰਸ ਆ। ਮੈਂ ਤੁਹਾਨੂੰ ਦੱਸਣ ਡਿਆ, ਬੱਚਿਆਂ ਕੋ ਕਿਹੜੀ ਐਡਾ ਰਾਤ ਨੂੰ ਤੂੰ ਚੁਗਲੀਆਂ ਸੁਣਨੀਆਂ ਵੀ ਤੈਨੂੰ ਹੁਣ ਲੋੜ ਪੈ ਗਈ ਪਰਦੇ ਦੀ? ਮੈਂ ਜ਼ਖਮ ਨੂੰ ਜ਼ਖਮ ਸਮਝਿਆ ਹੀ ਨਹੀਂ। ਹਾਂ ਦਰਦ ਨੂੰ ਦਰਦ ਨਹੀਂ ਸਮਝਿਆ। ਓਏ ਜ਼ਖਮ ਨੂੰ ਜ਼ਖਮ ਨਹੀਂ ਸਮਝਿਆ, ਦਰਦ ਨੂੰ ਦਰਦ ਨਹੀਂ ਸਮਝਿਆ। ਆਹ ਚੌੜੀ ਛਾਤੀ, ਹੈ ਇੰਨੀ ਚੌੜੀ ਛਾਤੀ ਹੁੰਦੀ ਸੀਗੀ ਮੇਰੀ ਆਪਣੀ। ਸੀਰੀਅਸਲੀ ਮੈਂ ਦੱਸਣਾ ਤੁਹਾਨੂੰ ਉਸਤਾਦ ਜੀ, ਮੇਰੇ ਉਹਦਾ ਕਹਿੰਦਾ ਉਸਤਾਦ ਜੀ ਪੈਕਿੰਗ ਖੁੱਲੀ ਨਹੀਂ ਸੀ, ਸਮੁੰਦਰੀ ਚ ਅੱਗ ਲੱਗੀ ਹੋਈ। ਅੱਛਾ, ਕੰਨ ਦੇ ਪਰਦੇ ਦਾ ਹਿਸਾਬ ਨਾਲ ਕੰਨ ਦਾ ਪਰਦਾ ਖੋਤੇ ਵਾਲਾ ਆਪਸ਼ਨ ਸਭ ਤੋਂ ਬਿਹਤਰੀਨ ਹੈ ਸਾਜ ਜੀ। ਸਸਤਾ ਵੀ ਉਹ ਫੱਬਣਾ ਵੀ ਬੜਾ ਇਹਨੂੰ। ਉਤੋਂ ਬਾਂਦਰ ਦਾ ਲਵਾ ਕਰ। ਬਾਂਦਰ ਦਾ ਕੰਨ ਇਨਸਾਨੀ ਕੰਨ ਵਰਗਾ ਹੁੰਦਾ, ਸੋਨੇ ਤੇ ਸੁਹਾਗਾ। ਉਹਦੀ ਬਣਾਵਟ ਵੀ ਉਦਾਂ ਦੀ ਹੁੰਦੀ ਹੈ। ਔਰ ਇਹਨੂੰ ਲੱਭ ਵੀ ਘਰੋਂ ਹੀ ਜਾਣਾ, ਮਤਲਬ ਕਿ ਆਪਣੇ ਇੱਥੇ ਸ਼ਹਿਰ ਚ ਕਿਤੋਂ ਨਾ ਕਿਤੋਂ ਮਿਲ ਜਾਣਾ ਵਾ। ਘਰ ਦਾ ਘਰ ਆ। ਨਹੀਂ, ਮੈਂ ਤੁਹਾਨੂੰ ਸੀਰੀਅਸ ਕਹਿ ਰਿਹਾ ਮੈਂ, ਇਹ ਜਾਨਵਰ ਦਾ ਸਿਰਫ ਉਹਨੇ ਪਾ ਕੇ ਦੇਖਿਆ ਸੀ, ਬੱਕਰੀ ਦਾ ਦਿਲ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ। ਬਾਂਦਰ ਦਾ ਲਵਾਲਾ ਨਾਲ ਸਾਰੀ ਦਿਹਾੜੀ ਛੱਲੀਆਂ ਖਾਧੀਆਂ, ਟਪੂਸੀਆਂ ਮਾਰੀਆਂ, ਇੰਜੋਏ ਕੀਤਾ। ਕੁੱਤੇ ਦਾ ਲਵਾ ਲਾ, ਵਫਾ ਦੀ ਵਫਾ। ਕਮ ਸੇ ਕਮ ਕੰਨ ਤੇ ਵਫਾਦਾਰ ਹੋਏਗਾ। ਤੂੰ ਇੰਨੀ ਕੀ ਬਾਤ ਹੈ ਯਾਰ, ਲੱਭਣਾ ਇਸ ਤਰ੍ਹਾਂ ਦਾ ਉਸਤਾਦ। ਦੀਵੇ ਬਾਲ ਕੇ ਵੀ ਲੱਭੇ ਮਿੱਟੇ। ਸਭ ਤੋਂ ਖੂਬਸੂਰਤ ਆਪਸ਼ਨ ਕੁੱਤੇ ਦਾ ਲਵਾ। ਤੁਸੀਂ ਇੱਥੇ ਆ ਜਾਓ ਭਾਜੀ, ਇੱਥੇ ਕਿਉਂ ਇੱਥੇ ਕਾਤੋਂ ਆ? ਨਹੀਂ, ਜਿੱਦਾਂ ਤੁਸੀਂ ਉੱਧਰ ਜਾਣ ਡਏ ਹੋ ਫੌਰਨ, ਤੇ ਉਹ ਲਵਾ ਲੇਗਾ ਤੇ ਇਹਨੂੰ ਇੱਕ ਹੋਰ ਫਾਇਦਾ ਹੋਏਗਾ ਕਿ ਉਸਤਾਦ ਜੀ ਉਹ ਕੁੱਤੇ ਨੇ ਉਹ ਕੰਨ ਨੂੰ ਵੱਢਣਾ ਵੀ ਨਹੀਂ। ਹਾਂ, ਆਹੋ। ਉਹ ਜਿਹੜਾ ਕਹਿੰਦੇ ਨੇ ਕੁੱਤਾ ਪੈ ਗਿਆ ਤੇ ਕੰਨ ਲਾ ਕੇ ਲੈ ਗਿਆ, ਉਹਨੂੰ ਪਤਾ ਵੀ ਇਹਦੇ ਘਰ ਵਾਲੀ ਗੱਲ ਆ, ਆਹੋ ਫੌਰਨ ਇੱਧਰ ਆ ਜਾਵੇ ਤੇ ਉਧਰ ਵੀ ਲਵਾ ਲਈ। ਤੇਰੇ ਲਵਾਉਣੇ ਦੋਵੇਂ ਹੀ ਆ। ਹਾਂਜੀ, ਸੈੱਟ ਪੂਰਾ। ਸੈਟ ਪੂਰਾ ਫਾਇਦਾ ਪੜਾਉਣਾ ਉਸਤਾਦ ਜੀ। ਲੇਕਿਨ ਉਸਤਾਦ ਜੀ ਜੇ ਦੋ ਕੁੱਤੇ ਦੇ ਕੰਨ ਲਵਾ ਲਾ, ਤੇਰੇ ਇੰਜ ਖੜੇ ਵੀ ਹੋਇਆ ਕਰਨਗੇ ਮਾੜੀ ਜਿਹੀ ਆਹਟ ਤੇ। ਹਾਂਜੀ ਕੁੱਤੇ ਵੀ ਹਾਂ ਚੌਕਸ। ਕੁੱਤੇ ਦੇ ਕੰਨ ਲਵਾਣੇ ਨਾਲ ਇਹਨੂੰ ਮੁੜੀ ਹੋਈ ਪੂਛ ਵੀ ਲਵਾ ਦਿੰਦੇ ਆ, ਚੱਲ ਪੂਰੀ ਬਹੁਤ ਅੱਛੇ। ਵਫਾ। ਆ ਵੀ ਜਿੱਥੋਂ ਲੱਭਣਾ ਫਿਰ ਪੂਰਾ ਸੈੱਟ ਲੱਭ ਲੈਣੇ। ਫਿਰ ਦਰਮਿਆਨ ਚ ਮਿੱਠਾ ਕੱਢ ਦੇ, ਦਰਮਿਆਨ ਚ ਵੀ ਕੁੱਤਾ ਫਿੱਟ ਕਰਾ ਲਾ। ਵੀ ਦਰਮਿਆਨ ਚ ਮਿੱਠਾ ਹੀ ਹੈ, ਪਿੱਛੇ ਪੂਛ ਵੀ ਹੋਰ ਆ, ਇੱਕ ਕੰਨ ਵੀ ਕੁੱਤੇ ਦੇ। ਹੁਣ ਵੇ ਨਾ ਬੈਲ ਵੱਜੀ ਨਾ, ਤੂੰ ਨੱਸ ਕੇ ਬਾਹਰੋਂ ਵੀ ਹੋਇਆ ਨਾ, ਫੇਰ ਆ ਕੇ ਬਹਿ ਜਾਣਾ। ਸਹੀ ਗੱਲ। ਇੰਨੀ ਭੀੜ ਹੋਈ ਤੇ ਯਾਰ ਕੀ ਤਜਰਬਾ ਇਸ ਭਾਈ ਨੂੰ ਕੁੱਤਿਆਂ ਦਾ ਯਾਰ। ਕਿਤੇ ਉਹਨਾਂ ਦੇ ਬਿਸਕੁਟ ਤਾਂ ਨਹੀਂ ਚਾਹ ਰਖਾਈ ਨੇ ਕੁੱਤਿਆਂ ਦੇ? ਮੈਂ ਤੁਹਾਨੂੰ ਦੱਸਦਾ, ਇੱਕ ਜਰਮਨ ਸ਼ੈਫਰਡ ਦਾ ਪੋਆ, ਇੱਕ ਲੈਬਰੇ ਦਾ ਪੋਆ, ਦੋਵੇਂ ਕੁਆਲਿਟੀਆਂ ਹੋਣਗੀਆਂ ਇਹਦੇ ਵਿੱਚ। ਸਟਾਈਲ ਵੀ ਫੜਿਆ ਕਰੇਗਾ ਤੇ ਗੇਂਦ ਵੀ। ਤੇ ਗੇਂਦ ਵੀ। ਸਹੀ ਗੱਲ। ਸਦਕੇ ਜਾਵਾਂ, ਇੱਧਰ ਮੇਰੀ ਸ਼ਕਤੀਆਂ ਹੋਰ ਆ, ਇੱਧਰ ਮੇਰੀਆਂ ਸ਼ਕਤੀਆਂ ਹੋਰ ਵਾ। ਹਾਂ ਉਹ ਯਾਰ ਡਬਲ ਮਾਈਂਡਡ ਹੋ ਜਾਏਗਾ ਤੂੰ, ਇਹ ਕੋਈ ਸੌਖੀ ਗੱਲ ਨਹੀਂ ਉਸਤਾਦ ਜੀ ਏਦਾਂ ਅੱਛਾ ਚਲੋ ਜੀ, ਇਹ ਤੇ ਕੰਨਾਂ ਦਾ ਫਾਈਨਲ ਕਰੋ ਵੀ ਕੁੱਤੇ ਦੇ ਕੰਨ ਲਵਾ ਕਰਦੇ। ਉਹ ਯਾਰ ਮਾਫੀ ਦਿਓ ਉਸਤਾਦ ਜੀ, ਤਾਂ ਹੁੰਦਾ ਭਲਾ ਇਹਦਾ ਕਿੱਥੇ ਹੁੰਦਾ ਵਾ? ਮੈਂ ਤੁਹਾਨੂੰ ਦੱਸਿਆ ਫਲਾਣੇ ਮੁਲਕ 'ਚ ਪਤਾ ਨਹੀਂ ਕਿੱਥੋਂ ਬੱਕਰੀ ਦਾ ਦਿਲ ਪਾਇਆ, ਬੰਦਾ ਪ੍ਰੋਬਲਮ ਹੋ ਗਿਆ, ਬੰਦੇ ਨੇ ਹਫਤਾ ਨਹੀਂ ਕੱਢਿਆ, ਬੰਦਾ ਬੈ ਕਰੀ ਜਾਵੇ। ਅੱਛਾ ਜੀ ਚਲੋ, ਖੋਤਾ ਜਾਂ ਕੁੱਤਾ, ਇਹ ਦੋਵਾਂ ਚੋਂ ਇੱਕ। ਹੁਣ ਆ ਜਾਓ ਗਲੇ ਤੇ। ਨਹੀਂ, ਇਹਨੂੰ ਨਹੀਂ ਪਸੰਦ ਨਾ ਤੇ ਹਾਥੀ ਦੇ ਲਵਾ ਦਿੰਦੇ ਫਿਰ ਵੱਡੇ ਕੰਨ। ਓਏ ਬੈਸ਼ਾ, ਮੈਂ ਕਿਤੇ ਪੀਰਾਂ ਨੂੰ ਝੱਲ ਦੇਣੀ ਕੰਨ ਦੇ ਨਾਲ ਇੰਜ ਕਰਕੇ, ਐਡੇ ਕੰਨ ਦੇਈ ਜਾਂਦੇ ਆ। ਦੱਸ, ਜਿੱਧਰੋਂ ਮਰਜ਼ੀ ਕੰਨ ਲਹਿਰਾਂਦਾ ਨਿਕਲ ਗਿਆ, ਇੰਜ ਬੁੱਕਲ ਵੀ ਮਾਰ ਲਈ ਕੰਨ ਦੀ। ਇੱਕ ਕੰਨ ਮੈਂ ਥੱਲੇ ਵਿਛਾ ਲਿਆ, ਤੇ ਫਿਰ ਪਿੱਛੇ ਕੀ ਰਹਿਣਾ? ਸੁੰਡ ਉਹ ਵੀ ਲਵਾ, ਰੋਲਾ ਮਕਾ ਪੂਰਾ। ਸੁਣ ਮੇਰੇ ਇੱਥੇ ਨਾ ਲਵਾਇਆ, ਮੇਰੇ ਵੈਸੇ ਏਦਾਂ ਹੱਥ 'ਚ ਫੜਾ ਦਿਓ, ਮੈਂ ਸੁਣ ਹੱਥ 'ਚ ਫੜੀ ਰੱਖੂੰਗਾ। ਮਸ਼ਵਰਾ ਤੇ ਬੜਾ ਅੱਛਾ ਵਾ, ਲੇਕਿਨ ਉਹਦੇ ਲਈ ਥੋੜਾ ਜਿਹਾ ਖਪਣਾ ਪੈਣਾ ਉਸਤਾਦ ਜੀ। 2 ਸੋਟੀਆਂ ਚਾਹੀਦੀਆਂ ਵੱਡੀਆਂ, ਉਹ ਕਰਨੀਆਂ। ਜ਼ਰਾਫੇ ਦੇ ਕੰਨ ਲਵਾ ਲਵੇ।
ਉੱਤੇ ਲੱਗੇ ਹੋਣਗੇ, ਇਹਨੂੰ ਥੱਲੇ ਆਵਾਜ਼ ਆਏਗੀ ਕਲੀਅਰ। ਐਸੀ ਗੱਲ ਆ। ਸਭ ਤੋਂ ਖੂਬਸੂਰਤ ਮਸ਼ਵਰਾ ਦਿੱਤਾ ਜੀ। ਲੈ ਵੀ ਇਸ ਤੋਂ ਅੱਗੇ ਫੈਸਲਾ ਫਾਈਨਲ ਨਹੀਂ ਚਲੋ ਐ ਦੱਸੋ ਹੋ ਕੀ ਗਿਆ, ਜਵਾਬ ਆ? ਆ ਹੋ ਗਿਆ। ਇਹ ਹੁਣ 2-3 ਆਪਸ਼ਨਾਂ ਜੋ ਇੱਕ ਅਸੀਂ ਕਰਾ ਲਾਂਗੇ। ਠੀਕ ਹੈ। ਹੁਣ ਆ ਜਾਓ ਇਹਦੇ ਨੱਕਲ ਜਾਂ ਗਲੇ ਵਾਲ। ਨਹੀਂ ਗਲੇ ਦਾ ਉਸਤਾਦ ਜੀ ਗਲੇ ਦੇ ਇਹਦੇ ਉਹਦੇ ਜੌਨਸਨਸ ਆ, ਜੌਨਸਨ ਨਟਸ ਜੌਨਸਨ ਟਜ਼ਲਸ। ਕਾਉਂਸਲਸ। ਟੌਨਸ ਹਾਂ ਯੂਨੀਅਨ ਟੌਨਸਸ ਆ ਇਹਦੇ। ਇਹਦੇ ਉਸਤਾਦ ਜੀ ਭਲਾ ਕਿਹੜਾ ਗਲਾ ਪਵਾਓ? ਉਹ ਕਹਿੰਦੇ ਨਹੀਂ ਗਲੇ ਲਿਪਟੇ हैं वो बिजली के डर से। ਹਾਂ ਉਹ ਇਹਦੇ ਨਹੀਂ ਇਹਦੇ ਉਹ ਗਲਾ ਪਵਾ ਜਿਹੜਾ ਕਹਿੰਦਾ ਨਹੀਂ ਯਾਰ ਇਹਦੇ ਗਲਾ ਹੀ ਪੈ ਗਿਆ ਮੇਰੇ। ਉਹ ਤੁਸੀਂ ਦੇਖਿਆ ਨਾ ਮੈਂ ਅਕਸਰ ਬੈਠਾ ਕਰੂੰ ਨਾ। ਹਾਂ ਆਹੋ ਇੱਥੇ ਨਾ ਇੱਕ ਹੁੰਦਾ ਵਾ ਥਾਇਰਾਇਡ ਥਾਇਰਾਇਡ ਹੁੰਦਾ ਨਾ ਸਾਜੀ, ਉਹ ਗਲਾ ਤੁਹਾਡਾ ਜਿਹੜਾ ਹੁੰਦਾ ਨਾ ਐ ਔਖਾ ਜਿਹਾ ਤੁਹਾਡਾ ਪਾਣੀ ਲੰਘਦਾ, ਹਾਂ ਉਹ ਮੈਂ ਹੁਣ ਕਰ ਰਿਹਾ ਵਾ। ਮੇਰਾ ਆਹ ਮਾਸ ਵੀ ਸੈੱਟ ਹੋ ਗਿਆ ਵਾ। ਉਹ ਥਾਇਰਾਇਡ ਜਿਹੜਾ ਹਲਕਾ ਸਾ ਹੋ ਰਿਹਾ ਸੀ ਉਹ ਵੀ ਬਿਲਕੁਲ ਸੈੱਟ ਹੋ ਗਿਆ। ਗਲੇ ਦਾ ਟੌਨਸਿਲ ਦਾ ਤਾਂ ਪ੍ਰੋਪ ਕਰਾਉਣਾ ਆਪਰੇਸ਼ਨ, ਇਹ ਨਾਲੀ ਪਾਉਣੀ ਬਸ। ਨਾਲੀ ਬਣੀ ਹੈ। ਮੈਂ ਕਹਿੰਦਾ ਪੂਰਾ ਗਟਰ ਪਵਾ ਨਾਲੀ ਦੇ ਨਾਲ ਉਹ ਗਟਰ ਵੀ ਆ ਜਾਏਗਾ ਨਾ ਮਿੱਠੇ। ਵਜ਼ਨ ਘਟਾਉਣਾ ਹੋਵੇ ਨਾ, ਵਜ਼ਨ ਘਟਾ ਅੰਕਲ ਸਿਲੰਡਰ ਪਾੜੇ, ਤੁਹਾਡਾ ਵਜ਼ਨ ਬੜਾ ਸੋਹਣਾ ਘਟ ਜੇ। ਮੈਂ ਤੁਹਾਨੂੰ ਕਹਿੰਦਾ ਨਾਲੀ ਦੇ ਨਾਲ ਗਟਰ ਹੋਣਾ ਚਾਹੀਦਾ, ਪੂਰਾ ਕਨੈਕਸ਼ਨ ਸੀਵਰੇਜ ਦਾ ਪੂਰਾ ਨਿਜ਼ਾਮ ਹੋਣਾ ਚਾਹੀਦਾ। ਇਸ ਨਾਲੀ ਤੇ ਫਿਰ ਬੱਚਾ ਵੀ ਬਿਠਾ ਜਾਂਦਾ ਕਰਦਾ, ਸਹੀ ਨਹੀਂ? ਤੇ ਯਾਰ ਹੁਣ ਮੂੰਹ ਤੇ- ਚੌਥੇ ਦਿਨ ਮਿੱਠੇ ਦੇ ਅੰਦਰ ਸਰੀਆ ਲੈ ਕੇ ਬੰਦਾ ਵੜੇਗਾ ਵਿੱਚ। ਕਹਿੰਦਾ ਕਿ ਪਾਗਲ ਆ ਤੂੰ। ਸਾਜੀ ਇਹਨਾਂ ਰੋਲਿਆਂ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਮਸ਼ਵਰਾ ਤੁਹਾਡੀ ਇਜਾਜ਼ਤ ਨਾਲ ਦਾਂਗਾ ਮਿੱਠੇ ਲਈ। ਅਫਰੀਕਾ ਜਾਣਾ ਪੈਣਾ, ਉਹ ਜਿਹੜੇ ਧੌਣ ਚ ਕੜੇ ਪਾ ਕੇ ਨਹੀਂ ਲੰਮੀਆਂ ਧੌਣ ਵਾਲੀ, ਹਾਂ ਉਹ ਗਲਾ ਪਵਾ ਦੋ ਇਹਨੂੰ। ਆਏ ਉਹਦੇ ਨਾਲ ਗਰਦਨ ਸਲਿਪ ਐਂਡ ਸਮਾਰਟ ਹੋ ਜਾਂਦੀ, ਕਿਊਟ ਲੱਗਦੀ ਆ। ਉੱਥੇ ਮੈਂ ਗਿਆ ਜੀ, ਉਹ ਮੁਲਕ ਹੈਗਾ ਚੰਗਮਾਈ। ਚੰਗ ਮਾਈ ਸਾਜੀ ਮਾਫੀ ਦੇ ਨਾਲ ਮੈਂ ਤੁਹਾਨੂੰ ਗੱਲ ਦੱਸਾਂ, ਉਹ ਕਿਉਂ ਪਾਉਂਦੇ ਸੀ ਭਲਾ? ਹਾਂ ਉਹ ਉਸਤਾਦ ਜੀ ਉਹਨਾਂ ਨੂੰ ਸ਼ੇਰ ਪੈ ਜਾਂਦਾ ਸੀਗਾ। ਹੈ ਹਾਂ ਹਾਂ ਉਹਨਾਂ ਨੂੰ ਸ਼ੇਰ ਉਹਨਾਂ ਤੇ ਹਮਲਾ ਕਰਦਾ ਸੀ, ਫਿਰ ਉਹਨਾਂ ਨੇ ਉਹ ਕੜੇ ਲਾਣੇ ਸ਼ੁਰੂ ਕਰ ਦਿੱਤੇ ਗਲੇ ਤੇ ਉਹ ਗਲੇ ਤੇ। ਫਿਰ ਉਹਨਾਂ ਨੇ ਉਹ ਸੋਨੇ ਦੇ ਕੜੇ ਲਾਏ, ਫਿਰ ਉਹ ਚੋਰ ਪੈਣੇ ਸ਼ੁਰੂ ਹੋ ਗਏ। ਠੀਕ ਹੈ ਨਾ, ਉਹ ਨਾ ਅੱਗੇ ਜੋ ਕਰੇ ਨਾ ਪਿੱਛੇ ਜੋ ਕਰੇ, ਲੇਕਿਨ ਇਹਦੀ ਧੌਣ ਲੰਬੀ ਹੋ ਸਕਦੀ ਉਸਤਾਦ ਜੀ। ਪੈਪ ਜਦੋਂ ਪਵਾਏਗਾ ਨਾ, ਐਲਬੋ ਪੀ ਟਰੈਫ। ਹਾਂ ਇੱਥੇ ਬਹਿ ਜਾ। ਹਾਂ ਮੈਂ ਸਮਝਦਾ। ਦੱਸੋ ਉਸਤਾਦ ਜੀ ਕੋ ਮਸ਼ਵਰਾ ਦੇ ਵੀ ਧੌਣ ਲੰਬੀ ਕਰਕੇ ਮੈਂ ਝਾਤੀ ਮਾਰਿਆ ਕਰਨੀ। ਦੱਸੋ ਜਰਾ। ਉਹ ਕਹਿੰਦਾ ਪਾਣੀ ਅੜਦਾ ਉਸਤਾਦ ਜੀ, ਉਹਦਾ ਕੋਈ ਹੱਲ ਦੱਸੋ। ਉਹ ਪਾਣੀ ਅੜਦਾ ਭਰਾਵਾ, ਕਿਤੇ ਬਾਸਾ ਚੋਂ ਬੰਦਾ ਨਾ ਲਿਆਈ। ਉਹ ਵੈਸੇ ਗੱਲ ਕੀਤੀ ਹੈ ਕਿ ਮਰਦ ਹੁੰਦਾ ਵਾ, ਮੈਨੂੰ ਕੀ ਲੱਗੇ ਭਾਈ? ਇਹਦਾ ਮਤਲਬ ਮੈਂ ਸਵੇਰੇ ਠਾ ਕੇ ਉਠਾ ਮਿਠਾਈ ਗਲੇ ਅੱਛਾ ਯਾਰ ਮੇਰੀ ਗੱਲ ਸੁਣ, ਤੂੰ ਇਕੱਠਾ ਪੈਕ ਕੁੱਤਿਆਂ ਦਾ ਕੰਮ ਕਰ ਲੈ। ਗਲਾ ਵੀ ਉਹਦਾ ਹੀ ਪਵਾ ਲਾ, ਕੰਨ ਵੀ ਉਹਦੇ ਪਵਾ ਲਾ, ਸੁੰਗੜ ਦੀ ਹਿੱਸ ਨੱਕ ਤੇਰੇ ਦੇ ਗਦੂਦਾਂ ਵਾ ਉਹ ਵੀ ਉਹਦੀਆਂ ਪਵਾ ਲਾ। ਤੇਰਾ ਸੁੰਗੜ ਵਾਲਾ ਕੰਮ ਇੱਥੋਂ ਨਹੀਂ ਦਿਹਾੜੀ ਲੱਗੀ ਕਿਸੇ ਪੁਲਿਸ ਵਾਲੇ ਦੇ ਨਾਲ ਆਰਾਮ ਨਾਲ ਮਹੀਨੇ ਤੇ 50-60 ਹਜ਼ਾਰ ਤੇ ਲੱਗ ਜਾ। ਜਿੱਥੇ ਚੋਰੀ ਹੋਈ ਸੁੰਘ ਕੇ ਦੱਸਦਾ ਭਾਜੀ ਇੱਧਰ ਹੋਇਆ। ਨਾਲੇ ਉਸਤਾਦ ਜੀ ਪੈਟਰੋਲ ਦੀ ਬੜੀ ਬਚਤ ਆ, ਕਾਰ ਦੇ ਮਗਰ ਭੱਜਦੇ ਇਹਨੇ ਘਰ ਤੋਂ ਲਿਆ ਕਰਨਾ। ਹਾਂ ਔਰ ਤੂੰ ਥੱਕਣਾ ਵੀ ਨਹੀਂ। ਹਾਂ ਥੱਕਦਾ ਹੈ, ਮੈਂ ਥੱਕਣਾ ਕਿਉਂ ਨਹੀਂ? ਮੈਂ ਥੱਲੋਂ ਤਾਂ ਉਹ ਮਿੱਠਾ ਹੀ ਰਹਿਣਾ ਨਾ, ਉਤੋਂ ਹੀ ਹਲਕਾ ਜਿਹਾ ਮੈਂ ਕਿਤੇ ਫੂਲੀ ਟੈਪ ਹੋਣਾ ਵਾ। ਵੀ ਥੱਲੋਂ ਤਾਂ ਮਿੱਠਾ ਹੀ ਰਹਿਣਾ, ਮਸ਼ੀਨ ਜੀ ਤੇ ਉਹੀ ਰਹਿਣਾ। ਤੇ ਪਿੱਛੇ ਰਹਿ ਕੀ ਗਿਆ ਫਿਰ ਲੱਤਾਂ ਮੈਨੂੰ ਆਰਾ ਦੀ। ਅੱਬਾ ਚਲੋ ਵੀ ਬੁਆ ਸਾਰਾ ਕੁਝ। ਫੇ ਮੈਨੂੰ ਮੇਰੀ ਛੁੱਟੀ ਕਰਾ ਦਿਓ ਤੇ ਆ ਵਿੱਚੋਂ ਗੁੱਲੀ ਜੀ ਜਿਹੜੀ ਆ ਉਹ ਚਾਰਾਂ ਲੱਤਾਂ ਦੇ ਵਿੱਚ ਅਸੀਂ ਫਿੱਟ ਕਰਾ ਲੈਨੇ। ਸਹੀ ਨਹੀਂ, ਸ਼ਾਮ ਨੂੰ ਆ ਕੇ ਸੈੱਟ ਤੇ ਇਹਨੇ ਦੋਵੇਂ ਗੋਡੇ ਇਕੱਠੇ ਕਰਕੇ ਬਾਹਾਂ ਲੰਮੀਆਂ ਕਰਕੇ ਲੈ ਗਏ। ਡਬਲ ਕੰਮ ਆ, ਰਾਤ ਨੂੰ ਚੌਕੀਦਾਰਾ ਕਰ ਗਲੀ 'ਚ। ਰੋਟੀ ਦਿੱਤੀ ਨੂੰ ਉਹਦੇ ਆਲੇ ਦੁਆਲੇ ਪਹਿਲੇ ਘੁੰਮ ਕੇ ਫੇਰ ਖਾਂਦਾ। ਅੱਛਾ ਤਸਵਰਾਤੀ ਜਿਹਾ ਮੈਨੂੰ ਜੋ ਕੁੱਤਾ ਬਣਾਈ ਬੈਠੇ ਆ। ਨਹੀਂ ਤੇਰੇ ਚ ਸਪੇਅਰ ਪਾਰਟ ਉਹਦਾ ਆਣਾ ਵਾ। ਉਹ ਚਪੇਨ ਪਾਤ ਨਹੀਂ ਆ ਆਪਾਂ ਤਿੰਨੇ ਆਈਟਮਾਂ ਤੇ ਮੈਂ ਪੂਰਾ ਕੁੱਤਾ ਹੋ ਜਾਣਾ। ਅੱਧਾ ਕਿਤੇ ਤੂੰ ਪਹਿਲੇ ਵੀ ਆ। ਹੈਂ? ਤੇ ਤੂੰ ਮੈਨੂੰ ਸ਼ੇਰ ਸੁਣਾ ਕੇ ਨਾ ਮੈਂ ਆਪਣਾ 10 ਹੈ 10 ਗੁੱਸਾ ਨਾ ਮਿੱਠੇ ਕਰਿਆ ਕਰ। ਉਹ ਕੁੱਤਾ ਬਣਾਈ ਬੈਠਾ ਮੈਨੂੰ। ਨਹੀਂ ਯਾਰ, ਉਹਦੇ ਕਹਿਣ ਨਾਲ ਤੂੰ ਬਣ ਜਾਣਾ ਵਾ। ਚੀਜ਼ਾਂ ਹੀ ਤਾਂ ਉਹ ਲੱਗਣ ਡੀਆਂ ਮੈਨੂੰ। ਨਹੀਂ ਮੈਂ ਕਵਾਂਗਾ ਤੇ ਫਿਰ ਰਹਿਣਾ। ਸਾਹਬ ਕਹਿਣਗੇ ਤੇ ਤੁਸੀਂ ਚਾਰ ਆਨੇ ਮੇਰੇ ਤੇ ਲਾ ਕੇ ਨਾ ਮੈਨੂੰ ਪੂਰਾ ਇੱਕ ਕੰਪਲੀਟ ਇਨਸਾਨ ਬਣਾਓ। ਮੈਂ ਕਿਤੇ ਦੂਰ ਜਾਣਾ ਚਾਹੁੰਦਾ ਵਾ। ਨਿਊ ਹਨ ਬਣ ਜਾ। ਨਾ ਜਿੱਥੇ ਮਰਜ਼ੀ ਚਲਾ ਜਾ। ਆਹੋ ਕਹਿਣਾ ਲੋਕਾਂ ਨੇ ਇਹੀ ਆ ਕਿ ਵੀ ਹਾਂਜੀ। ਕੀ ਲੇਕਿਨ ਉਸਤਾਦ ਜੀ ਉਹਦੀ ਇੱਕ ਸੈਕੀ ਹੋ, ਜਿੱਤੀ ਮਰਜ਼ੀ ਦੂਰ ਚਲਾ ਜਾਏ ਇਹਨੂੰ ਯਾਦ ਸਤਾਣੀ ਮਾਰਦਾ, ਇਹ ਆਏਗਾ ਇੱਕ ਦਿਨ। ਅਗਰ ਇਹਨੇ ਉਹਦੇ ਕੰਨ ਪਵਾ ਲਏ ਨਾ ਉਹਦੇ ਦੇ, ਮਾਫੀ ਨਾ ਉਸਤਾਦ ਜੀ, ਇਹਨੇ ਯਾਦ ਰੱਖਣਾ ਜਿੰਨੇ ਉਹਨੂੰ ਦਵਾਈ ਪਿਲਾਣੀ ਚਮਚੀਆਂ ਨਾਲ, ਹਾਂ ਅੱਖਾਂ ਚੱਖਾਂ ਪੈ ਜਾਵੇ ਤੇ ਸਾਰੀ ਜ਼ਿੰਦਗੀ ਉਹ ਬੰਦਾ ਨਹੀਂ ਇੱਧਰ ਉੱਧਰ ਹੁੰਦਾ। ਹਾਂ ਸਿਰਫ ਇਹਨੇ ਗਲਾ ਕੰਨ ਤੇ ਨੱਕ ਕੁੱਤੇ ਦਾ ਪਵਾਣਾ, ਰਾਤ ਨੂੰ ਇਹਦੀਆਂ ਅੱਖਾਂ ਨਾ ਚਮਕਣ ਸਾਨੂੰ ਫੜ ਲਈ। ਐਦਾਂ ਹੀ ਉਹ ਰਿਫਲੈਕਟ ਤੇਰੇ ਤੇ ਪਤਾ ਕੀ ਹੈ, ਜਿਹੜਾ ਗੈਟਅਪ ਨਹੀਂ ਹੁੰਦਾ ਇਹ ਬੰਦੇ ਤੇ ਅਸਰ ਕਰਦਾ ਵਾ। ਤਾਰੀ ਕਰ ਉਹੀ ਕੁਝ ਕਰਨਾ। ਹਾਂ ਤੇ ਜਦੋਂ ਤੇਰਾ ਨਾਲ ਟੂਟੂ ਬਣਵਾ ਲਾ, ਨਾਲ ਉਹ ਗੋਰਿਆਂ ਨੇ ਕੀਤਾ ਇੱਥੇ ਹੋਰ ਸੰਗਲੀ ਜੀ ਪਵਾ ਲਾ, ਨਾਲ ਇੱਕ ਅੱਛੀ ਜੀ ਸੰਗਲੀ ਲੈ ਕੇ ਤੇ ਤੈਨੂੰ ਜੁਗਤ ਕਰਕੇ ਮੈਂ ਫਰੈਂਡ ਤੇ ਕਹਿ ਕਰਾਂ ਐ ਵੀ ਕਰਿਆ ਕਰ। ਨਹੀਂ ਜੁਗਤ ਤੋਂ ਪਹਿਲੇ ਵੀ ਕਰ ਲਾ। ਉਸਤਾਦ ਜੀ ਸੱਚੀ ਨਹੀਂ, ਅਗਰ ਉਹਨਾਂ ਕੋਲ ਥੋੜੀ ਜਿਹੀ ਸੈਂਸ ਹੋਵੇ ਤਾਂ ਕੋਈ ਸੈਂਸ ਹੈ ਨਾ, ਉਹ ਖਜ਼ਾਨਾ ਲੱਭ ਲੈਂਦੇ ਨੇ ਜ਼ਮੀਨ 'ਚੋਂ ਖੋਦ ਕੇ। ਸਹੀ ਗੱਲ ਉਹ ਖਰਗੋਸ਼ ਦੇ ਲਵਾ
ਸਦਕੇ ਜਾਵਾਂ ਆਪਣਾ ਘਰ ਹੀ ਪੱਟ ਦਵਾਂ ਸਰਾਖ ਕਰ ਕਰਕੇ ਹੈਂ। ਨਹੀਂ ਖਰਗੋਸ਼ ਦਾ ਇੱਥੇ ਨੁਕਸਾਨ ਕਰੇਗਾ ਇਹ। ਦਿਲ ਕਰੇ ਗੇਟ ਦੇ ਬਾਹਰੋਂ ਵੜੇ ਮੇਰੇ ਕਮਰੇ ਚੋਂ ਨਿਕਲੇ। ਮੈਂ ਇੱਥੋਂ ਬਾਹਰ ਨਿਕਲ ਕੇ ਜੂਤ ਕਰਕੇ ਫੇਰ ਅੰਦਰ। ਨਹੀਂ ਖਰਗੋਸ਼ ਉਸਤਾਦ ਜੀ, ਖਰਗੋਸ਼ ਨਹੀਂ ਆਪਣੇ ਬੱਚੇ ਹੀ ਖਾ ਜਾਂਦੀ ਹੈ। ਖਰਗੋਸ਼ ਨਹੀਂ ਹਾਂ, ਓਏ ਉਹ ਸੱਪ ਖਾਂਦਾ ਵਾ ਯਾਰ। ਖਰਗੋਸ਼ ਨਹੀਂ ਵੀ ਖਾਂਦੀ ਓ ਹੈ ਯਾਰ ਖਰਗੋਸ਼ ਨਹੀਂ ਨੂੰ ਕਾਹਤੋਂ ਆਪਣੇ ਬੱਚੇ ਖਾਣੇ ਆ? ਐਡੇ ਉਹਦੇ ਬੱਚੇ ਕਿਤੋਂ ਇਹਨਾਂ ਦੀ ਸੈਰ ਖਰਗੋਸ਼ ਦੇ ਪੈਰ ਸੜੇ, ਉਹਨੇ ਬੱਚੇ ਪੈਰਾਂ ਥੱਲੇ ਲੈ ਲਏ। ਖਰਗੋਸ਼ ਨਹੀਂ ਖਾਂਦੀ। ਓਏ ਤੇ ਨਹੀਂ ਸੁਣਿਆ ਯਾਰ ਜਿਹੜੀ ਸਾਈਡ ਤੇ ਇਹ ਰਹਿੰਦੇ ਉਧਰ ਖਰਗੋਸ਼ ਨਹੀਂ ਬੱਚੇ ਖਾਂਦੀ ਆ। ਸੱਪ ਬਿਲਕੁਲ ਪਾਲਦਾ ਅੱਛੇ ਤਰੀਕੇ ਨਾਲ ਹਨਾ। ਸਭ ਫੈਮਿਲੀ ਜਿਹਾ ਵਾ। ਨਹੀਂ ਖਰਗੋਸ਼ ਨਾ ਬਣੀ ਓਏ। ਨਾ ਖਰਗੋਸ਼ ਉਸਤਾਦ ਜੀ, ਇਹਦਾ ਗਲਾ ਜਿਹੜਾ ਨਾ ਮਗਰਮੱਛ ਦਾ ਲਵਾਉਂਦੀ ਹੈ, ਉਹ ਐ ਹੋ ਜਾਏਗਾ ਅੱਗੋਂ ਲੰਮਾ। ਉਹ ਨਹੀਂ ਯਾਰ, ਕੰਨ ਖੋਤੇ ਦੇ ਲਵਾਵੇ, ਠੀਕ ਹੈ ਨਾ। ਗਲਾ ਉਹ ਉਸਤਾਦ ਜੀ ਜਿਹਦਾ ਕਹਿ ਰਹੇ ਉਹਦਾ ਪਵਾਵੇ। ਅੱਛਾ ਝੋਲੀ ਵੀ ਪਵਾ ਲਵੇ ਉਸਤਾਦ ਜੀ। ਕਾਂਗਰੂ ਉਹਨੇ ਤਾਂ ਮੈਂ ਕਹਿੰਦਾ ਕਿ ਮੈਂ ਆਪਣਾ ਨੂੰ ਬੰਨਿਆ ਸਹੀ ਨਹੀਂ। ਨਹੀਂ ਤੇਰੇ ਹਰ ਜਾਨਵਰ ਤੇਰੇ ਅੰਦਰੋਂ ਨਜ਼ਰ ਆਵੇ। ਉਸਤਾਦ ਜੀ ਇਹਦਾ ਇੱਥੇ ਨਾ ਥੋੜਾ ਜਿਹਾ ਐ ਕਾਂ ਨੂੰ ਸਿੰਘ ਬਣਵਾ ਦਿੰਦੇ, ਰਾਈਨੋ ਬਣ ਜਾਏ। ਨੱਕ ਦੀ ਜਗ੍ਹਾ ਨਾ ਨੱਕ ਅੱਗੋਂ ਥੋੜੀ ਉਹਦੀ ਬੋਲਣ ਵਾਲੇ ਤੋਤੇ ਦੀ ਲਵਾ ਲਾ ਚੁੰਝ। ਤੂੰ ਆਪਣੇ ਬੱਚਿਆਂ ਨੂੰ ਕੀ ਮੈਂ ਬੇਟਾ ਹਰ ਰੂਪ ਚਾਹਾਂਗਾ। ਤੇ ਬੋਲ ਮੈਂ ਬਾਂਦਰ ਦਾ ਲਵਾ ਲੈ ਤੇ ਆ ਬੈਠਾ ਰਹਿ ਕਰ। ਨਹੀਂ ਦਾਨਿਸ਼ ਤੂੰ ਕਦੀ ਜ਼ਿੰਦਗੀ 'ਚ ਝੂਠ ਬੋਲਿਆ? ਝੂਠ ਬੋਲਦਾ ਤੂੰ? ਉਸਤਾਦ ਜੀ ਤੁਹਾਡੇ ਸਾਹਮਣੇ ਹੀ ਆ, ਨਹੀਂ ਕਦੀ ਬੋਲਿਆ। ਨਹੀਂ ਬੋਲਦਾ? ਨਹੀਂ। ਤੂੰ ਝੂਠ ਬੋਲਣਾ ਸ਼ੁਰੂ ਕਰ, ਫਿਰ ਸ਼ਾਇਦ ਉਹਦੇ ਨਾਲ ਤੇਰੇ ਲਾਂਤਾਂ ਪੈਣ ਤੇ ਤੇਰਾ ਰੰਗ ਥੋੜਾ ਚਿੱਟਾ ਹੋ ਜਾਏ। ਇਹਦਾ ਉਲਟ ਹਿਸਾਬ ਚੱਲ ਰਿਹਾ। ਮੈਂ ਤੈਨੂੰ ਸਹੀ ਕਹਿ ਰਿਹਾ। ਇਹ ਨਹੀਂ ਇਹ ਸੱਤ ਤੇ ਹੀ ਆ। ਥੱਲੋਂ ਵੀ ਸੱਤੇ ਦਾਵਾ ਕਾਲ ਗਿਆ ਵਾ। ਨਹੀਂ, ਇੱਧਰ ਨਹੀਂ। ਤੱਕ ਕਾਲਾ ਵਾ। ਮੈਂ ਤੈਨੂੰ ਕਹਿ ਰਿਹਾ ਇੱਕ ਦਿਨ ਚਿੱਟਾ ਹੋ ਗਿਆ, ਸਾਰੇ ਮੁੱਲਿਆਂ ਦਾ ਕਹਿਣ ਓਏ ਆਹ ਕੀ ਕਰਾ ਲਿਆ ਈ ਓਏ। ਕੋਈ ਇਹਨੇ ਕਿਸੇ ਯਤੀਮ ਦਾ ਮਾਲ ਖਾਦਾ ਜੀ। ਹਾਂ ਕਸਮੇ ਵੀ। ਯਾਰ ਉਸਤਾਦ ਜੀ, ਇਹ ਕੀ ਉਲਟ ਗੱਲ ਹੋਈ? ਨਹੀਂ ਤੇਰਾ ਕੋਈ ਹਿਸਾਬ ਪੁੱਠਾ ਚੱਲ ਰਿਹਾ। ਕੁਛ ਵੀ ਨਹੀਂ ਉਸਤਾਦ ਜੀ, ਨਾ ਕਦੀ ਕਿਸੇ ਨਾਲ ਜ਼ਿਆਦਤੀ ਕੀਤੀ। ਤੂੰ ਕਦੇ ਕਿਸੇ ਸਕਿਨ ਵਾਲੇ ਕੋ ਗਿਆ? ਹਾਂਜੀ, ਸਕਿਨ ਵਾਲੇ ਕੋਲ ਵੀ ਗਿਆ। ਫਿਰ ਅੱਗੇ ਉਸਤਾਦ ਜੀ ਮੇਰਾ ਰੰਗ ਬੜਾ ਜ਼ਿਆਦਾ ਕਾਲਾ ਸੀ ਪਹਿਲੇ? ਹਾਂਜੀ, ਪਹਿਲੇ ਯਾਨੀ ਕਿ ਤਕਰੀਬਨ ਜਦੋਂ 10-12 ਸਾਲ ਤੱਕ। ਅੱਛਾ। ਉਸ ਤੋਂ ਬਾਅਦ ਮੈਂ ਇੱਕ ਡਾਕਟਰ ਨੂੰ ਮਿਲਿਆ, ਉਹਨੇ ਥੋੜਾ ਬਹੁਤਾ ਸਿੱਧਾ ਪੱਧਰਾ ਕਰਤਾ ਤੁਹਾਡੇ ਸਾਹਮਣੇ। ਅੱਛਾ। ਇਹ ਇੱਕ ਸਕਿਨ ਵਾਲੇ ਕੋ ਗਿਆ, ਉਹ ਉੱਠ ਕੇ ਬਾਹਰ ਰਿਸੈਪਸ਼ਨ ਵਾਲੇ ਕੋ ਜਾ ਕੇ ਨਾ, ਉਹ ਮੇਰਾ ਨਵਾਂ ਕੰਮ ਆ, ਕਿਹਨੂੰ ਭੇਜੀ ਜਾਣ ਰਿਹਾ। ਉਸਤਾਦ ਜੀ ਕਹਿੰਦੇ ਦਿਲ ਖੂਬਸੂਰਤ ਹੋਣਾ ਚਾਹੀਦਾ। ਮੇਰਾ ਦਿਲ ਬੜਾ ਖੂਬਸੂਰਤ ਹੈ, ਠੀਕ ਹੈ। ਗੱਲ ਮੇਰੀ ਹੋ ਰਹੀ ਹੈ ਤੇ ਦਿਲ ਵੀ ਮੇਰਾ ਹੀ ਹੋਣਾ ਚਾਹੀਦਾ। ਨਹੀਂ ਦਿਲ ਖੂਬਸੂਰਤ ਹੋਣਾ ਚਾਹੀਦਾ। ਅਸੀਂ ਦੁਨੀਆ ਤੇ ਆ ਕੇ ਦੁਨੀਆ ਦਾ ਫਾਇਦਾ ਕੀਤਾ, ਸਾਡੀ ਵਜ੍ਹਾ ਤੋਂ ਬਲਬਾਂ ਦਾ ਕੰਮ ਚੱਲ ਰਿਹਾ ਉਸਤਾਦ ਜੀ, ਲਾਈਟਾਂ ਦਾ ਕੰਮ ਚੱਲ ਰਿਹਾ ਵਾ। ਉਹ ਤੇਰੀ ਵਜ੍ਹਾ ਤੋਂ ਜਿੱਥੇ ਯਾਰ ਵਾਰ ਦੇ ਬਦਲ ਦੀ ਲੋੜ ਆ, ਲੱਖ ਵਾਰ ਦਾ ਤੇਰੇ ਵਾਲਦੇ ਨਾਲ ਹੋਇਆ ਵਾ। ਸਾਬਣ ਦਾ ਕੰਮ ਚੱਲ ਰਿਹਾ ਉਸਤਾਦ ਜੀ। ਇਹਦੇ ਮਹੱਲੇ ਤੇ ਸੂਰਜ ਵੀ ਮੱਧਮ ਜਿਹਾ ਲੱਗਦਾ। ਅੱਲਾ ਮਾਫੀ ਦੇਵੇ ਤੌਬਾ। ਇਹ ਸੱਕ ਕਰ ਜਾਂਦਾ ਸਾਰੀਆਂ ਸ਼ੁਆਵਾਂ ਦੀਆਂ। ਇਹਦੇ ਨੂਰ ਨਹੀਂ ਆ ਸਕਦਾ ਉਸਤਾਦ ਜੀ। ਵਜ੍ਹਾ ਜਿਹੜਾ ਨੂਰ ਸੀਗਾ ਉਹਨੇ ਆਪਣੇ ਪੁੱਤਰਾਂ ਨੂੰ ਕਿਹਾ ਇਹਦੇ ਜਾਓ, ਉਹ ਕਹਿੰਦਾ ਬਈ ਸਾਨੂੰ ਆਹ ਕਰ ਦੋ, ਮਰ ਜਾਵਾਂਗੇ, ਇੱਧਰ ਨਹੀਂ ਜਾਣਾ। ਪਾਰਕ 'ਚ ਆਪਣੀ ਮਸ਼ੂਕ ਨੇ 1.5 ਘੰਟਾ ਪੈ ਗਿਆ, ਘਰ ਚਲਾ ਗਿਆ। ਮਸ਼ੂਕ ਨੇ ਸਵੇਰੇ ਜਾ ਕੇ ਫੋਨ ਕਰਤਾ, ਰਾਤੀ ਤੁਸੀਂ ਆਏ ਨਹੀਂ, ਖਿਆਲ ਸੀ ਨਹੀਂ ਸੀ ਕੋਡ ਬਿੱਲ ਤਾਰ ਤੇ ਗਏ ਨੇ ਇੰਜ ਕਰਕੇ ਬਾਂਹ ਪਾਈ ਬਿੱਲ ਲਈ, ਅਗਲਾ ਬੰਦਾ ਦੌੜ ਗਿਆ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਪਤਾ ਨਹੀਂ, ਬੰਦਾ ਕੋਈ ਵੀ ਨਹੀਂ ਸੀ, ਕੱਲਾ ਬਿੱਲ ਅੰਦਰ ਆ ਗਿਆ, ਨਜ਼ਰ ਹੀ ਨਹੀਂ ਆਇਆ ਮੈਨੂੰ। ਦੇਖ ਵਾਲੀ ਲੱਕੜ ਤੁੰਨ ਦੇ ਜਾਂਦੀ। ਇਹਨੂੰ ਕੁੱਤੇ ਨੇ ਦੰਦੀ ਵੱਡੀ, ਕੁੱਤਾ ਜਾ ਕੇ ਨਾ ਮਿੱਠਾ ਪਾ ਲਾ, ਮੂੰਹ ਹੀ ਖਰਾਬ ਹੋ ਗਿਆ। ਲੈ ਕਹਿੰਦਾ ਕਿ ਮਿੱਠਾ ਪਾਣ ਲਾ, ਜ਼ੈਗਾ ਹੀ ਖਰਾਬ ਹੋ। ਨਹੀਂ ਤੇ ਮੈਂ ਤੁਹਾਨੂੰ ਇੱਕ ਡਾਕਟਰ ਦੱਸਾਂਗਾ, ਕਿਉਂਕਿ ਮੈਂ ਆਰਫ ਮਾਨ ਸਾਹਿਬ ਦਾ ਨਹੀਂ ਦੱਸਣਾ, ਕਿਉਂਕਿ ਉਹ ਮੇਰੇ ਮੋਹਸਿਨ ਨੇ, ਮੈਂ ਉਹਨਾਂ ਨਾਲ ਦੁਸ਼ਮਣੀ ਨਹੀਂ ਲੈ ਸਕਦਾ। ਉਹਨਾਂ ਨੇ ਤਲਕ ਮੇਰਾ ਉਹਨਾਂ ਨਾਲ ਤਲਕ ਆ, ਉੱਥੇ ਨਹੀਂ ਮੈਂ ਭੇਜਣਾ ਤੈਨੂੰ। ਸੋ ਤੂੰ ਲੇਜ਼ਰ ਲਵਾ। ਲੇਜ਼ਰ ਸ਼ੁਆਵਾਂ ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ 12-14 ਹਜ਼ਾਰ ਬਿੱਲ ਬਣ ਜਾਏਗਾ ਡਾਕਟਰ ਦਾ। ਤੈਨੂੰ ਤਾਂ ਕੁਝ ਵੀ ਨਹੀਂ ਹੋਣਾ। ਡਾਕਟਰ ਕੋ 2 ਘੰਟੇ ਬੈਠਾ ਰਿਹਾ, ਡਾਕਟਰ ਨੂੰ ਸਮਝ ਨਹੀਂ ਆਈ, ਕਹਿੰਦਾ ਪੁੱਤੂ ਹੈਲਮਟ ਹੀ ਪਾ ਲਿਆ ਕਰ, ਪਾ ਮੇਰੇ ਸਮਝ ਨਹੀਂ ਆਉਂਦਾ। ਸਿਰਫ ਉਸਤਾਦ ਜੀ ਮੈਂ ਆਪਣੀ ਕੇਅਰ ਕਰਨ ਲੱਪਣਾ। 13-14 ਸਾਲ ਮੈਂ ਲਗਾਤਾਰ ਫਿਸ਼ਲ ਕਰਾਵਾਂ, ਰਿਜ਼ਲਟ ਤਾਂ ਨਾ ਹਾਂ, ਉਹਦੇ ਜਿਹਨੇ ਫਿਸ਼ਲ ਕਰਨਾ ਉਹਦੇ ਪੋਟੇ ਘਸ ਦੇਣੇ ਆ, ਚਮਚੀਆਂ ਰਹਿਣੀਆਂ ਆਈਸਕ੍ਰੀਮ ਵਾਲੀਆਂ ਤਾਂ। ਫਿਕਰ ਕੀ ਹੋਣਾ ਯਾਰ, ਲੈਟਰਿੰਗ ਵਾਲਾ ਤੇਜ਼ਾਬ ਨਹੀਂ ਹੁੰਦਾ। ਹਾਂਜੀ 2 ਚਮਚ ਸਵੇਰ, 2 ਦੁਪਹਿਰ, 2 ਰਾਤ ਨੂੰ। ਅੱਛਾ, ਠੀਕ ਹੈ ਜੀ। ਬਾਹਰੋਂ ਚਿੱਟਾ ਹੋ ਜਾ, ਅੰਦਰੋਂ ਸਾਰੀਆਂ ਅੰਤੜੀਆਂ ਜਿਹੜੀਆਂ। ਨਹੀਂ ਉਹ ਤੈਨੂੰ ਕੁਝ ਵੀ ਨਹੀਂ ਹੋਣਾ ਉਹਨੇ। ਉਸਤਾਦ ਜੀ ਵਾਸ਼ਰੂਮ ਵਾਲਾ ਤੇਜ਼ਾਬ ਤੇ ਪੈਪ ਲਾ ਕੇ ਪੀਣਾ, ਹਲਕਾ ਨਮਕ ਪਾ ਕੇ ਨਾ, ਪੰਜ ਘਾ ਵੀ ਮਾਰਦਾ ਵਾ। ਅੱਛਾ। ਉਹਦਾ ਤਾਂ ਹਾਜ਼ਮਾ ਸੈੱਟ ਹੁੰਦਾ ਵਾ। ਡੇਲੀ ਰੋਟੀ ਤੋਂ ਬਾਅਦ ਪੀਤਾ। ਮਿੱਠੇ ਵੇਲਾ ਤੇਰੀਆਂ ਕਬਰ ਚ ਕੰਨ ਤੇ ਗਾਲਾ ਤੇ ਨੱਕਾ। ਮੈਨੂੰ ਪੁੱਠਾ ਤਾਂ ਬਣਾਉਂਦੇ ਆ। ਤੂੰ ਏਦਾਂ ਕਰ, ਤੂੰ ਥੋੜਾ ਛਲਾ ਕੇ ਦੇਖ ਲੈ, ਸ਼ਾਇਦ ਥੱਲੇ ਹੋ ਕੇ ਹਿਸਾਬ ਲੱਗੇ। ਸਹੀ ਗੱਲ। ਉਸਤਾਦ ਜੀ ਦੇਖੋ, ਮੈਂ ਹਿੱਟ ਹੋ ਗਿਆ ਵਾ, ਵਿਕ ਗਿਆ ਵਾ, ਆਵਾਮ ਦੀਆਂ ਨਜ਼ਰਾਂ ਚ ਆ ਗਿਆ, ਹੁਣ ਨਹੀਂ ਮੈਨੂੰ ਕੋਈ ਲੋੜ। ਐਦਾਂ ਹੀ ਇਹ ਚਿਹਰੇ ਵਿਕ ਚੁੱਕੇ ਨੇ। ਇਹ ਗਿਆ, ਉਹਨੇ ਛਲਾਇਆ ਥੋੜਾ ਜਿਹਾ, ਉਹਨੇ ਛਲਾ ਕੇ ਜਦੋਂ ਥੱਲੇ ਵਾਲੀ ਸਕਿਨ ਦੇਖੀ, ਉਹਨੇ ਜਿਹੜੇ ਝੂਰ ਛਿਲਿਆ ਸੀ ਉਹ ਤਲਾਤਾ ਉਹਨੂੰ ਕੋ ਭਾਈ ਥੱਲਿਓਂ ਤੇ ਬਹੁਤਾ ਹੀ ਬੇੜਾ ਕਰ। ਅੱਛਾ, ਪਿੱਤ
ਜ਼ਿੰਦਗੀ 'ਚ ਨਿਕ ਪਿੱਤ ਆਉਂਦੀ ਨਹੀਂ ਇੱਧਰ, ਉਹਨੇ ਕਹੇ ਇਹਦੇ ਤੇ ਨਿਕਲਣਾ ਸੀ, ਅੱਲਾ ਮਾਫੀ ਬੇਟੇ ਨੂੰ। ਇਹਨੇ ਇੱਕ ਵਾਰੀ ਫੋੜਾ ਨਿਕਲਿਆ, ਹਾਂ, ਇਹਦੇ ਪੂਰੇ ਵੇਖ ਕੇ ਕਿਹਾ ਜਸ਼ਨ ਦਾ ਇੰਤਜ਼ਾਮ ਹੋ। ਇਹਦੀ ਇੱਕ ਤਾਂ ਫੋੜਾ ਨਿਕਲਿਆ, ਤੇ ਫੋੜਾ ਲੋਕੀ ਫੋੜਾ ਦੇਖ ਕੇ ਕਹਿ ਰਹੇ ਯਾਰ ਉਹ ਫੋੜਾ ਨਹੀਂ, ਓਏ ਉਹਦੇ ਪਿੱਛੇ ਦਾਨਿਸ਼ ਨਿਕਲਿਆ ਹੈ। ਤਾਂ ਜਾਓ ਯਾਰ, ਤੁਹਾਡੇ ਕਿਸੇ ਦਾ ਕਾਲਾ ਰੰਗ ਹੁੰਦਾ ਨਾ, ਤੇ ਮੈਂ ਤੁਹਾਨੂੰ ਦੱਸਣਾ ਸੀ ਕਿੱਦਾਂ ਜੁਗਤਾਂ ਮਾਰੀ ਦੀਆਂ ਕਾਲੇ। ਯਾਰ ਇਹ ਸਕਿਨ ਵਾਲੇ ਕੋ ਗਿਆ, ਉਹਨੇ ਨੂੰ ਦਵਾਈਆਂ ਲੈ ਕੇ ਦਿੱਤੀਆਂ, ਤੇ ਉਹ ਜਿਹੜੇ ਦਵਾਈਆਂ ਲੈ ਕੇ ਆ ਰਿਹਾ ਸੀ ਨਾ, ਉਹ ਤਾਂ ਦੂਰੋਂ ਐ ਲੱਗਦਾ ਸੀ ਰੰਗ ਦਾ ਸਮਾਨ ਲੈ ਕੇ ਐਡੇ ਤੇ ਉਹਦੀਆਂ ਇਹਦੀ ਦਵਾਈਆਂ ਟੋਕਰ ਵੀ ਨਿਕਲਣ ਡਿਆ, 250 ਵਾਲਾ ਟੋਕਰ, 200 ਵਾਲਾ ਟੋਕਰ। ਹਾਂ, ਤਾਂ ਜੀ ਯੈਲੋ ਕਲਰ ਦਾ ਸੁਰਮਾ ਪਾਉਂਦਾ। ਅੱਛਾ, ਵੇਖਿਆ ਤੇ ਸਹੀ ਨਾ। ਆਹੋ ਉਹ ਫਿਰ ਵਿੱਚੋਂ ਨਜ਼ਰ ਆਉਂਦਾ। ਉਸਤਾਦ ਜੀ ਹਰ ਮੁਲਕਾਂ ਦੇ ਹਿਸਾਬ ਨਾਲ ਸਕਿਨ, ਇੱਥੇ ਤੁਸੀਂ ਕਾਲਾ ਕਹਿੰਦੇ ਨਾ, ਬਾਹਰ ਲੋਕ ਇਹਨੂੰ ਹੈਂਡਸਮ ਕਹਿੰਦੇ ਆ। 3 ਘੰਟੇ ਸਕਿਨ ਵਾਲੇ ਕੋਲ ਬੈਠਾ ਰਿਹਾ, ਉਹ ਕਹਿੰਦਾ ਕਾਕਾ ਕੀ ਕੰਮ ਆ, ਕਹਿੰਦਾ ਸਕਿਨ ਦਿਖਾਉਣੀ, ਕਹਿੰਦਾ ਦੱਸ ਸਹੀ, ਮੈਂ ਤਾਂ ਸਫਾਈ ਵਾਲਾ ਬੈਠਾ। ਨੇਰੇ ਚ ਖਲੋ ਕੇ ਰੈਗੂਲਰ ਬੋਤਲ ਪੀਂਦੇ, ਏਦਾਂ ਲੱਗੇ ਜਿੱਦਾਂ ਕੱਲਾ ਹੀ ਪੈਪ ਹਿੱਲਦਾ। ਕੱਲੀ ਬੋਤਲ ਹੀ ਮੁੱਕੀ ਜਾ ਰਹੀ ਵਿੱਚੋਂ। ਨਹਾ ਕੇ ਬਾਹਰ ਆਇਆ ਤੇ ਤੁਹਾਨੂੰ ਨਜ਼ਰ ਹੀ ਨਹੀਂ ਆਇਆ, ਸੇਫ ਚੋਂ ਕੱਪੜੇ ਚੁੱਕੇ, ਫਿਰ ਪਤਾ ਚੱਲਿਆ ਕਿ ਚਿੱਟੇ ਕੱਪੜੇ ਪਾਏ। ਫੈਸਲਾ ਸਾਹਿਬ ਮੇਰੀ ਗੱਲ ਸੁਣੋ, ਨਹੀਂ ਉਸਤਾਦ ਜੀ, ਫੈਸਲਾ ਤਾਂ ਮੇਰੀ ਗੱਲ ਗਲਤੀ ਹੁੰਦੀ ਰਹਿੰਦੀ ਨਹੀਂ ਮੇਰੀ ਗੱਲ ਸੁਣੋ, ਬੰਦੇ ਕੋਈ ਹੋ ਗਈ। ਅੱਜ ਸਾਰਿਆਂ ਦਾ ਡਿਸਕਸ ਕਰਦੇ, ਜਿਹੜਾ ਰੌਲਾ। ਮੇਰੀ ਗੱਲ ਸੁਣੋ, ਤੁਸੀਂ ਆਪਣੇ ਨੱਕ ਦਾ ਕੁਝ ਕਰੋ। ਮੈਂ ਕਿਉਂ ਕਰਾਂ? ਮੈਂ ਸਹੀ ਹੈ, ਜਿੰਨਾ ਮੈਨੂੰ ਬੁਲਾਇਆ, ਜਿੰਨੀ ਮੇਰੀ ਲਿਖੀ ਏ ਮੈਂ ਉਨਾ ਹੀ ਦੇਣਾ। ਨਾ ਮੈਂ ਆਪਣਾ ਜਿਸਮ ਦਾ ਕੋਈ ਤਬਾਦਲਾ ਕਰਾਣਾ, ਤਬਾਦਲਾ ਖਿਆਲ ਕਰਾਣਾ। ਨਹੀਂ ਇਹਦਾ ਨੱਕ ਬਹੁਤ ਮਾੜਾ ਵਾ, ਯਕੀਨ ਮੰਨੋ ਮੇਰਾ? ਹਾਂ ਭਾਜੀ, ਮੈਂ ਆਪ ਕਿਹੜਾ ਜਾਂਦਾ ਵਾ, ਮੈਂ ਵੀ ਬਹੁਤ ਮਾੜਾ। ਨੱਕ ਨੇ ਚੌਕੜੀ ਮਾਰੀ ਆ। ਏਦਾਂ ਦੇ ਭਲਵਾਨ ਦਾ ਨਾ ਢਿੱਡ ਦਾ ਮਾਸ ਲਟਕ ਜਾਂਦਾ, ਫਿਰ ਢਿੱਡ ਦਾ ਮਾਸ ਐ ਚੁੱਕ ਕੇ ਨਾ ਮੂੰਹ 'ਚ ਦੇ ਕੇ ਫਿਰ ਜੇਬ 'ਚ ਪਾ ਕੇ। ਨਹੀਂ ਏਦਾਂ ਹੀ ਹੋ ਰਿਹਾ, 6 ਕਿਲੋ ਵਜ਼ਨ ਘਟ ਗਿਆ, ਪੇਟ ਨਹੀਂ ਘਟਣ ਡਿਆ। ਹਾਂਜੀ ਆਪ ਕਹਿੰਦੇ ਕਿ ਹੁਣ ਤੇਰੇ ਸ਼ੇਪ ਬਣਨੀ ਆ ਪੇਟ ਦੀ। ਸ਼ੇਫ ਨਹੀਂ ਹੁੰਦੀ, ਸ਼ੇਪ ਹਾਂ, ਸ਼ੇਪ ਬਣਨੀ ਹੈ ਕਹਿੰਦੇ, ਤੇ ਉਹ ਫਿਰ ਉਹ ਸਾਰਾ 6 ਪੈਕ ਹੋ ਜਾਣਾ ਉੱਪਰ। ਅਰੇ ਅੱਛਾ ਇੱਥੇ ਤੱਕ 6 ਪੈਕ, ਉਸਤਾਦ ਜੀ ਇੱਥੇ ਤੱਕ ਇੱਥੋਂ ਸ਼ੁਰੂ ਹੋਣੇ, ਇੱਥੋਂ ਇੱਥੋਂ ਸ਼ੁਰੂ ਹੁੰਦੇ 1 2 3 4 5 6। ਓ ਯਾਰ ਇਹ ਸੀਨਾ ਮਾ, ਆਹੋ ਇਹਨੂੰ ਸੀਨੇ ਬੰਦ ਪਾਓ, ਇੱਥੋਂ ਸ਼ੁਰੂ ਹੁੰਦੇ ਆ। 6 ਪੈਕ ਸੀਨੇ ਤੋਂ ਥੱਲੇ ਨਹੀਂ ਪੈਣ, ਇੱਥੋਂ ਸ਼ੁਰੂ ਨੇ, ਇੱਥੋਂ ਲੈ ਕੇ ਇੰਨੀ ਜਗ੍ਹਾ ਤੇ ਹੁੰਦੇ 6 ਪੈਕ। ਇੰਨੀ ਜੀ ਹਾਂਜੀ ਬਸ, ਇੱਥੇ ਤਾਂ ਫਿਰ 2 3 ਹੀ ਆਣੇ ਜੀ। 6 ਪੈਕ ਬਣ ਗਏ ਤੇ ਡਾਕਟਰ ਕੋਲ ਚਲੇ ਕੇ ਕਹਿੰਦਾ ਆ ਯਾਰ ਗਿਲਟੀਆਂ ਜੀਆਂ ਨਿਕਲ ਤਾਂ ਜੀ ਮੈਂ ਨਾ ਗੱਲ ਇੱਕ ਕਰਨੀ ਸੀ ਛੋਟੀ ਜੀ, ਤੁਹਾਡੀ ਅਗਰ ਇਜਾਜ਼ਤ ਹੋਵੇ। ਜੀ ਜੀ। ਗ੍ਰਿਫਤ ਮਜ਼ਬੂਤ ਰੱਖਣੀ ਚਾਹੀਦੀ ਸਾਰੀ। ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਮੈਂ ਸਮਝਿਆ ਕਿ ਉਹ ਟੀ ਟਾਈਮ ਹੀ ਹੈ, ਮੈਨੂੰ ਕਸਮ ਵਾਲੀ ਗੱਲ ਨਹੀਂ ਪਤਾ, ਨਹੀਂ ਤੇ ਮੈਂ ਵਿੱਚ ਨਹੀਂ ਸੀ ਬੋਲਣਾ। ਏਦਾਂ ਦੇ ਬੰਦੇ ਨਾ ਬੇਗਮ ਕੋ ਕੁੱਟ ਖਾ ਕੇ ਬਾਹਰ ਆ ਕੇ ਮਹੱਲੇ ਨਿਕਲ ਕੇ ਗ੍ਰਿਫਤ ਮਜ਼ਬੂਤ ਰੱਖਿਓ। ਇਹ ਬੇਗਮ ਦਾ ਲਾ ਦੋਦਾ ਕਰਤਾ ਵਾ। ਬੇਗਮ ਕੋ ਕੁੱਟ ਖਾਣ ਨਾਲ ਲੋਕਾਂ ਗਈ ਜਾਂਦੇ, ਵੀਡੀਓ ਨਾ ਬਣਾਓ, ਸਿਰਫ ਵੇਖੋ। ਬੁੱਢੀ ਕੋ ਕੁੱਟ ਕਰਿਆ ਨਾਲ ਲਾਈਵ ਆਇਆ ਤੇ ਥਾ ਪਈ, ਕਹਿੰਦਾ ਲਾਈਕ ਕਰੋ ਸ਼ੇਅਰ ਕਰੋ, ਲਾਈਕ ਕਰੋ ਸ਼ੇਅਰ ਕਰੋ। ਲਾਈਵ ਤੇ ਕਹਿ ਰਹੇ ਆਹੋ ਡਬਲ ਟੈਪ ਕਰੋ, ਦੋ ਚਪੇੜਾ ਮਾਰੋ। ਉਸਤਾਦ ਜੀ ਵੀ ਲਾਈਵ ਆਏ ਤੇ ਬੇਗਮ ਮਾਰਨ ਦੇ ਤੇ ਕੋ ਕਹੀ ਜਾਂਦੇ, ਬੱਲੇ ਤੇਰੀਆਂ ਸੱਟਾਂ, ਬੱਲੇ ਤੇਰੀਆਂ ਸੱਟਾਂ, ਚੱਕ ਕੇ ਰੱਖ। ਲਾਈਵ ਆ ਕੇ ਕਹੀ ਜਾਂਦੇ ਵੱਡਾ ਮਾਰ ਵੱਡਾ, ਪਿੱਛੋਂ ਭਾਬੀ ਨੇ ਬੇਚਾ ਫੜ ਲਿਆ। ਹਾਂ ਕਮਲ ਮੈਨੂੰ ਕਹਿਣ ਡਿਆ ਇੱਧਰ ਕਰ ਦੇ ਪਾਉਂਦਾ, ਇੱਧਰ ਕਰ ਦੇ ਮੂੰਹ ਪਰੇ, ਜੇ ਉਹਦਾ ਢੋੜੀ ਸੀ ਤੇਰੀ। ਏਦਾਂ ਦੇ ਭਲਵਾਨ ਨੇ ਆਪਣੇ ਢਿੱਡ ਦੇ ਵੱਟ 'ਚ ਸਿਮਲ ਕੋਈ ਹੁੰਦੀ ਹੈ। ਏਦਾਂ ਦੇ ਭਲਵਾਨ 2 ਘੰਟੇ ਸੁੱਤੇ ਬੱਚੇ ਤੇ ਬੈਠੇ ਰਹਿਣਗੇ, ਉਹ ਮੈਨੂੰ ਤਾਂ ਦੱਸੋ ਥੱਲੇ ਨਿਆਣਾ ਮਾ। ਉਹ ਬੱਚੇ ਵਾਹ ਅੱਛਾ। ਮੇਰਾ ਨਿੱਕੇ ਤੇ ਚੂਚਾ ਮਾਰਤਾ ਸੀ ਇੱਕ ਬੰਦੇ ਨੇ, ਤਾਂ ਮੇਰਾ ਚੂਚਾ ਇੰਨਾ ਕੁ ਬਿਮਾਰ ਹੋ ਗਿਆ, ਉਹਨੂੰ ਮੈਂ ਆਪਣੇ ਨਾਲ ਲੰਮੇ ਪਿਆ ਨਾ, ਮੈਂ ਰਜ਼ਾਈ ਦੇ ਵਿੱਚ ਉਹਨੂੰ ਨਿੱਘ ਪਾ ਕੇ ਨਾ ਤੇ ਇੰਝ ਰੱਖਿਆ। ਸਾਡੇ ਕੋਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ, ਉਹ ਆਇਆ ਸੋਹਣਾ, ਫੈਸਲ ਤੋਂ ਵੀ ਭਾਰਾ ਸੀ, ਸੋਹਣਾ ਮੰਜੀ ਵਾਲੀ ਸਾਈਡ ਤੇ ਉੱਥੇ ਬਹਿ ਗਿਆ। ਮੈਨੂੰ ਵੀ ਨਹੀਂ ਪਤਾ, ਮੈਂ ਵੀ ਉਹਨਾਂ ਗੱਲਾਂ ਕਰਦਾ ਰਿਹਾ। 1.5 ਮਿੰਟ ਬਾਅਦ ਮੈਂ ਉੱਠਿਆ ਤੇ ਚੂਚੇ ਹੋਣੇ ਸਟicker ਟੈਪ ਹੋਏ। ਅੱਧਾ ਭਲਵਾਨ ਛੁੱਟ ਗਿਆ ਨਾਲ। ਇਹੋ ਜਿਹਾ ਬੰਦਾ ਸਾਰੀ ਦਿਹਾੜੀ ਨਾ ਲਾਦ ਨੂੰ ਸਮਝਾਉਂਦਾ ਰਹਿੰਦਾ, ਸ਼ਾਮ ਨੂੰ ਸ਼ਰਾਬ ਪੀ ਗਿਆ। ਅੱਧਾ ਸੀ ਯਾਰ। ਇੱਕ ਕੁੜੀ ਨੇ ਨਾ ਉਸਤਾਦ ਚੂਚੇ ਰੱਖੇ ਸੀ, ਨਵੀਂ ਸ਼ਾਦੀ, ਉਹਨਾਂ ਨੇ ਚੂਚੇ ਰੱਖੇ ਤੇ ਉਹ ਆਪਣੀਆਂ ਨਨਾਣਾਂ ਨਾਲ ਲੜ ਪਈ। ਉਹਦੀ ਨਨਾਣ ਦੇ ਕਿਤੇ ਪੈਰ ਥੱਲੇ ਆ ਗਿਆ ਚੂਚਾ, ਤੇ ਉਹ ਲੜ ਪਈ। ਤਾਂ ਜੀ ਸ਼ਰਾਬ ਪੀ ਕੇ ਨਾ ਮਰੇ ਕਬੂਤਰ ਨੂੰ ਛਿੱਲੀ ਜਾਵੇ, ਕਹਿੰਦਾ ਛੱਲੀ ਆ। ਚੱਲੀ ਆ ਠੀਕ ਹੈ, ਸ਼ਰਾਬ ਪੀ ਕੇ ਤੇ ਸਿਗਾੜਿਆ ਤੇ ਪੱਖੀ ਚੱਲੀ ਜਾ ਰਹੇ। ਇੱਕ ਬਿਲਕੁਲ ਨਿਊਟਰਲ ਬੰਦਾ ਆਇਆ, ਉਹਨੇ ਦਾਨਿਸ਼ ਦਾ ਮੂੰਹ ਚੁੱਕਿਆ ਤੇ ਬਾਅਦ ਚੋਂ ਕਹਿੰਦਾ ਸ਼ਿਆਬਾਂ ਪੀਤੀਆਂ ਨੇ। ਉਹ ਨਜ਼ੋ ਉਹਨੂੰ ਚੁੰਮਣ ਦੇ
ਨੇ ਨਸ਼ਾ ਹੋ ਗਿਆ। ਮੈਂ ਗੱਲ ਕਰ ਰਿਹਾ ਸੀ ਨਨਾਣਾ ਦੀ ਤੇ ਭਰਜਾਈ ਦੀ ਲੜਾਈ ਹੋ ਗਈ, ਚੂਚਾ ਪੈਰ ਥੱਲੇ ਆ ਗਿਆ ਨਨਾਣ ਦੇ। ਚੂਚਾ ਗਿਆ ਮਰ ਤੇ ਭਰਜਾਈ ਨੇ ਭਾਈ ਕਲਿਆਣ ਪਾਤੀ। ਸ਼ਰਾਬ ਪੀਤੀ, ਮਹੱਲੇ ਜਿਹੜਾ ਇੱਕ ਬੰਦਾ ਆਇਆ ਕਹਿੰਦਾ ਉਹ ਯਾਰ ਉਹ ਫਲਾਂ ਬੰਦਿਆਂ ਨਾਲ ਅੱਜ ਮੀਟਿੰਗਾਂ ਚੱਲਦੀ ਹੈ, ਕੋਈ ਸਿਆਣਾ ਬੰਦਾ ਉਹਨਾਂ ਨੇ ਕਿਹਾ ਨਾਲ ਲੈ ਕੇ, ਤੇ ਉੱਠ ਕੇ ਕਹਿੰਦਾ ਮੈਂ ਚੱਲਦਾ ਭਾਈ। ਜਦ ਹੀ ਉਲਟੀਆਂ ਕਰਦਾ। ਇਦਾਂ ਦਾ ਪਹਿਲਵਾਨ ਨਾ ਨਹਾਉਣ ਲੱਗੇ ਆਪਣੀ ਕਮੀਜ਼ ਫਸਾ ਲੈਂਦਾ, ਉਹ ਮੈਨੂੰ ਬਚਾਓ ਓਏ, ਉਹ ਬਚਾਓ। ਨਨਾਣ ਤੇ ਭਰਜਾਈਆਂ ਦੀ ਹੋ ਗਈ ਲੜਾਈ ਚੂਚੇ ਤੋਂ। ਅੱਛਾ ਨਨਾਣ ਦੇ ਪੈਰ ਥੱਲੇ ਚੂਚਾ ਆ ਗਿਆ। ਹਾਂ ਤਾਜੀ ਰੋਕ ਕੇ ਦੱਸ ਦੋ, ਰੋਕ ਕੇ ਦੱਸ ਦੋ। ਤਾਜੀ ਧਰੱਲੇ ਨਾ ਬੰਦੇ ਚ ਬਹਿ ਕੇ ਸ਼ਰਾਬ ਪੀਂਦੇ ਇਹੋ ਜਿਹੇ ਬੰਦੇ, ਤੇ ਬਾਅਦ ਚੋਂ ਅਗਲੇ ਦਿਨ ਉਹਨਾਂ ਨੂੰ ਕਹਿੰਦੇ ਰਾਤੀ ਭਲਾ ਮੈਨੂੰ ਕੌਣ ਛੱਡ ਕੇ ਆਇਆ? ਆਹੋ ਭਾਈ ਫੈਸਲ ਚਿੜੀਆ ਘਰ ਗਏ, ਬਾਂਦਰ ਦੇ ਪਿੱਛੇ ਖਲੋਤੇ, ਵੱਡਾ ਬਾਂਦਰ ਲਾ ਕੇ ਨਾ ਬਾਂਦਰ ਨੂੰ ਕਹਿੰਦਾ ਅੰਦਰ ਚੱਲ, ਇਹ ਤਾਂ ਮੈਂ ਸਾਰੇ ਡਰਾਮੇ ਦੇਖੇ ਆ, ਚੱਲ ਅੰਦਰ। ਇਹ ਚਿੜੀਆ ਘਰ ਵੜਿਆ ਹੀ ਆ। ਤੇ ਮਾਂਦਰੀ ਨੇ ਮਾਸਕ ਪਾ ਲਿਆ। ਨਹੀਂ ਕੀ ਹੋਇਆ? 2 ਗੈਂਡੇ ਸੀ ਤੇ ਇੱਕ ਗੈਂਡਾ ਦੂਜੇ ਨੂੰ ਕਹਿੰਦਾ ਹੁਣ ਉਰੇ ਹੋ ਜਾ ਥੋੜਾ, ਉਹਦੀ ਵੀ ਜਗ੍ਹਾ ਬਣਾ। ਆ ਗਈ ਉਹ ਵੀ। ਆਹੋ ਉਹ ਵੀ ਆ ਗਿਆ ਜੀ। ਇਹ ਚਿੜੀਆ ਘਰ ਗਿਆ ਤੇ ਜਾਨਵਰ ਜੰਗਲੇ ਦੇ ਉੱਤੇ ਵੇਲੇ ਓਏ ਦੂਜੇ ਦੇ ਬਾਅਦ ਉਹ ਵੀ ਆਉਂਦਾ ਫੈਸਲ। ਓਏ ਆ ਦੇ ਉਹ ਫਿਲਮ ਦੇ ਉੱਥੇ ਉਲਟ ਹੋਇਆ ਸਾ। ਅੱਛਾ ਮੈਂ ਕਹਿੰਦਾ ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋ ਗਈ। ਹਾਂ ਚਿੜੀਆ ਘਰ ਗਏ ਤੇ ਬਾਂਦਰ ਇਹਨਾਂ ਨੂੰ ਵੇਖ ਕੇ ਕਹਿੰਦਾ ਹੇ ਬੁੱਲ ਫੈਟਰ। ਯਾਰ ਸਾਜੀ ਇਦਾਂ ਦਾ ਕਹਿੰਦਾ ਨਾ ਦੂਜੇ ਕਹਿੰਦੇ ਨੂੰ ਕਹਿੰਦੇ ਹੁੰਦਾ ਪਾਰਕ ਤੇ ਫਿਰਿਆ ਤੁਰਿਆ ਕਰੀ ਤਾਂ ਆਪਣਾ ਵਜਨ ਵੱਜ ਜਾਣਾ। ਚਿੜੀਆ ਘਰ ਗਏ, ਉਹ ਸਿਕਿਉਰਿਟੀ ਗਾਰਡ ਨਹੀਂ ਅੰਦਰ ਵੜਨ ਦਿੰਦੇ। ਕਿਉਂ? ਉਹ ਕਹਿੰਦਾ ਭਾਈ ਜੰਗਲਾਂ ਨਹੀਂ ਹੋਰ ਹੈ ਬਹੁਤ। ਜੰਗਲਾ ਕੋਈ ਚਿੜੀਆ ਘਰ ਗਿਆ, ਸਾਰੇ ਜਾਨਵਰ ਭਾਈ ਉਹ ਬੁਕਿੰਗ ਵਾਲੀ ਤੇ ਆ ਗਏ, ਟਿਕਟਾਂ ਵਾਲੀ ਤੇ ਆ ਦਹੀਂ ਇੱਕ ਖਾਦਾ ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋਈ। ਆ ਮਹੱਲੇ ਦਾ ਵਾਕਿਆ ਸੱਚਾ ਵਾਕਿਆ। ਮੇਰੀ ਅੱਖੀਂ ਦੇਖਿਆ। ਅੱਛਾ ਚਿੜੀਆ ਘਰ ਗਿਆ ਤਾਂ ਸ਼ੀਸ਼ੇ ਨਹੀਂ ਜਿੱਤੇ, ਉਹ ਜਿਹੜੇ ਸ਼ੀਸ਼ੇ ਉਹਦੇ ਅੱਗੇ ਖਲੋਤਾ ਤੇ ਬਿਲਕੁਲ ਸਹੀ ਸਰੇ ਨਜ਼ਰ ਆ ਰਿਹਾ। ਉਹ ਚਿੜੀਆ ਘਰ ਨਹੀਂ, ਉਹ ਸਰਕਸ ਚ ਹੁੰਦਾ। ਓਏ ਉਹ ਜਿੱਤੇ ਵੀ ਹੁੰਦਾ ਉਹ ਸ਼ੀਸ਼ੇ ਅੱਗੇ ਖਲੋਵੇ ਨਾ ਫਿੰਗਾ ਨਹੀਂ ਹੁੰਦਾ, ਸਹੀ ਹੋ ਜਾਂਦਾ। ਨਨਾਣ ਭਰਜਾਈ ਦੀ ਲੜਾਈ ਹੋ ਗਈ ਉਸਤਾਦ ਜੀ ਚੂਚੇ ਤੋਂ। ਚੂਚੇ ਤੋਂ। ਸਾਜੀ ਚਿੜੀਆ ਘਰ ਗਏ ਤੇ ਹਲੇ ਅੰਦਰ ਵੜਨ ਨਹੀਂ ਲੱਗੇ ਤੇ ਜ਼ਰਾਫੇ ਚ ਤਾਂ ਆਉਣਾ ਟਿਕਟ ਨਾ ਲਈ ਫੈਸਲ ਆ ਜਾ ਉਦਾਂ ਹੀ। ਉਸ ਰਾਫੇ ਨੇ ਉੱਤੇ ਕਰ ਫੈਸਲ ਆਉਂਦੇ ਭਾਈ ਆਪਣਾ ਹੀ ਹੈ। ਇਹ ਵੀ ਜਾਲਚ ਵੀ ਚਿੜੀਆ ਘਰ ਗਿਆ। ਨਹੀਂ ਉਹ ਨਨਾਣ ਭਵਈ ਆਪਣਾ ਹੀ ਹੈ। ਆਹੋ ਤਾਂ ਚਿੜੀਆ ਘਰ ਗਿਆ ਤੇ ਬਾਂਦਰੀ ਵੇਖ ਕੇ ਕਹਿਣ ਅੱਜ ਜਿਹੜਾ ਉਹਨਾਂ ਦੀ ਦਾਵਤ ਕੀਤੀ ਹੈ। ਇਹ ਚਿੜੀਆ ਘਰ ਗਏ ਤੇ ਵੱਡਾ ਬਾਂਦਰ ਆ ਕੇ ਮੇਰਾ ਮੁੰਡਾ ਬਾਹਰੋਂ ਆਇਆ। ਇੱਕ ਬੰਦੇ ਕੋਲ ਲਿਫਟ ਲੈ ਚਿੜੀਆ ਘਰ ਗਿਆ ਤੇ ਬਾਂਦਰ ਨਿੱਕੇ ਨਿੱਕੇ ਪਿੰਜਰੇ ਚ ਬਾਹਰ ਕੱਢ ਕੇ ਲਈ। ਉਸਤਾਦ ਜੀ ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋ ਗਈ, ਸੱਚਾ ਵਾਕਿਆ। ਸਾਜੀ ਚਿੜੀਆ ਘਰ ਵੜੇ। ਚਿੜੀਆ ਘਰ ਵੜਿਆ ਤੇ ਇੱਕ ਸ਼ੇਰ ਚੀਤੇ ਨੂੰ ਕਹਿਣਾ ਕਹਿੰਦਾ ਓਏ ਆਏ ਸਾਰੇ ਜਿਹੜੇ ਬਾਂਦਰ ਦੇ ਪਿੰਜਰੇ ਕੋਲ ਕਹਿੰਦੇ ਬਾਂਦਰ ਕਰੇ। ਨਨਾਣ ਭਰਜਾਈ ਦੀ ਚੂਚੇ ਤੋਂ ਲੜਾਈ ਹੋਈ ਉਸਤਾਦ ਜੀ। ਨਨਾਣ ਦੇ ਪੈਰ ਦੇ ਥੱਲੇ ਚੂਚਾ ਆ ਗਿਆ, ਚੂਚਾ ਮਰ ਗਿਆ। ਭਰਜਾਈ ਨੇ ਲੜਾਈ ਪਾ ਲਈ ਤੇ ਸਾਰੀਆਂ ਭੈਣਾਂ ਘਰ ਛੱਡ ਕੇ ਚਲੀਆਂ ਗਈਆਂ ਆਪਣੇ ਆਪਣੇ ਘਰ। ਤੇ ਉਹਨਾਂ ਨੇ ਫਿਰ ਦਾਵਤਾਂ ਤੇ ਸੱਦਿਆ। ਉਹ ਭਰਜਾਈ ਕਹਿੰਦੀ ਆ ਜਾਓ, ਕੀ ਹੋਇਆ? ਕਹਿੰਦੀ ਨਹੀਂ ਭੈਣਾਂ ਅਸੀਂ ਨਹੀਂ ਆਣਾ, ਜਦੋਂ ਤੇਰੇ ਚੂਚੇ ਏਡੇ ਏਡੇ ਹੋ ਗਏ ਨਾ ਅਸੀਂ ਉਦੋਂ ਆਵਾਂਗੇ। ਨਹੀਂ ਚੂਚਾ ਪੈਰ ਚੂਚੇ ਮਰ ਗਏ। ਚੂਚੇ ਮਰ ਗਏ। ਹਾਂ ਉਹ ਕਈਆਂ ਨੂੰ ਬੜਾ ਪਿਆਰ ਹੁੰਦਾ ਭਾਜੀ, ਬੜਾ ਪਿਆਰ ਹੁੰਦਾ। ਚੂਚਾ ਪੈਰ ਥੱਲੇ ਆ ਗਿਆ ਤੇ ਹਾਂ ਤੂੰ ਮਰ ਜਦੋਂ ਬੜੇ ਲਾਡਾਂ ਨਾਲ ਪਾਲਿਆ ਹੁੰਦਾ ਭਾਈ, ਕਈਆਂ ਬੜਾ ਪਿਆਰ ਹੁੰਦਾ। ਇਹ ਚ ਕਿਹੜੀ ਗੱਲ? ਅੱਲਾ ਮਾਵੀ ਦੇ ਉਸਤਾਦ ਦੇ ਪੈਰ ਥੱਲੇ ਚੂਚਾ ਆ ਕੇ ਬਚ ਗਿਆ ਤੇ ਠੁੱਡਾ ਮਾਰ ਕੇ ਮਾਰਤਾ। ਮਿੱਠੇ ਬੋਲ ਨਹੀਂ ਰਿਹਾ ਅੱਜ ਤੂੰ, ਮੇਰੇ ਅੱਗੋਂ ਪਿੱਛੋਂ ਤੋਂ ਇੰਨਾ ਬੋਲਦਾ। ਮਿੱਠਾ ਇੰਨਾ ਬੋਲਦਾ, ਇਹਦੀ ਜ਼ੁਬਾਨ ਦੇ ਨਾਲ ਛੋਟੀਆਂ ਛੋਟੀਆਂ ਜ਼ੁਬਾਨਾਂ ਨਿਕਲਣ ਡਈਆਂ। ਅੱਗੋਂ ਸ਼ਾਖਾ ਨਹੀਂ ਬਹੁਤ ਬੋਲਦਾ ਘਰ ਚ। ਹਾਂਜੀ ਇਹ ਬਾਕੀ ਭਰਾਵਾਂ ਦੇ ਹਿੱਸੇ ਦਾ ਵੀ ਬੋਲ ਲੈਂਦਾ ਆਪ ਹੀ। ਇਹ 6-7 ਭਰਾ ਵਾ, ਬਾਕੀ ਚੁੱਪ ਰਹਿੰਦੇ, ਉਹਨਾਂ ਦੇ ਸਾਰਿਆਂ ਦੇ ਹਿੱਸੇ ਦਾ ਬੋਲਦਾ। ਇੱਕ ਦਿਨ ਕਹਿੰਦਾ ਇਹਦੇ ਭਰਾ ਨੂੰ, ਇੱਕ ਬੰਦੇ ਨੇ ਕਿਹਾ ਯਾਰ ਤੂੰ ਕੀ ਗੱਲ ਨਹੀਂ ਕਰਦਾ? ਕਹਿੰਦਾ ਭਾਜੀ ਉਹ ਮਿੱਠਾ ਕਰਦਾ ਹੋਣਾ ਜਿੱਥੇ ਵੀ, ਮੇਰੇ ਸਿੱਧੇ ਵੀ ਉਹੀ ਕਰ ਜਾਂਦਾ। ਇਹ ਆਪਣੇ ਭਰਾ ਨੂੰ ਕਹਿੰਦਾ ਕਬੂਲ ਆ ਕਿੰਨੀ ਦਫਾ ਕਹਿਣਾ, ਉਹ ਕਹਿੰਦਾ ਤੂੰ ਇੱਕ ਦਫਾ ਹੀ ਕਹੀਂ ਹੋ ਜਾਣਾ ਪੂਰਾ। ਬਾਕੀ ਆਪ ਹੀ 3-4 ਵਾਰੀ ਤੇਰਾ ਮੂੰਹ ਨਿਕਲ ਜਾਣਾ। ਇਹਨਾਂ ਸਾਨੂੰ ਪਤਾ ਬਾਸ ਬਾਦਸ਼ਾਹ 3 ਵਾਰੀ ਕਹੀਦਾ ਵਾ, ਕਬੂਲਾ ਕਿਹਾ ਵਾ, ਸਾਡੀ ਲਾਈਫ 'ਚ ਕੰਮ ਆਇਆ ਵਾ, ਮੌਕਾ ਆਇਆ ਵਾ। ਕਹਿੰਦੇ
ਉਹਦੇ ਨਹੀਂ ਆ ਸਕਦਾ। ਉਹਦੇ ਆਇਆ ਸੀ, ਉਹਨੇ ਆਪ ਡਿਲੀਟ ਕਰ ਲਿਆ। ਉਹਨੇ ਸੇਵ ਹੀ ਨਹੀਂ ਕੀਤਾ ਕਿਤੇ। ਯਾਰ ਬੇਵਕੂਫ ਯਾਰ, ਉਹ ਸੇਵ ਕਰਨ ਤੋਂ ਬਗੈਰ ਇਹਨੇ ਸ਼ਟ ਡਾਊਨ ਕਰ ਲਿਆ। ਇਹਨੇ ਵਾਲੇ ਫੋਲਡਰ ਬਣਾਉਣਾ ਹੀ ਸੀ ਤੇ ਅਗਲੇ ਮਾਲਕ ਆ ਗਏ। ਬਿਜਲੀ ਦਾ ਝਟਕਾ ਲਗਾਉਣ ਲੱਗਿਆ ਸਾਰਾ ਕੁਝ। ਸੈਂਟਰ ਦੇ ਭਲਵਾਨ ਨਾ ਪੰਚਾਇਤ 2 ਘੰਟੇ ਸੁਣ ਕੇ ਕਹਿੰਦੇ ਦੇਖੋ ਜਿੱਦਾਂ ਕਰਨੀ ਕਰ ਲਓ ਭਾਈ। ਇਹਨੂੰ 2 ਘੰਟੇ ਸੁਣਿਆ, ਕੋਈ ਗੱਲ ਤਾਂ ਕਰ। ਆਹੋ ਵੀ ਤੂੰ ਪਹਿਲੇ ਪਿੰਡ ਚ ਕਹਿ ਦੇ। ਅੱਖਾਂ ਬੰਦ ਕਰਕੇ ਬੇਗਮ ਦੇ ਕੰਨ 'ਚ ਗੱਲ ਕੀਤੀ। ਉਹ ਬਾਜ਼ਾਰੋਂ ਸਬਜ਼ੀ ਲੈ ਕੇ ਆਈਏ, ਉੱਥੇ ਹੀ ਗੱਲਾਂ ਹੀ ਕਰਨ ਡਿਆ। ਨਹੀਂ ਫੇਰ ਆ ਉਹ ਗਏ। ਢਿੱਲੀਆਂ ਗੱਲਾਂ ਨਹੀਂ ਕਰਦਾ, ਜ਼ਿਆਦਾ ਕਰਦਾ ਵਾ। ਏਦਾਂ ਤਾਂ ਬੱਸ 'ਚ ਸੀਟ ਨਹੀਂ ਲੈਂਦਾ, ਕਹਿੰਦਾ ਮੈਂ ਡੰਡੇ ਨਹੀਂ ਲਵਾਂਗਾ। ਇਹੋ ਜਿਹੇ ਭਗਵਾਨ ਸਾਰੀ ਜ਼ਿੰਦਗੀ ਲੱਸੀ ਵਾਲਿਆਂ ਦਾ ਧਾਰ ਲਾਉਂਦੇ ਲੰਘ ਜਾਂਦੀ। ਭਾਈ ਫੈਸਲ ਮੂਤਾਂ ਲੰਮੇ ਪਏ ਤੇ ਕੱਲਾ ਢਿੱਡ ਹੀ ਇਹਨਾਂ ਦਾ ਲੱਗਣ ਦਿਆ, ਬਾਕੀ ਉੱਪਰ। ਬਾਕੀ ਸਾਰਾ ਉੱਤੇ ਨਹੀਂ ਐਨੇ ਜੋ ਹੀ ਰਹੇ। ਇਹਦਾ 10 ਲੱਖ ਅੱਛਾ ਦੀ ਲੱਤਾਂ ਤੋਂ ਫੜ ਕੇ ਘੁਮਾ ਵੀ ਦੇ ਕਿੰਨੀ ਦੇਰ ਆਇਆ ਫੁੱਲੀ ਬੈਟਰੀ ਤੇ ਫੁੱਲੀ ਬੈਟਰੀ ਵਾਂਗੂ। ਕੋਈ ਫੈਸਲ ਮੂਦੇ ਲੰਮੇ ਪਏ, ਇੱਕ ਬੱਚਾ ਪੈਰਾਂ ਵਾਲੇ ਪਾਸੇ ਬਹਿ ਕੇ ਕਿੱਧਰ ਝੂਟੇ ਲੈਂਦੇ ਤਾਂ ਵਾਲੇ। ਆਹੋ ਅੱਛਾ ਉਸਤਾਦ ਜੀ, ਕਈ ਲੋਕ ਹੁੰਦੇ ਜਿਹੜੇ ਸੁੱਤੇ ਹੋਏ ਬੋਲਦੇ ਨੇ, ਇਹ ਹਕੀਕਤ ਗੱਲ ਹੈ। ਹਾਂ ਸੁੱਤੇ ਤੇ ਕਈਆਂ ਨੂੰ ਸੁੱਤੇ ਪੇ ਤੁਰਨ ਦੀ ਆਦਤ ਹੁੰਦੀ ਹੈ, ਸੁੱਤੇ ਪੇ ਬੋਲਣ ਦੀ ਆਦਤ ਹੁੰਦੀ। ਇੱਕ ਬੰਦਾ ਸਾਰੀ ਰਾਤ ਭਾਈ ਫੈਸਲ ਨੂੰ ਗਾਲਾਂ ਕਰਦਾ ਰਿਹਾ ਤੇ ਸਵੇਰੇ ਕਹਿੰਦਾ ਯਾਰ ਮਾਜ਼ਰਤ ਚਾਹਨਾ, ਮੈਨੂੰ ਸੁੱਤੇ ਬੋਲਣ ਦੀ ਆਦਤ ਹੈ। ਹਾਂ ਇਹਦਾ ਤੇ ਭਲਵਾਨ ਦੀ ਨਾ ਧੌਣ ਨਹੀਂ ਮੁੜਦੀ ਹੁੰਦੀ। ਜਿਹੜਾ ਇੱਥੇ ਬੰਦਾ ਖੋਤਾ ਉਹਨੂੰ ਕਹਿਣਾ, ਅੱਗੇ ਆ ਓਏ, ਅੱਗੇ ਆ ਯਾਦ ਖੋਤਾ। ਉਸਤਾਦ ਜੀ ਹੁਣ ਵਿਸ਼ ਜਿਹੜੀ ਹੈ ਨਾ ਰਹਿ ਗਈ ਇੱਕ, ਸ਼ਿਪ ਤੇ ਕੰਟਰੀ ਚੇਂਜ ਕਰਨੀ। ਸ਼ਿਪ ਤੇ ਬੈਰੀ ਜਹਾਜ਼ ਤੇ ਕਿਸੇ ਦੂਸਰੇ ਮੁਲਕ ਜਾਣਾ। ਹਾਂ ਕਿੰਨਾ ਮਜ਼ੇਦਾਰ ਸਫ਼ਰ ਹੋਏਗਾ। ਵੈਸੇ ਮੈਂ ਥੋੜਾ ਤੇ ਕੀਤਾ ਹੈ, ਯਾਨੀ ਕਿ ਮੈਂ ਲਾਂਚ ਤੇ ਵੀ ਬੈਠਾ ਉਹ ਹਾਂ। ਜਿੰਨਾ ਤੁਸੀਂ ਡਰਦੇ ਆ, ਤੁਸੀਂ ਕਰਾਚੀ ਕਿੰਨਾ ਡਰੇ ਸੀਗੇ, ਦੁਬਈ ਕਿੰਨਾ ਡਰੇ। ਆਈਡੀਆ ਬਹੁਤ ਅੱਛਾ ਵਾ ਕਿ ਅਸੀਂ ਉਮਰਾ ਕਰਨ ਜਾਈਏ ਤੇ ਬਹਿਰੀ ਜਹਾਜ਼ ਤੇ ਜਾਈਏ। ਟਾਈਮ ਬੜਾ ਲੱਗਦਾ ਪਰ ਬੰਗਾਲੀ ਬਹੁਤ ਜੇ ਜਾਂਦੇ, ਅਸੀਂ ਰਵਾਂਗੇ ਵੀ ਸਾਡੇ ਬੈੱਡ ਹੋਣੇ ਆ, ਸਾਰਾ ਕੁਝ ਹੋਣਾ, ਅਸੀਂ ਤਾਂ ਟੀ ਟਾਈਮ ਨਹੀਂ ਕਰਾਂਗੇ ਬਾਹਰ ਬਹਿ ਕੇ। ਠੀਕ। ਬੰਗਾਲੀ ਬਹੁਤ ਜਾਂਦੇ। ਕਿ ਕਪਤਾਨ ਉਹ ਦੂਸਰਾ ਕੈਮਰੋਨ ਵਰਗਾ ਨਿਕਲ ਆਇਆ, ਕਿਧਰ ਵਰਗਾ ਉਹ ਜਿਹੜਾ ਆਗੇ ਆਈਸਬਰਗ ਹੈ। ਇਸ ਵਰਗਾ ਤੇ ਫੇਰ ਨਹੀਂ ਉਹ ਆਈਸਬਰਗ ਹੈ। ਤੁਹਾਨੂੰ ਖੁਸ਼ੀ ਦੀ ਖਬਰ ਦਵਾਂ ਜੀ। ਹਾਂਜੀ। ਸੁਣ ਕੇ ਸਾਰੇ ਸੀਨੇ ਬਾਗ ਹੋ ਜਾਣਗੇ। ਹਾਂਜੀ। ਅਮਰੀਕਨ ਔਰਤ ਵਾਪਸ ਜਾ ਰਹੀ ਹੈ ਖੈਰ ਨਾਲ। ਅੱਛਾ ਜੀ। ਹਾਂਜੀ। ਉਹ ਯਾਰ ਉਹਨੂੰ ਸਮਝਾਈ ਨੂੰ ਹੁਣ ਕਿਹਾ ਵੀ ਨਾ ਮੂੰਹ ਚੁੱਕ ਕੇ ਦੇ ਲਿਆ ਨਹੀਂ ਤੂੰ ਨਹੀਂ ਮਿੱਠਾ ਜੀ ਇਹ ਵੈਸੇ ਜ਼ਿਆਦਤੀ ਹੈ। ਆਹੋ ਜਾਤੀ ਆ, ਵੈਸੇ ਨਹੀਂ ਸੀ, ਮੁੰਡੇ ਨੂੰ ਲੁਕਣਾ ਨਹੀਂ ਚਾਹੀਦਾ। ਨਾ ਜੀ ਸਹੀ ਗੱਲ ਹੈ। ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਉਹ ਮਾੜੀ ਜੀ ਮੂੰਹ ਮੱਥੇ ਲੱਗਦੀ ਕਿਤੇ ਚਿੱਟੀ ਹੁੰਦੀ। ਹਾਂਜੀ ਇਹ ਸਾਰੇ ਕਹਿ ਰਹੇ ਨੇ, ਪੂਰੀ ਦੁਨੀਆ ਨੇ ਸਾਰੇ ਕਹਿ ਰਹੇ ਨੇ ਕਿ ਅਗਰ ਥੋੜੀ ਮੂੰਹ ਮੱਥੇ ਲੱਗਣ ਵਾਲੀ ਹੁੰਦੀ ਤੇ ਇਹਨਾਂ ਵੇਖਦਾ ਇਹਨਾਂ ਦਾ ਕੀ ਹਾਲ ਹੁੰਦਾ। ਵਿਚਾਰੀ ਹੈ ਨਾ ਮਸਕੀਨ ਲੇਕਿਨ ਤਬੀਅਤ। ਉਹਨੇ ਕੰਮ ਖਰਾਬ ਕੀਤਾ ਉਸਤਾਦ ਜੀ। ਕਿੰਨੇ? ਉਹਨੇ ਆਪਣੀਆਂ ਅਸਲੀ ਤਸਵੀਰਾਂ ਲਾਉਂਦੇ, ਮੁੰਡਾ ਅਗਰ ਮਰਦਾ ਸਾਨੂੰ ਫੜ ਲੈਂਦੇ। ਹਾਂਜੀ ਹਾਂਜੀ। ਉਹ ਇਹ ਕਿਸ ਟਾਈਮ ਇਦਾਂ ਵੀ ਹੁੰਦਾ ਵਾ, ਕਿਸ ਟਾਈਮ ਇਦਾਂ ਵੀ ਹੁੰਦਾ ਵਾ ਕਿ ਉਹ ਅਗਲੇ ਸਮਝਦੇ ਕਿ ਇਹਨੇ ਕਿਹੜਾ ਆ ਜਾਣਾ। ਉਹ ਆ ਹੀ ਗਈ। ਹਾਂ ਉਹ ਤਾਂ ਪਹਿਲੇ ਵਿਹਲੀ ਸੀਗੀ, ਉਤੋਂ ਪਰ ਛੁੱਟੀਆਂ ਹੋਈਆਂ, ਨਿਕਲਣ ਦੀ ਨਹੀਂ ਉਹ ਵਿਆਹੀ ਮੇਰੀ ਸੀ, ਬੱਚੇ ਪੁੱਛੇ ਉਹਨੇ ਜੰਮ ਲਏ, ਵੱਡੇ ਹੋ ਗਏ, ਹੁਣ ਵਿਹਲੀ ਸੀ, ਉਹਨੇ ਕਿਹਾ ਵੀ ਚਲੋ ਠੀਕ ਹੈ ਇੱਧਰ ਚੱਲਦੇ ਹਾਂ। ਉਸਤਾਦ ਜੀ ਗੱਲ ਤੇ ਵੈਸੇ ਉਧਰਲੀ ਸਾਈਡ ਤੇ ਹੋ ਜਿਹੜੀ ਤੁਸੀਂ ਕਹਿਣਾ ਕਿ ਫੇਰ ਫੈਸਲ ਉਂਝ ਦੀ ਗੱਲ ਕਰਦਾ, ਮੈਂ ਕਰਦਾ ਨਾ ਸਟੇਜ। ਠੀਕ ਉਸਤਾਦ ਜੀ, ਮੈਂ ਉਸ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰਾਂਗਾ। ਤੇ ਮੈਂ ਨਾ ਬੈਠਾ, ਜਿਹੜਾ ਤੁਸੀਂ ਕਹਿੰਦੇ ਨਾ ਕਿ ਆਜ ਗਈ ਜੇ ਉਹ ਕਈ ਹੁੰਦੇ ਗੱਲ ਵਿਆਹਣ ਵਾਲੇ, ਉਹੀ ਕਹਿ ਰਿਹਾ ਨਾ ਕਿ ਉਹ ਅੱਗੋਂ ਬੱਚਾ ਸੀ ਜਰਾ ਉਹ ਡਰ ਗਿਆ ਹੋਣਾ, ਡਰ ਗਿਆ, ਨਿਕਲ ਸਹੀ ਗਿਆ। ਕੀਤਾ ਜਾਂ ਉਹਨੇ ਤਸਵੀਰ ਮਾਂ ਪਿਓ ਨੂੰ ਦਿਖਾਤੀ ਉਹਨੇ ਵੀ ਦਿਖਾ ਕਿਹਨੂੰ ਬੁਲਾਇਆ ਤੂੰ। ਅਗਰ ਸਾਰੀ ਬੱਚਾ ਲਾਵੇ ਉਹਨਾਂ ਦਾ ਇਹਨੇ ਫੜ ਘੇੜ ਕੇ ਨਾ ਜ਼ਬਰਦਸਤੀ ਬੱਚੇ ਦੀ ਕਰਾ ਨਹੀਂ ਪਿਆ। ਉਹ ਮੈਂ ਕੱਲ ਦੇਖੀ ਯਾਰ, ਮੈਨੂੰ ਇੱਕ ਬੰਦਾ ਦਿਖਾ ਰਿਹਾ, ਕੋਈ ਮੇਰੇ ਖਿਆਲ 20 22 25 ਸਾਲ ਦਾ ਮੁੰਡਾ ਤੇ ਕੋਈ 70 ਕੁ ਸਾਲ ਦੀ ਮਾਈ ਹੈ ਨਾਲ। ਤੂੰ ਕਹਿੰਦਾ ਇਹ ਵੀ ਮੀਆਂ ਬੀਵੀ ਹੈ, ਉਹ ਵੀ ਅੰਗਰੇਜ਼ ਨਹੀਂ ਸੀ। ਇਹ ਹਵਾ ਚੱਲੀ ਆ, ਜੋਗ ਦਰ ਜੋਗ ਜੋੜੇ ਆਉਂਦਾ ਇੱਧਰ। ਜੋੜੇ ਨਹੀਂ ਆਉਂਦੇ, ਨਾਈਆਂ ਆਂਦੀਆਂ ਵਾ। ਹਾਂਜੀ ਉਸਤਾਦ ਜੀ ਬੇਸਿਕ ਤੌਰ ਤੇ ਗੱਲ ਪਤਾ ਕੀ, ਇੱਥੇ ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਵਿੱਥ 'ਚ ਰੱਖਿਆ ਅੱਲਾ ਨੇ। ਇਹਨਾਂ ਨੂੰ ਅਗਰ ਅੰਗਰੇਜ਼ੀ ਜ਼ੁਬਾਨ ਆ ਜੇ, ਇਹਨਾਂ ਲੋਕਾਂ ਨੇ ਐਸਾ ਤਰਲਾ ਪਾਣਾ ਹੈ, ਉਹ ਯਕੀਨ ਕਰੋ ਬ੍ਰਿਟਿਸ਼ ਲੋਕ ਆਪਣੇ ਘਰ ਇਹਨਾਂ ਦੇ ਨਾਲ ਲਵਾ ਦੇਣ। ਇਹ ਕਿੰਨਾ ਗੱਲ ਕਰਨ ਨੇ ਹੈਲਪ ਵੀ ਲਾਈ। ਮੈਂ ਗੱਲ ਕਰ ਰਿਹਾ, ਠੀਕ ਹੈ ਨਾ। ਗੱਲ ਵਿਆਹਣ ਦੀ ਉਸਤਾਦ ਜੀ ਆ ਰਹੀ ਕਿ ਜਿਹੜੀ ਗੱਲ ਵਿਆਹਣੀ ਹੁੰਦੀ ਹੈ ਨਾ ਉਸਤਾਦ ਜੀ, ਤੁਸੀਂ ਇਹ ਵੇਖੋ ਔਰਤ ਦਾ ਫੈਸਲਾ ਚਟਾਨ ਦੀ ਮੰਨ ਹੁੰਦਾ ਹੀ। ਔਰਤ ਦੇ ਫੈਸਲੇ ਨੂੰ ਕੋਈ ਦੱਦੋ ਬਦਲ ਨਹੀਂ ਕਰ ਸਕਦਾ। ਦਰਤੋਂ ਬਦਲ ਨਹੀਂ ਹੋ ਸਕਦਾ ਭਾਈ। ਉਹ ਯਾਰ ਦੂਜਾ, ਅੱਛਾ ਫੈਸਲ ਸਾਹਿਬ ਤੁਹਾਡੇ ਹਿਸਾਬ ਨਾਲ ਇਨਸਾਫ ਤੁਹਾਨੂੰ ਅਗਰ ਕਹੇ ਕਿ ਹਾਂਜੀ ਇਸ ਔਰਤ ਦਾ ਇਨਸਾਫ ਕਰੋ, ਤੁਸੀਂ ਕੀ ਕਰੋਗੇ? ਹਾਂ ਵੀ ਜਿਹੜਾ ਬਾਹਰੋਂ ਆ ਗਈ ਅੱਗੋਂ ਮੁੰਡਾ ਨੱਸ ਗਿਆ ਤੇ ਇਹ ਉਹ ਸਾਰਾ। ਉਸਤਾਦ ਮੁਹਤਰਮ ਬਸ ਜ਼ਿਆਦਤੀ ਹੈ ਕਿਹਦੇ ਨਾਲ? ਮੁੰਡੇ ਨਾਲ ਕਿ ਉਹਦੇ ਨਾਲ? ਯਾਰ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਇੰਨਾ ਪਤਾ ਕਿ ਮੋਬਾਈਲ ਝੂਠ ਆ। ਠੀਕ ਹੈ ਨਾ, ਮੋਬਾਈਲ ਝੂਠ ਆ। ਨਹੀਂ ਝੂਠ ਨਹੀਂ ਹੈਗਾ ਉਸਤਾਦ ਜੀ ਝੂਠ ਹੈ। ਭਾਣੇ ਅਗਰ ਇਹਦਾ ਨਹੀਂ ਹੋਇਆ, ਇਹ ਵਾਸਤੇ ਮੇਰੇ ਨਾਲ ਗੱਲਾਂ ਨਹੀਂ ਕਰਦੇ ਰਹੇ ਤੁਸੀਂ ਯਾਰ ਸੁਣ ਲਾ ਨਾ, ਇਹ ਅਗਰ ਇਹਦੇ ਨਾਲ ਨਹੀਂ ਹੋਇਆ, ਬਹੁਤ ਸਾਰੇ ਆਏ ਨੇ ਜਿਹੜੇ ਸ਼ਾਦੀ ਜਿਹਨਾਂ ਨੇ ਕੀਤੀ ਹੈ। ਝੂਠ ਨਹੀਂ ਹੈਗਾ, ਮੋਬਾਈਲ ਸਹੀ ਆ। ਸਹੀ। ਮੋਬਾਈਲ ਝੂਠਾ ਸੱਚਾ ਨਹੀਂ ਹੁੰਦਾ, ਉਹਨੂੰ ਚਲਾਉਣ ਵਾਲਾ ਝੂਠਾ ਸੱਚਾ। ਹਾਂ ਵਾਹ,
ਬੈਰ ਨਹੀਂ ਝੂਠਾ। ਬੇੜਾ ਗਰਕ ਕਰਦਾ ਫਿਲਟਰ। ਫਿਲਟਰ ਸਨੈਪਚੈਟ ਆ ਨਹੀਂ ਹੋਣੀ ਚਾਹੀਦੀ। ਆ ਸਨੈਪਚੈਟ ਤੇ ਏਡੀ ਸੋਹਣੀ ਮੈਂ ਆਪਣੀ ਤਸਵੀਰ ਵੱਡੀ ਕਰਵਾ ਲਈ ਉਸਤਾਦ ਜੀ ਖਿੱਚ ਕੇ। ਮੈਂ ਉਸਤਾਦ ਜੀ ਇੱਕ ਬਾਸ ਨਾਲ ਤਸਵੀਰ ਖਿੱਚੀ ਉਹਦੇ ਤੇ, ਮੈਂ ਕਿਹਾ ਯਾਰ ਇਹਨੂੰ ਘੱਟ ਕਰ, ਕੋਈ ਮੰਨਣ ਵੀ ਤਾਂ ਸਹੀ ਅਸੀਂ। ਆਹੋ ਪਤਾ ਕੀ ਗੱਲ ਆ, ਅੱਛਾ ਇੱਕ ਚੀਜ਼ ਹੁੰਦੀ ਕਿ ਚਲੋ ਫਿਕਚਰ ਤੁਸੀਂ ਥੋੜੀ ਐਡਿਟ ਕਰਕੇ, ਹਾਂਜੀ। ਲੇਕਿਨ ਉਹ ਓਰੀਜਨਲ ਦੇ ਲਾਗੇ ਵੀ ਰਵੇ ਨਾ, ਹਾਂਜੀ। ਹਲਕਾ ਫੁਲਕਾ ਕਰ ਲਓ। ਹੁਣ ਕਈ ਬੰਦੇ ਤੋਬਾ ਮੁझसे ਕਈ ਸੈਲਫੀ ਲੈਂਦੇ ਨੇ, ਉਹ ਐਸਾ ਖੋਲਦਾ ਫਿਰ ਪਿੰਕ ਹੋਣ ਬੈ ਗਿਆ, ਯਾਰ ਆ ਤੂੰ ਕੀ ਕਰਨ ਡਿਆ ਯਾਰ। ਉਸਤਾਦ ਜੀ ਇੱਕ ਮਿਸਾਲ ਆ। ਯਾਰ ਮੈਂ ਤੇ ਮਿੱਠਾ ਸੈਲਫੀ ਇੱਕ ਕਰੈਕਟਰ ਬਥੇਰੇ, ਉਹਨੇ 25 ਸੈਕਿੰਡ ਦਾ ਟਾਈਮਰ ਲਾਇਆ। ਆਹੋ ਅਸੀਂ ਉੱਥੇ ਆਏ ਖੜੋ। ਆਹੋ ਇੱਕ ਮਿਸਾਲ ਹੈ ਕਿ ਉਸਤਾਦ ਜੀ ਲੜਕਾ ਹੈ, ਇਹ ਔਰਤ ਨੁਮਾ ਔਰਤ ਨਾਲ ਸ਼ਾਦੀ ਕਰ ਲੈਂਦਾ, ਹਾਂਜੀ ਤੇ ਸਾਰੀ ਜ਼ਿੰਦਗੀ ਫਸ ਨਹੀਂ ਜਾਣਾ। ਕਿਉਂ? ਉਹ ਘੰਟਾ ਕਿ ਵਿਚਾਰਾ ਹੁਣ 20-25 ਦਿਨ ਜ਼ਲੀਲ ਹੋ ਰਿਹਾ, ਬਚ ਨਹੀਂ ਗਿਆ ਸਾਰੀ ਜ਼ਿੰਦਗੀ ਤੇ ਸਿਆਪੇ ਤੋਂ। ਲੇਕਿਨ ਅੱਗੇ ਜਿਹੜੇ ਕੰਟਰੀਆਂ ਦੇ ਵਿੱਚ ਜ਼ਲੀਲ ਹੋਏ ਆ ਅਸੀਂ ਮਿੱਠਾ ਜੀ, ਉਹ ਕਿਹੜੀਆਂ ਕੰਟਰੀਆਂ ਤੇ? ਤੇਰਾ ਉਹ ਫੈਸਲ ਸਾਹਿਬ ਹਰ ਕੰਟਰੀ 'ਚ ਆਹੋ। ਕੰਮ ਹੁੰਦੇ ਨੇ ਮੈਂ ਨਹੀਂ ਕਦੇ ਆਪਣੀ ਯਾਰ। ਜ਼ੈਨ ਨਹੀਂ ਆਪਣਾ ਸਟਾਰ ਦੇ, ਉਹਦੀ ਸਾਊਥ ਅਫਰੀਕਾ ਦੁਕਾਨ ਆ, ਹਾਂਜੀ। ਕਰਿਆਨੇ ਦੀ ਦੁਕਾਨ ਆ ਉਹ ਜ਼ੈਨ। ਉਹ ਮੈਨੂੰ ਥੋੜੇ ਦਿਨ ਪਹਿਲੇ ਉਹਨੇ ਕਹਿੰਦੇ ਰਾਤ ਨੂੰ ਕੋ ਹਫਸ਼ੀ ਚੜ੍ਹੇ ਨੇ ਛੱਤ ਤੇ, ਇੱਕ ਨਸ਼ੇਈ ਹਫਸ਼ੀ ਚੜਿਆ, ਉਹਨੇ ਛੱਤ ਪਾੜੀ ਆ, ਪਾੜ ਕੇ ਥੱਲੇ ਉਤਰਿਆ, ਖਾਣ ਪੀਣ ਵਾਲੀਆਂ ਪੈਸੇ ਉੱਥੇ ਹੀ ਰਿਹਾ ਤੇ ਖਾਣ ਪੀਣ ਵਾਲੀਆਂ, ਉਹ ਭੁੱਖਾ ਸੀ ਵਿਚਾਰਾ, ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਨਿਕਲ ਗਿਆ। ਹੁਣ ਸਾਊਥ ਅਫਰੀਕਾ ਸਾਰਾ ਕੁਝ ਇਦਾਂ ਹੀ ਹੁੰਦਾ, ਬਹੁਤ ਚੋਰੀ ਹਰ ਮੁਲਕ 'ਚ ਕੰਮ ਹੁੰਦੇ ਨੇ। ਫੈਸਲ ਸਾਹਿਬ ਐਵੇਂ ਉਸਤਾਦ ਜੀ ਪਾਕਿਸਤਾਨ ਬਹਿਸ ਕਰਨੀ ਹੈ ਤੁਸੀਂ ਫਿਰ ਮੇਰੇ ਨਾਲ। ਮੈਂ ਗੱਲ ਕਰ ਰਿਹਾ ਵਾਂ ਇਸ ਦਫ਼ਤਰ ਦੇ ਵਿੱਚ, ਮੈਂ ਛੋਟੀ ਜੀ ਤੁਹਾਨੂੰ ਮਿਸਾਲ ਦੇਣਾ, ਤੁਹਾਡੇ ਦਿਮਾਗ ਦੇ ਵਿੱਚ ਆ ਜਾਏਗੀ ਸਾਰੀ ਗੱਲ। ਇਸ ਦਫ਼ਤਰ ਦੇ ਵਿੱਚ ਅਗਰ ਮਿੱਠਾ ਕੋਈ ਗਲਤ ਹਰਕਤ ਕਰਦਾ ਤੇ ਰੈਪੂਟੇਸ਼ਨ ਕਿਹਦੀ ਖਰਾਬ ਹੈ? ਨਹੀਂ ਉਹਦੀ ਆਪਣੀ ਖਰਾਬ ਆ, ਮੇਰੀ ਨਹੀਂ। ਹਾਂ ਚਲੋ ਫਿਰ ਜੋ ਤਰ੍ਹਾਂ ਮੇਰੀ ਕਾਹਦੀ ਖਰਾਬ? ਤੁਸੀਂ ਉਹ ਮੁਲਕ ਦੀ ਖਰਾਬ ਹੋਣੀ ਉਸਤਾਦ ਜੀ, ਰਿਪਿਊਟ। ਨਹੀਂ ਹਰਕਤ ਵੀ ਤੂੰ ਕੋਈ ਦੱਸ ਨਾ ਕਿੱਦਾਂ ਦੀ ਕਰੇ ਉਹ। ਮਿਸਾਲ ਦੇ ਤੌਰ ਤੇ ਕਿਸੇ ਨੂੰ ਛੇੜਦਾ ਤੇ ਇਹਨਾਂ ਨੂੰ ਇਹੀ ਕਹਿਣਾ ਨਾ ਕਿ ਕਿਹਦਾ ਸ਼ਿਕਰਦਾ ਤੂੰ ਏ। ਨਹੀਂ ਨਹੀਂ ਕਿੱਥੇ ਨਹੀਂ ਕਰਦਾ? ਨਹੀਂ ਉਹਨਾਂ ਨੇ 4 ਜਣਿਆਂ ਨੇ ਆ ਕੇ ਤੇ ਪਸਲੀ ਨਹੀਂ ਰਹਿਣ ਦੇਣੀ। ਉਹਨੇ ਕਹਾ ਤੋਂ ਕਹਿਣਾ ਵੀ ਕਿਹਦਾ ਸ਼ਿਕਰਦਾ? ਅਸਾਂ ਸਿਰਫ ਛੇੜ ਇਹਨੇ ਤੇ ਕਹਿਣਾ ਜੀ ਮੈਂ ਤੁਹਾਡਾ ਹੀ ਸ਼ਿਕਰਦਾ ਆਈ ਤੋਂ ਬਾਅਦ। ਉਸਤਾਦ ਜੀ ਮੈਂ ਗੱਲ ਕਰ ਰਿਹਾ ਵਾਂ ਕਿ ਰੈਪੂਟੇਸ਼ਨ ਖਾਨਦਾਨ ਦੀ ਖਰਾਬ ਹੁੰਦੀ ਹੈ, ਜਿਹੜੇ ਅਟੈਚ ਹੁੰਦੇ ਨੇ। ਹੁਣ ਮੇਰੇ ਵੱਲ ਕਿਸੇ ਨੇ ਯਾਰ ਦੇਖਣਾ ਮੈਨੂੰ ਨਾ, ਇਸ ਭਾਈ ਦੀ ਸਮਝ ਨਹੀਂ ਉਹ ਆਉਂਦੀ। ਕਿਉਂ ਨਹੀਂ ਸਮਝ ਆ ਰਹੀ? ਕਿੱਦਾਂ ਰੈਪੂਟੇਸ਼ਨ ਖਰਾਬ ਹੋਏਗੀ? ਮਹਿਲ ਮੁਲਕ ਦਾ ਨਾਮ ਨਹੀਂ ਖਰਾਬ ਹੋਇਆ। ਚਲੋ ਜਿਵੇਂ ਮੈਂ ਕਿਤੇ ਚਿਕੜ ਪਾਉਣ ਡਿਆ ਵਾ। ਯਾਰ ਉਹਦੀ ਗੱਲ ਨਹੀਂ ਕਰ ਰਿਹਾ, ਉਹ ਮੁਲਕ ਦੀ ਗੱਲ ਕਰ ਰਿਹਾ ਕਿ ਉਹ ਜਿਹੜੀ ਮਾਈ ਨਾਲ ਗੇੜਾ ਹੋ ਗਿਆ ਵਾ ਇੱਥੇ, ਤੇ ਯਾਰ ਉਹਦਾ ਨਸੀਬਾ ਸੀਗਾ ਕਿਹੜਾ ਹੋ ਗਿਆ ਬਸ। ਉਹਨੇ ਵੀ ਗੇੜਾ ਹੀ ਦਿੱਤਾ ਨਾ ਫੈਸਲ ਸਾਹਿਬ। ਮੈਨੂੰ ਨੋਟਾਂ ਵਾਲਾ ਬੈਗ ਲੱਭਾ ਉਸਤਾਦ ਜੀ, ਬੜੀ ਪੁਰਾਣੀ ਗੱਲ ਹੈ ਜੀ, ਅੱਲਾ ਮੈਨੂੰ ਤਾਂ ਕਹਿਣਾ ਨਹੀਂ ਚਾਹੀਦਾ। ਨੋਟਾਂ ਵਾਲਾ ਮੈਨੂੰ ਬੈਗ ਲੱਭਾ ਹੈ, ਵਿੱਚ ਜ਼ੇਵਰ ਵੀ ਸੀ। ਅੱਲਾ ਤੇਰਾ ਭਲਾ ਕਰੇ ਯਾਰ। ਉਹ ਅਖਬਾਰ ਵੀ ਸੀ ਦੇਖ ਲਓ, ਉਹਨੂੰ ਅੱਜ ਵੀ ਗੱਲ ਯਾਦ, 10 ਸਾਲ ਪੁਰਾਣੀ ਗੱਲ ਯਾਦ। ਉਹਨੂੰ ਅੱਜ ਵੀ ਯਾਦ। ਉਸਤਾਦ ਜੀ ਵਿੱਚ ਜਦੋਂ ਹਰ ਚੌਥੇ ਦਿਨ ਇਹੀ ਸੁਣਾਉਣੀ ਤੇ ਯਾਦ ਹੀ ਰਹਿਣੀ। ਸ਼ਨਾਖਤੀ ਕਾਰਡ ਸੀਗਾ। ਨਹੀਂ ਚੌਥੇ ਦਿਨ ਨਹੀਂ ਸੁਣਾਣੇ, ਮੈਂ ਅੱਜ ਸੁਣਾਣੇ ਨਵੀਂ ਗੱਲ, ਕੋਈ ਵੀ ਗੱਲ ਪੁਰਾਣੀ ਨਹੀਂ ਕਰਦਾ ਮੈਂ ਉਸਤਾਦ ਜੀ ਉਹ ਬੈਗ ਖੋਲਿਆ, ਵਿੱਚ ਇੱਕ ਸ਼ਨਾਖਤੀ ਕਾਰਡ, ਉਹ ਬੰਦੇ ਦਾ ਐਡਰੈਸ। ਮੈਂ ਉਹਦੇ ਘਰ ਜਾ ਕੇ ਗਿਆ ਵਾਂ, ਉਹਨੇ ਮੈਨੂੰ ਕਿਹਾ ਯਾਰ ਖਾਨਦਾਨੀ ਲੱਗਦੇ ਹੋ। ਸਹੀ ਗੱਲ। ਤੇ ਕਹਿੰਦਾ ਨਹੀਂ ਸਰ ਗਲਤ ਫਹਿਮੀ ਹੋਈ ਹੈ। ਮਾੜਾ ਜਿਹਾ ਹੀ ਕਿਹਾ ਖਾਨਦਾਨੀ ਲੱਗਦੇ, ਤੇ ਮੋਬਾਈਲ ਤੇ ਇਹਨਾਂ ਦਾ ਅੱਗੇ ਕਲਿੱਪ ਆ ਗਿਆ। ਉਹਨੇ ਨੂੰ ਕਿਹਾ ਤੂੰ ਖਾਨਦਾਨੀ ਲੱਗਦੇ ਹੋ, ਕਹਿੰਦਾ ਸਾਰਾ ਹੈ ਕੀ ਗੱਲ, ਐਡੀ ਦੂਰੋਂ ਮੈਂ ਤੁਹਾਡੀ ਚੀਜ਼ ਵਾਪਸ ਕਰਾਂ, ਤੁਸੀਂ ਅੱਗੋਂ ਮੈਨੂੰ ਦਲੀਲ ਕਰ ਰਹੇ। ਉਹ ਯਾਰ ਮੈਨੂੰ ਕਲਿੱਪ ਫਿਰ ਯਾਦ ਆ ਗਿਆ। ਉਸਤਾਦ ਜੀ ਇਹ ਜਰਾ ਹਨਾ ਇਹਨਾਂ ਨੂੰ ਕਹਿਣਾ, ਮੇਰਾ ਹਨਾ ਹੋਰ ਟੈਂਪਰਾਮੈਂਟ ਚਲਾ ਜਾਂਦਾ ਯਾਰ। ਜਿਹੜਾ ਵੀ ਕਰਦਾ ਤੁਹਾਨੂੰ ਉਹਨਾਂ ਦੀ ਮਾਂ ਦਾ ਵਾਸਤਾ। ਫੈਸਲ ਸਾਹਿਬ ਹੁਣ ਜਿਹੜਾ ਉੱਥੇ ਪਿਆ ਨਾ, ਉਹ ਇਦਾਂ ਹੀ ਹੋਣਾ ਵਾ। ਤੁਸੀਂ ਬਸ ਆਪਣਾ ਰੁਜੂ ਕਰੋ, ਅੱਲਾ ਅੱਗੇ ਮਾਫੀ ਮੰਗ ਲਓ ਬਸ। ਕਿੰਨੀ ਕੁ ਮੰਗਾ ਮੈਂ? ਕਿੰਨੀ ਬਸ ਠੀਕ ਆ ਫਿਰ ਤੁਸੀਂ, ਬਸ ਠੀਕ ਆ ਫਿਰ ਉਹਨਾਂ ਨੂੰ ਨਾ ਕਹੋ। ਕੱਲ ਮੈਨੂੰ ਯਾਦ ਤੁਸੀਂ ਕਰਾਣ ਦੇ ਹੋ ਕਿ ਮੈਂ ਤੇਰਾ ਕਲਿੱਪ ਦੇਖਣ ਡਿਆ ਸੀ। ਉਸਤਾਦ ਜੀ ਮਾਫੀ ਵੀ ਮੰਗੀ ਜਾਂਦੇ, ਡਰਾਮੇ ਵੀ ਕਰੀ ਜਾ। ਮੈਂ ਸਭ ਤੋਂ ਪਹਿਲੇ ਮੈਂ ਅਗਰ ਕਰਾਂਗਾ ਨਾ ਕੁਛ ਵੀ, ਮੈਂ ਇਹ ਖਿਆਲ ਰੱਖਾਂਗਾ ਕਿ ਮੇਰੇ ਉਸਤਾਦ ਜੀ ਦੀ ਇੱਜ਼ਤ ਵਾ। ਮੈਂ ਕੋਈ ਵੀ ਗਲਤ ਕੰਮ ਕਰਦਾ ਨਾ, ਅੱਗੇ ਮੇਰੇ ਉਸਤਾਦ ਜੀ ਆਂਦੇ ਆ। ਹੁਣ ਤਾਂ ਭੈਣੋ ਗੇਮ ਵੀ ਸ਼ੁਰੂ ਹੋ ਗਈ ਆ। ਅੱਗੇ ਤੇ ਕੱਲੇ ਕਲਿੱਪ ਹੁੰਦੇ ਸੀ ਨਾ, ਹੁਣ ਉਹਨਾਂ ਕਲਿੱਪਾਂ ਦਾ ਰਿਵਿਊ ਕਰਨ ਵਾਲੇ ਢੇਠੇ ਕਰੈਕਟਰ ਉੱਤੇ ਛੋਟੀ ਜਿਹੀ ਵਿੰਡੋ ਲਾ ਕੇ ਦੇਖ ਰਹੇ ਹੁੰਦੇ ਨਾਲ, ਤੇ ਥੱਲੇ ਉਹ ਫੈਲਾ ਰਹੇ ਹੁੰਦੇ ਸਾਰਾ ਹਿਸਾਬ ਕਿਤਾਬ। ਨਹੀਂ ਤੁਸੀਂ ਬਸ ਤੁਸੀਂ ਅੱਛਾ ਯਾਰ ਇੱਕ ਮਿਸਾਲ ਆ, ਇੱਕ ਦਾਨਿਸ਼ ਤੂੰ ਦੱਸ ਕਿ ਇੱਕ ਮਿਸਾਲ ਆ, ਜਿਹੜਾ ਬੰਦਾ ਇਹ ਕਲਿੱਪ ਅਪਲੋਡ ਕਰਦਾ ਵਾ, ਹਾਂਜੀ ਲਾਈਕ ਕੋਈ ਵੀ ਇਹ ਕਲਿੱਪ ਅਪਲੋਡ ਕਰਦਾ ਹੈ ਗੰਦੇ, ਹਾਂਜੀ, ਉਹਨੂੰ ਬਿਠਾ ਲਿਆ ਜਾਏ, ਉਹਦੇ ਘਰ ਦੀ ਫੈਮਿਲੀ ਨੂੰ, ਉਹਦੀਆਂ ਭੈਣਾਂ ਨੂੰ, ਮਾਂ ਨੂੰ ਬਿਠਾ ਲਿਆ ਜਾਏ, ਬਿਠਾ ਕੇ ਉਹਨੂੰ ਸਰ ਜ਼ਰਾ ਇਹਨਾਂ ਦੇ ਸਾਹਮਣੇ ਪਲੇ ਕਰੋ, ਆਜੋ ਆਪਾਂ ਇਕੱਠੇ ਵੇਖਦੇ। ਉਹ ਕਰੇਗਾ? ਨਾ ਕਦੀ ਵੀ ਨਹੀਂ। ਉਹ ਤੇ ਹਿਡਨ ਹੋਇਆ ਉਸਤਾਦ ਜੀ, ਅੱਗੇ ਆਵਾਜ਼ਾਂ ਕਿਸੇ ਹੋਰ ਦੀਆਂ, ਗੱਲੇ ਕਿਸੇ ਹੋਰ ਦੀਆਂ। ਨਹੀਂ ਮੈਂ ਇੱਕ ਵੈਸੇ ਗੱਲ ਕਰ ਰਿਹਾ ਕਿ ਜਿਹੜਾ ਵੀ ਆਓ, ਜਿਹੜਾ ਵੀ ਸਾਡਾ ਵੀਰ ਆ ਹੈ ਤੇ ਕੋਈ ਸਾਡੇ ਵਿੱਚੋਂ ਹੀ ਹੋਣਾ ਨਾ, ਉਹਦੀ ਮਾਂ ਉਹਦੀਆਂ ਭੈਣਾਂ ਬਿਠਾ ਕੇ ਤੁਸੀਂ ਉਹਨੂੰ ਕਹੋ ਸਰ ਜ਼ਰਾ ਚਲੋ ਹੁਣ ਪਲੇ ਕਰੋ, ਕਿਉਂਕਿ ਤੁਹਾਡੇ ਜਿਹੜੇ ਅਪਲੋਡਿੰਗ ਆ ਉਹ ਹੋ ਸਕਦਾ ਸਾਡੀ ਮਾਂ ਭੈਣ ਵੀ ਵੇਖਦੀ ਹੋਵੇ, ਸਾਡੇ ਬੱਚੇ ਵੇਖਦੇ ਹੋਣ, ਤੇ ਚਲੋ ਬਹਿ ਕੇ ਅੱਜ ਤੁਹਾਡੀ ਫੈਮਿਲੀ, ਤੁਹਾਡੇ ਬੱਚੇ ਤੁਹਾਡੀ ਮਾਂ ਭੈਣ ਦੇ ਨਾਲ ਵੇਖਦੇ ਆ, ਵੇਖੇਗਾ ਉਦੋਂ ਦੀ ਗੈਰਤ ਜਾਗ ਜਾਏਗੀ, ਉਦੋਂ ਉਹਨੂੰ ਸ਼ਰਮ ਆਏਗੀ, ਉਦੋਂ ਉਹਨੂੰ ਪਤਾ ਲੱਗੇਗਾ ਕਿ ਨਹੀਂ ਇਹ ਘਰ ਵਹਾਉਣ ਵਾਲਾ ਨਹੀਂ।
ਹਾਂ ਵਾਹਿਗੁਰੂ ਉਸਤਾਦ ਜੀ ਹੁਣ ਵੈਸੇ ਹੀ ਗੱਲ ਕਰ ਰਹੇ ਆ। ਸਮਝਾਉਣ ਦਾ ਦੌਰ ਨਹੀਂ ਰਿਹਾ, ਇਹਨਾਂ ਨੂੰ ਚਾਹੀਦਾ ਪਿਸਤੌਲ ਫੜ ਲੈਣ, ਇੱਕ ਬੁੱਢੋ ਸ਼ੁਰੂ ਹੋ ਜਾਣ ਜਿਹੜਾ ਖੁਦਾ ਦੀ ਕਸਮ ਮਿੱਠੇ ਮੇਰਾ ਇੰਜ ਨਹੀਂ, ਮੇਰਾ ਖੂਨ ਖੋਲੋ ਮੈਨੂੰ ਉਸਤਾਦ ਜੀ, ਜਿਵੇਂ ਅਟੈਕ ਨਹੀਂ ਹੋ ਜਾਣਾ। ਉਹ ਭਾਈ ਮੈਂ ਗੱਲ ਕੀਤੀ ਆ। ਬੜੇ ਵੱਡੇ ਬੰਦੇ ਨੇ, ਮੈਂ ਉਹਦਾ ਨਾਮ ਨਹੀਂ ਲੈਣਾ ਯਾਰ, ਉਸ ਬੰਦੇ ਨੇ ਮੈਨੂੰ ਗਲੇ ਲਾਇਆ, ਮੇਰਾ ਮੱਥਾ ਚੁੰਮਿਆ, ਕਹਿੰਦਾ ਯਾਰ ਤੁਸੀਂ ਜਾਨੀ ਸਾਹਿਬ ਦੇ ਸ਼ੀਰ ਤੋਂ ਆਇਆ। ਅਗਲੇ ਦਿਨ ਯਾਰ ਉਸ ਬੰਦੇ ਨੇ ਕਿਹਾ ਯਾਰ ਫੈਸਲ ਸਾਹਿਬ ਇਹ ਵੀ ਕਰਦੇ ਰਹੇ ਹੋ ਤੁਸੀਂ। 10 ਤੋਂ 15 ਸਾਲ ਪੁਰਾਣੇ ਕਲਿੱਪ ਆ ਯਾਰ। ਮੈਂ ਨਾ ਸਿੱਧੀ ਸਾਫ਼ ਗੱਲ, ਜਿਹੜਾ ਬੰਦਾ ਲਾਣ ਡਿਆ ਨਾ, ਮੈਂ ਦੁਆ ਕਰਦਾ ਉਹ ਮਰੇ ਤੇ ਮੈਂ ਵੀ ਜੰਮ ਨਾਲ ਹੀ, ਮੈਂ ਉਹਦਾ ਗਿਰੇਵਾਨ ਬਣਨਾ ਉੱਤੇ ਜਾ ਕੇ। ਚਲੋ ਜਿਹੜਾ ਮੈਨੂੰ ਜ਼ਲੀਲ ਕੀਤਾ, ਜਿੰਨੇ ਮੈਨੂੰ ਜ਼ਲੀਲ ਕੀਤਾ, ਖੁਦਾ ਦੀ ਕਸਮ ਮੈਂ ਯਾਰ ਤੈਨੂੰ ਕਰਦੇ ਉਹ ਸਾਰੇ ਹੀ ਕਾਪੜ ਉੱਚ ਜਿਹੜਾ ਵੀ ਆਈ ਜਾ ਰਿਹਾ ਉਹ ਕਰੀ ਜਾ ਰਹੇ ਨੇ। ਗੱਲ ਇਹ ਕਿ ਸਾਡਾ ਭਾਈ ਸਾਡਾ ਸੋਸ਼ਲ ਮੀਡੀਆ ਦਾ ਚੈੱਕ ਐਂਡ ਬੈਲੈਂਸ ਹੀ ਨਹੀਂ ਹੈਗਾ। ਕੋਈ ਨਹੀਂ ਰੌਲਾ ਤੇ ਚੈੱਕ ਐਂਡ ਬੈਲੈਂਸ ਦਾ ਵਾ, ਚੈੱਕ ਐਂਡ ਬੈਲੈਂਸ ਹੀ ਨਹੀਂ ਹੈਗਾ ਤੁਹਾਡਾ। ਤੁਸੀਂ ਬੱਚੀ ਨੂੰ ਮੋਬਾਈਲ ਫੜਾਇਆ, 12-13 ਸਾਲ ਦੀ 14 ਸਾਲ ਦੀ ਬੱਚੀ ਹੈ, ਸਕੂਲ ਵਾਸਤੇ ਜਾਂ ਪੜ੍ਹਾਈ ਵਾਸਤੇ ਮੋਬਾਈਲ ਫੜਾਇਆ, ਤੁਸੀਂ ਥੋੜਾ ਜਿਹਾ YouTube ਨੂੰ ਇੰਜ ਕਰਕੇ ਤਾਂ ਟਿਕਟੌਕ ਦੇ ਐਸੇ ਉਹ ਕਲਿੱਪ ਆਉਂਦੇ ਨੇ ਕੁੜੀਆਂ ਮੁੰਡਿਆਂ ਦੇ ਜਿਹੜੇ ਟਿਕਟੌਕ ਤੇ ਪੈਂਦੇ ਨੇ, ਅੱਲਾ ਮਾਫ ਕਰੇ ਭਾਈ ਨਾ ਤੁਸੀਂ ਉਹਨਾਂ ਦੀ ਆਪਸ ਚ ਦੇਖੀ ਉਹ ਪਨਿਸ਼ਮੈਂਟਾਂ ਜਿਹੜੇ ਕਰੋ ਗੱਲਾਂ ਕਰਦੇ, ਉਹ ਤੁਹਾਡੀ ਬੱਚੀ ਦੇ ਕਿਸੇ ਆ ਜੇ ਸਾਹਮਣੇ ਭਾਈ ਕੋਈ ਚੈੱਕ ਐਂਡ ਬੈਲੈਂਸ ਹੀ ਨਹੀਂ ਹੈਗਾ ਤੁਹਾਡੇ ਸੋਸ਼ਲ ਮੀਡੀਆ ਤੇ, ਕੋਈ ਚੱਕਰ ਹੀ ਨਹੀਂ ਹੈਗਾ ਤੁਹਾਡੇ। ਜੋ ਮਰਜ਼ੀ ਕਰੀ ਜੋ ਮਰਜ਼ੀ ਅਪਲੋਡ ਕਰੀ ਜੋ, ਕਿਸੇ ਦੀ ਇੱਜ਼ਤ ਉਛਾਲ ਦਿਓ, ਕਿਸੇ ਦੀ ਮਾਂ ਭੈਣ ਦੀ ਗੱਲ ਕਰਕੇ ਕਰ ਦਿਓ, ਕਿਸੇ ਨੂੰ ਜਲੀਲ ਕਰ ਦਿਓ, ਕੋਈ ਪੁੱਛਣ ਗਿੱਛਣ ਵਾਲਾ ਨਹੀਂ, ਕੋਈ ਚੱਕਰ ਨਹੀਂ। ਘੰਟਾ ਘਰ ਸਹੀ ਹੋਣਾ ਚਾਹੀਦਾ, ਬਸ ਨਸਲ ਬਰਬਾਦ ਹੁੰਦੀ ਹੋ ਜਾਵੇ। ਆ ਵੇਖੋ ਓਏ ਉਹਦਾ ਮਸਲਾ ਹੀ ਆ। ਬੈਠੇ ਰੂੰਗੜੇ ਖੜੇ ਹੋ ਗਏ ਮੇਰੇ। ਇਹਨੂੰ ਸਹਾਰਾ ਮੈਂ ਚਾਹੀਦਾ, ਤੈਨੂੰ ਕਹਿਣ ਡਿਆ ਚਾਹੀਦਾ। ਹੈਂਡਲ ਕਰ ਰਿਹਾ ਵਾ ਉਹ ਬੰਦਾ, ਪਤਾ ਨਹੀਂ ਕਿਹੜਾ ਮੇਰੇ ਯਾਰ ਸਾਹਮਣੇ। ਇੱਕ ਨਹੀਂ ਹੈਗਾ ਯਾਰ, ਪਤਾ ਨਹੀਂ ਕਿੰਨੇ ਜਣੇ ਨੇ। ਮੈਂ ਸਿਰ ਰੰਦਾ ਲਾਉਣਾ ਤੁਹਾਡੇ ਲੂੰ ਕੱਢਦੇ ਖਤਮ ਕਰਾਂ ਮੈਂ। ਇਹ ਪੂਰੀ ਪਾ ਕੇ ਆਇਆ ਕਰੋ ਜਿਸਮ ਤੇ, ਫੌਰਨ ਲੂੰ ਕੱਢੇ ਖੜੇ ਹੋਏ। ਨਹੀਂ ਫੈਸਲ ਸਾਹਿਬ ਤੁਹਾਡਾ ਇਹ ਚ ਕੋਈ ਕਸੂਰ ਨਹੀਂ ਹੈਗਾ। ਮੇਰਾ ਕਸੂਰ ਇਹ, ਮੈਂ ਕੀਤੇ 15 ਸਾਲ 20 ਸਾਲ ਪੁਰਾਣਾ, ਮੇਰੇ ਕੋਲ ਨਹੀਂ ਸੀ ਪਲੇਟਫਾਰਮ ਹੈ, ਮੈਂ ਕਰਦਾ ਰਿਹਾ ਵਾਂ ਯਾਰ। ਜਦੋਂ ਮੈਂ ਚੇਂਜ ਕਰ ਲਈ ਆਪਣੀ, ਮੈਂ ਲਾਈਫ ਚੇਂਜ ਕਰਨ ਚਾਹ ਰਿਹਾ ਵਾਂ, ਤੁਸੀਂ ਵੀ ਤਾਂ ਕਰੋ। ਤੁਸੀਂ ਨਹੀਂ ਚੇਂਜ ਕੀਤੀ। ਇੱਥੇ ਗੋਡਿਆਂ ਨੂੰ ਹੱਥ ਲਾਓ, ਇੱਥੇ ਲਾਓ ਜਿਹਨੇ ਤੇਰੇ ਛੜਾਈ। ਆਪੇ ਤਾਂ ਕਹਿੰਦੇ ਗੋਡਿਆਂ ਨੂੰ ਹੱਥ ਨਾ ਲਾਇਆ ਕਰ ਕਿਸੇ ਦੇ। ਹੈਲੋ ਹਾਂ ਇਹ ਵੀ ਗੱਲ ਸਿੱਧੀ ਗੱਲ, ਜਿੱਦਾਂ ਏਦਾਂ ਇਮੋਸ਼ਨਲ ਹੋਇਆ, ਇਹ ਵੀ ਅਗਲੇ ਦਾ ਹੱਕ ਪੂਰਾ ਦਾ ਕਿ ਉਹ ਬੰਦਾ ਤੇਰੇ ਕੋਲ ਗਿਆ ਸੀ, ਉਹਨੇ ਕਹੇ ਫੈਸਲ ਸਾਹਿਬ ਡਰਾਮਾ ਨਹੀਂ ਕਰਨਾ, ਤੇ ਤੂੰ ਹਿਸਾਬ ਲਾ ਲੈ ਕਿ ਹਾਲੇ ਫੈਸਲ ਸਾਹਿਬ ਤੁਹਾਡਾ ਪਿਛਲਾ ਕੰਮ ਆ ਤੇ ਤੁਹਾਡਾ ਹਾਲ ਹੈ। ਅਗਰ ਅੱਜ ਦੀ ਡੇਟ ਤੱਕ ਤੂੰ ਉਹ ਕੰਮ ਕਰ ਰਿਹਾ ਹੁੰਦਾ ਤੇ ਅੱਜ ਤੇ ਤੇਰਾ ਡੇਲੀ ਕਲਿੱਪ ਆਇਆ ਕਰਨਾ ਸੀ, ਬਹੁਤ ਹਾਈਲਾਈਟ ਹੋਏਗਾ ਸੀ ਕੰਮ। ਤੇ ਇਹ ਅੱਲਾ ਦਾ ਸ਼ੁਕਰ ਅਦਾ ਕਰ ਕਿ ਯਾ ਅੱਲਾ ਮੇਰੇ ਉਸਤਾਦ ਦੇ ਵਸੀਲੇ ਨਾਲ ਤੂੰ ਮੈਨੂੰ ਇਸ ਕੰਮ ਤੋਂ ਬਚਾ ਲਿਆ। ਪਹਿਲਾਂ ਜਿਹੜਾ ਵਾ ਉਹਦੀ ਤੂੰ ਅੱਲਾ ਕੋ ਮਾਫੀ ਮੰਗ ਲਈ ਆ, ਅੱਲਾ ਤੈਨੂੰ ਮਾਫ ਕਰੇ, ਗੱਲ ਖਤਮ। ਹੁਣ ਜਿਹੜੇ ਭੇਜ ਰਹੇ ਨੇ ਉਹ ਜਾਣਨ, ਉਹਨਾਂ ਦਾ ਜ਼ਮੀਰ ਜਾਣੇ, ਉਹਨਾਂ ਦੀ ਆਖਰਤ, ਉਹਨਾਂ ਦੀ ਜ਼ਿੰਦਗੀ ਮੌਤ ਜਾਣੇ। ਤੇਰਾ ਹੁਣ ਉਹ 'ਚ ਕੰਮ ਨਹੀਂ ਹੈਗਾ। ਹੁਣ ਕੀ ਕਰੋ, ਵੇਖ ਰਿਹਾ ਉਹਦੀ ਸਾਰੀ ਉਹਨੂੰ ਮਿਲੇਗੀ, ਤੂੰ ਅੱਲਾ ਕੋ ਮਾਫੀ ਮੰਗ ਲਈ। ਸੱਚੇ ਦਿਲ ਨਾਲ ਖੁਦਾ ਦੀ ਕਸਮ, ਮੈਂ ਰੱਬ ਕੋ ਮਾਫੀ ਮੰਗੀ। ਮੈਨੂੰ ਨੈਕਸਟ ਐ ਨਹੀਂ ਕਰੇ ਉਸਤਾਦ ਜੀ, ਅੱਲਾ ਮੇਰਾ ਜਾਣਦਾ, ਮੈਨੂੰ ਤੁਹਾਡੀ ਕਸਮ ਲੱਗੇ, ਮੈਨੂੰ ਏਡੀ ਅੱਛੀ ਆਫਰ ਆਈ ਹੈ ਨਾ, ਏਡੀ ਅੱਛੀ ਆਫਰ ਆਈ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਨਾ। ਅਗਰ ਮੈਂ ਕੀਤਾ ਵੀ, ਮੈਂ ਕਿਹਾ ਮੈਂ ਸਾਫ਼ ਕਰਾਂਗਾ, ਲੇਕਿਨ ਮੈਂ ਨਹੀਂ ਕਰਨਾ। ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਯਾਰ। ਮੈਂ ਇੰਨੀਆਂ ਮਾਫੀਆਂ ਮੰਗਦਾ ਰੱਬ ਕੋਲੋਂ। ਇਹ ਤੂੰ ਛੱਡ ਦੇ, ਤੂੰ ਉਹ ਕੰਮ ਕਰ ਜਿਹੜਾ ਮੈਂ ਇੱਕ ਡਬਿੰਗ ਵਾਲੇ ਕਲਿੱਪ 'ਚ ਕਿਹਾ ਸੀਗਾ ਕਿ ਯਾਰ ਮੈਨੂੰ ਸਰਤਾਜ, ਮੈਨੂੰ ਪਹਿਲੀਆਂ ਗਲਤੀਆਂ, ਅੱਲਾ ਤੁਹਾਨੂੰ ਪਹਿਲੀਆਂ ਗਲਤੀਆਂ ਮਾਫ ਕਰਨ ਦੀ ਮੇਰੀ ਤੌਫੀਕ ਦੇਵੇ ਤੇ ਅਗਲੀਆਂ ਬਰਦਾਸ਼ਤ ਕਰਨ ਦੀ ਹਿੰਮਤ ਦੇਵੇ। ਸਹੀ ਗੱਲ, ਮਾਜ਼ੀ ਭੁੱਲ ਜਾਓ ਮੇਰਾ। ਹਾਂ, ਤਾਜੀ ਨਵੇਂ ਸਿਰੇ ਤੋਂ ਸ਼ੁਰੂ ਕਰ। ਜੇ ਭਲਵਾਨ ਉੱਠੇ ਨਾ ਤੇ ਨਾਲ ਕੁਰਸੀ ਵੀ ਚੁੱਕੀ ਜਾਂਦੀ, ਫਿਰ ਬੰਦਾ ਇਦਾਂ ਨਹੀਂ ਹੁੰਦਾ। ਅੱਲਾ ਖੈਰ ਕਰੇ ਉਸਤਾਦ ਜੀ। ਨਹੀਂ ਯਾਰ, ਸਾਡਾ ਸੋਸ਼ਲ ਮੀਡੀਆ ਦਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ, ਜ਼ਰੂਰੀ। ਇਹ ਜ਼ਰੂਰ ਹੋਣਾ ਚਾਹੀਦਾ। ਹਰ ਮੁਲਕ 'ਚ ਹੈਗਾ ਉਸਤਾਦ ਜੀ, ਸਾਡੇ ਨਹੀਂ ਹੈਗਾ। ਹਾਂ ਸਹੀ ਗੱਲ, ਕਰਾ ਦਿੰਦੇ ਮਿੱਠਾ ਜੀ, ਕੋਈ ਟੈਨਸ਼ਨ ਨਹੀਂ। ਪਰ ਯਾਰ ਫੈਸਲ ਸਾਹਿਬ ਗੱਲ ਸਾਡੇ ਮੁਹਤਰਮ ਗੱਲ ਐ ਨਹੀਂ ਹੈ। ਗੱਲ ਐ ਵੇ ਕਿ ਯਾਰ ਅਗਰ ਕੋਈ ਕਰਦਾ ਵੇ ਜਾਂ ਕੋਈ ਗੱਲ ਵੇ, ਉਹਦੀ ਸਲਾਹ ਕਰ ਲਓ ਯਾਰ। ਉਹਨੂੰ ਕਹੋਗੇ ਫੈਸਲ ਭਾਈ ਇਹ ਉਹ ਫਲਾਂ ਟਪਕਾ ਕੋਈ ਯਾਰ। ਤੁਸੀਂ ਵੇਖਿਆ ਨਹੀਂ ਕਿ 15 ਸਾਲ ਪੁਰਾਣਾ ਕਲਿੱਪ ਹੈ, 20 ਸਾਲ ਪੁਰਾਣਾ ਕਲਿੱਪ ਹੈ, 7 ਸਾਲ ਦੇ ਹੋ ਗਏ ਉਸਤਾਦ ਜੀ ਮੈਂ ਡਰਾਮੇ ਬਿਲਕੁਲ ਛੱਡਦੇ। ਉਹ ਤੋਂ ਵੀ 7 ਸਾਲ ਪੁਰਾਣੇ ਕਲਿੱਪ ਨੇ, ਤੇ ਥੱਲੇ ਕਮੈਂਟਾਂ ਦੇ ਵਿੱਚ ਯਾਰ ਉਹ ਕੀ ਕਰਨ ਡਏ ਨੇ। ਕੁਛ ਜੁਰਮ ਐਸੇ ਹੁੰਦੇ ਜਿਹੜੇ ਕਬਰ ਦੀਆਂ ਕੰਧਾਂ ਤੱਕ ਤੁਹਾਨੂੰ ਮੁਜਰਮ ਹੀ ਰੱਖਦੇ। ਤੁਸੀਂ ਉਹਨਾਂ ਦੇ ਭਾਈ ਜਾਨ, ਮੈਂ 8 ਸਾਲ ਪਹਿਲੇ, 9 ਸਾਲ ਪਹਿਲੇ, 10 ਸਾਲ ਪਹਿਲੇ ਅਗਰ ਕਿਸੇ ਨੂੰ ਮਾੜਾ ਜਿਹਾ ਇੰਟਰਵਿਊ ਵੀ ਦਿੱਤਾ ਸੀ ਨਾ, ਮੈਂ ਲਾਹੌਰ ਇੱਕ ਬੰਦੇ ਨੂੰ ਇੰਟਰਵਿਊ ਦਿੱਤਾ ਸੀ, ਪਤਾ ਨਹੀਂ ਕਿੰਨੇ ਸਾਲ ਪੁਰਾਣਾ, ਠੀਕ ਆ। ਜਾਂ ਉਸ ਤੋਂ ਬਾਅਦ ਮੈਂ ਕਿਤੇ ਐਸੇ ਟੀਵੀ ਤੇ ਬੈਠਾ ਸੀ ਜਦੋਂ ਕੁਝ ਵੀ ਨਹੀਂ ਸੀ ਇੰਨਾ ਵਿਊਜ਼ ਹੁੰਦੇ, ਉਹ ਜਾਂ ਕੋਈ ਉਸ ਦੀ ਗੱਲ ਅੱਜ ਸਜਾਦ ਜਾਨੀ ਦੇ ਨਾਂ ਤੋਂ ਦੁਬਾਰਾ ਅਪਲੋਡ ਕਰ ਰਹੇ ਨੇ, ਸਾਰੇ ਵੇਚ ਰਹੇ ਨੇ। ਇੱਥੇ ਕੋਈ ਤੁਹਾਡਾ ਨਹੀਂ, ਇੱਥੇ ਸਭ ਵਪਾਰੀ ਨੇ। ਅੱਲਾ ਸਾਹਿਬ ਇੱਥੇ ਵਪਾਰੀ ਨੇ ਸਭ, ਇਹ ਜਿੰਨੇ ਨੇ। ਤੈਨੂੰ ਮੈਂ ਕਿਹਾ ਨਹੀਂ, ਇਹ ਇੱਜ਼ਤਾਂ ਵੇਚਦੇ ਨੇ ਉਸ ਆੜ ਦੇ ਵਿੱਚ ਕਿ ਓਹੋ ਜ਼ੁਲਮ ਹੋ ਗਿਆ। ਵੇਚਣ ਅੰਦਰੋਂ ਸਾਰਾ ਕੁਝ ਦੇ ਦਿੰਦੇ ਨੇ, ਵਪਾਰ ਕਰ ਰਹੇ ਹੁੰਦੇ ਨੇ।
ਹੁਣ ਮੈਂ ਤੈਨੂੰ ਬੱਚਿਆਂ ਦਾ ਕਹਿ ਰਿਹਾ ਯਾਰ, ਇੱਕ YouTube ਹੁੰਦੀ ਆ, ਉਹਦੇ 'ਚ ਉਹ ਤੁਸੀਂ ਬੱਚਿਆਂ ਨੂੰ YouTube ਨਾ ਦਿਓ, ਚਾਈਲਡ ਵਾਲੀ YouTube ਦੇ ਦਿਓ ਉਹਨੂੰ। ਉਹ ਚਾਈਲਡ ਵਾਲੀ YouTube 'ਚ ਚਲੋ ਬੱਚਾ ਹਾਲੇ 10-12 ਸਾਲ ਦਾ, ਬੱਚਾ 16 17 18 ਸਾਲ ਦਾ ਹੋ ਗਿਆ, 18 ਸਾਲ ਦਾ ਹੋ ਗਿਆ ਤੇ ਉਹਦਾ ID ਕਾਰਡ ਬਣ ਗਿਆ, ਉਦੋਂ ਤੇ ਉਹਨੇ ਆਪਣੀ ਬਣਾਉਣੀ ਨਾ। ਉਦੋਂ ਨੇ ਆਪਣੀ ਬਣਾ ਕੇ ਜਿਹੜੀਆਂ ਚੀਜ਼ਾਂ ਦੀ ਉਹਨੂੰ 30 ਸਾਲ ਬਾਅਦ ਪਤਾ ਲੱਗਣਾ, ਉਹਨੂੰ 18 ਸਾਲ ਤੇ 1 ਹਫ਼ਤੇ ਦੇ ਵਿੱਚ ਪਤਾ ਲੱਗ ਗਿਆ। ਉਹ ਵੀ ਤਾਂ ਨੁਕਸਾਨ ਹੀ ਹੈ। ਨੁਕਸਾਨ ਬਿਲਕੁਲ। ਸਹੀ, ਜਿਹੜੀ ਚਾਈਲਡ ਵਾਲੀ ਉਹ ਤੇ ਬੱਚਿਆਂ ਦਾ ਹਾਂ, ਉਹਦੇ ਤੇ ਸਿਰਫ ਬੱਚਿਆਂ ਦਾ ਕੰਟੈਂਟ, ਯਾਨੀ ਉੱਤੇ ਕੋਈ ਐਸੀ ਚੀਜ਼ ਆਉਂਦੀ ਨਹੀਂ। ਠੀਕ ਹੋ। ਹਾਂ, ਅੱਜ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਸਾਡੇ ਥੱਲੇ ਆਪਸ਼ਨ ਆਉਂਦਾ ਨਹੀਂ ਕਿ ਕੰਟੈਂਟ ਫੋਰ ਚਾਈਲਡ ਆ ਜਾਂ ਚਾਈਲਡ, ਅਸੀਂ ਕਹਿੰਦੇ ਨਹੀਂ ਜੀ ਚਾਈਲਡ ਨਹੀਂ ਹੈਗਾ। ਤੇ ਤੁਸੀਂ ਜਦੋਂ ਚਾਈਲਡ ਲਿਖ ਦੇਣਾ ਉਹ ਜਿਹਨੇ ਚਾਈਲਡ ਵਾਲਾ ਕੀਤਾ ਉਹਨੂੰ ਸਿਰਫ ਉਹੀ ਵੀਡੀਓ ਆਉਣੀ। ਬਾਕੀ ਕਾਰਟੂਨ ਆਈ ਜਾਣਗੇ, ਦੂਜੇ ਤੀਜੇ ਤੀਜਾ ਆਈ ਜਾਣਗੇ। ਆਹੋ ਆਈ ਹੈ, ਕੋਈ ਰੋਣਾ ਇੱਥੇ ਵੀ ਤਾਂ ਕਾਰਟੂਨ ਹੀ ਆਉਂਦਾ ਯਾਰ। ਪਰ ਫੈਸਲ ਕੀ ਹੋਣਾ ਚਾਹੀਦਾ? ਪਰੇਸ਼ਾਨ ਕਾਤੋਂ ਤੁਸੀਂ ਯਾਰ ਬਸ ਯਾਰ? ਟੈਨਸ਼ਨ ਅਤੇ ਕਾਤੋਂ? ਤੀਜੇ ਕਿਤੇ ਮੈਨੂੰ ਆ ਕੇ ਦੱਸ, ਉਸਤਾਦ ਜੀ ਮੈਂ ਵੀਕ ਕਰ ਲਵਾਂ ਇੱਕ। ਹਾਂ ਉਸਤਾਦ ਜੀ ਉਦੋਂ ਤੈਨੂੰ ਕੀ ਤਕਲੀਫ ਹੁੰਦੀ? ਉਸਤਾਦ ਜੀ ਈਦ ਤੇ ਮੈਂ ਕਰਨਾ। ਉਸਤਾਦ ਜੀ ਮੈਨੂੰ ਫਲਾਣੇ ਦਾ ਫੋਨ ਆਇਆ, ਉਹਨੇ ਕਿਹਾ ਕਰ ਲਾ। ਉਹਨਾਂ ਨੇ ਕਿਹਾ ਮਿੱਠੇ ਦਾ 5 ਲੱਖ ਰੁਪਏ ਹਫਤੇ ਦਾ। ਮੈਨੂੰ ਕਿਹਾ ਜਿਹੜੇ ਪ੍ਰੋਡਿਊਸਰ ਨੇ 5 ਲੱਖ ਰੁਪਏ ਕਹਿੰਦੇ ਮਿੱਠੇ ਦਾ, ਮਿੱਠੇ ਨੂੰ ਵੀ ਨਾਲ ਕਰਾ ਯਾਰ ਸਾਡੇ ਹਫਤੇ ਦਾ 5 ਲੱਖ ਰੁਪਏ। ਯਾਰ ਕੋਈ ਛੋਟੀ ਵੱਡੀ ਆਫਰ ਨਹੀਂ ਹੈ। ਮੈਂ ਕਿਹਾ ਯਾਰ ਮਿੱਠੇ ਨੇ ਨਹੀਂ ਕਰਨਾ, ਜੋ ਮਰਜ਼ੀ ਨਹੀਂ ਮੈਂ ਕਰਨਾ। ਤਾਂ ਪੁੱਛ ਆ ਕੀ ਆ ਇਹ ਹੋਇਆ। ਆਹ ਵੱਜਾ ਕੁਛ। ਇਹਨੇ ਫਿਰ ਸੀ ਉਸਤਾਦ ਜੀ ਵੇਖਿਆ ਨਾ, ਖੂਨ ਨਿਕਲਿਆ। ਉਹਦਾ ਦਾਣਾ ਛਿਲਤਾ। ਉਸਤਾਦ ਜੀ ਨਾ ਮਾਰਿਆ ਕਰੋ, ਤੁਸੀਂ ਵੇਖਿਆ ਫਲੋ ਚ ਮਾਰ ਮੂਰ ਦਿੰਦੇ ਹੋ। ਉਹ ਐਡਾ ਐਡਵਾਂਸ ਆ ਵੀ ਮੈਂ ਮਾਰਿਆ ਬਾਅਦ ਚ ਖੂਨ ਮੇਰੇ ਨਿਕਲ। ਨਹੀਂ 5 ਲੱਖ ਤੁਸੀਂ ਮੈਨੂੰ ਤਾਂ ਪੁੱਛੋ, ਹੋ ਸਕਦਾ ਮੈਂ ਕਰਨਾ ਹੋਵੇ। ਉਹ ਨਹੀਂ ਭਰਾਵਾ, ਭਾਵੇਂ 10 ਲੱਖ ਹੋਵੇ ਮਿੱਠਾ ਨਹੀਂ ਕਰੇਗਾ। ਨਹੀਂ ਕਰੇਗਾ ਲੈ ਮਿੱਠਾ। ਉਸਤਾਦ ਜੀ ਗਰੀਬ ਜ਼ਰੂਰ ਹੈ। ਨਹੀਂ ਨਹੀਂ ਨਹੀਂ, ਮੈਂ ਬਗੈਰ ਤੋਂ ਵੀ ਆ। ਵਗੈਰਾ ਦੋਸਤੋਂ ਵੀ ਜ਼ਿਆਦਾ ਵਾ। ਤਾਂ ਬਗੈਰ ਤੋਂ ਵੀ ਆ। ਗਰੀਬ ਘਾਟਾ, ਬਗੈਰ ਤੋਂ ਪਲੱਸ ਚ ਆ। ਗਰੀਬ ਮੈਨਸ 5 ਲੱਖ ਵੀਕ ਦਾ। ਉਸਤਾਦ ਜੀ ਕਸਮ ਵਾਲੀ ਗੱਲ ਹੈ। ਉਹ ਨਾ ਨਾ ਉਸਤਾਦ ਜੀ ਤੁਸੀਂ ਹਾਮੀ ਭਰੋ, ਮੈਨੂੰ ਵੀ ਤੇ ਇਹਨੂੰ ਵੀ ਆਵਰੇ ਕਰ ਲਈਏ। ਨਾ ਨਾ ਨਹੀਂ ਨਹੀਂ, ਸਹੀ ਸ਼ੁਗਲ ਰਿਹਾ। ਮੈਂ ਤੇ ਭਾਈ ਤਿਆਰ ਹਾਂ। ਮੈਂ ਕੋਈ ਨਹੀਂ ਨਹੀਂ ਬਣਦਾ ਵੀ ਨਹੀਂ, ਬਣਦਾ ਵੀ ਨਹੀਂ। ਪਤਾ ਕੀ ਗੱਲ ਆ, ਮਿੰਟ ਨਾ ਲਾਓ। उस्ताद जी हाँ नहीं उस्ताद जी डूबने को नैया का सहारा ਸਾਰਾ ਹੀ ਬਹੁਤ ਬਹੁਤ ਹੈ। ਉਸਤਾਦ ਜੀ ਮੈਂ ਚਾਹ ਰਿਹਾ ਸੀਗਾ ਕਿ ਅਗਰ ਅਸੀਂ ਮਿਸਾਲ ਦੇ ਤੌਰ ਤੇ ਯਾਰ ਮੈਂ ਰਿਕੁਐਸਟ ਕਰਾਂਗਾ ਉਸਤਾਦ ਜੀ ਅੱਗੇ यार मैं ਉਸਤਾਦ ਓਏ ਚੁੱਪ उस्ताद जी डायरेक्ट करना सारा कुछ ਤੁਸੀਂ ਉੱਥੇ ਬੈਠੇ ਹੋਵੋ। ਉਸਤਾਦ ਜੀ ਫੈਮਿਲੀ ਆਉਣ ਬਸ ਫੈਮਿਲੀ ਥੀਏਟਰ ਉਸਤਾਦ ਜੀ Family system। ਕਸਮ ਵਾਲੀ ਗੱਲ ਹੈ ਤੁਸੀਂ ਸ਼ੁਰੂ ਕਰ ਦਿਓ। ਸਹੀ ਗੱਲ। ਸਾਡਾ ਵੀ ਦਿਲ ਕਰਦਾ ਯਾਰ ਅਸੀਂ ਕਰਾਂਗੇ, ਸਾਡੇ ਸਿਰ ਤੇ ਕੋਈ ਵੱਡਾ ਹੋਏਗਾ, ਸਾਨੂੰ ਪਤਾ ਹੈ ਕਿ ਯਾਰ ਅਸੀਂ ਗਲਤ ਗੱਲ ਨਹੀਂ ਕਰਨੀ, ਲੇਕਿਨ ਉਹ ਤੁਸੀਂ theatre ਫੈਮਿਲੀ ਮਿਲੇਗਾ। ਥੀਏਟਰ ਕਰੋ, ਮੈਂ ਤੁਹਾਨੂੰ ਥੀਏਟਰ ਦੇਣਾ ਉਸਤਾਦ। ਪੰਜ ਫੈਸਲ ਉਹ ਥੀਏਟਰ ਨਹੀਂ ਹੋਣਾ ਜਿੱਦਾਂ ਆਪਾਂ ਫੈਮਿਲੀ ਸ਼ੋਅ ਕੀਤਾ ਸੀ, ਉਹ ਵਾਲਾ ਸਿਸਟਮ ਜਿਹੜਾ ਕਰ ਲੈਣੇ। ਨਹੀਂ ਨਹੀਂ ਉਹ ਚ ਤੁਸੀਂ ਸਕ੍ਰਿਪਟ ਬਣਾ ਲਓ, ਇੰਟਰੀਆਂ ਬਣਾ ਲਓ, total ਡਰਾਮਾ ਕਰ script ਲਓ। ਹੋਏਗਾ। ਲੇਕਿਨ ਮੇਰੇ ਕੋਲ ਨੇ ਟਾਈਮ ਨਹੀਂ ਵੀਰੇ, ਮੈਂ ਵੀ ਟੀ ਟਾਈਮ ਕਰਨਾ। ਮੈਂ ਪੈਸੇ ਦੇਣੇ ਤੁਸੀਂ, ਪੈਸੇ ਦੱਸਣਾ। ਨਹੀਂ ਨਹੀਂ ਮੈਂ ਨਹੀਂ ਤੇ ਅਸੀਂ ਸਾਰਾ ਕੁਝ ਨਾਲ ਕਰੀਦਾ ਹੀ ਸਾਰੇ। ਨਹੀਂ ਨਹੀਂ ਤੁਸੀਂ ਇੱਥੋਂ ਛੱਡ ਦਿਓ, ਇੱਥੋਂ ਤੁਸੀਂ ਛੱਡ ਦਿਓ ਨਾ। ਕਿਉਂ? ਮੈਂ ਗੱਲ ਕਰਨਾ ਛੱਡ ਕਿ ਦਿਓ ਇੱਥੋਂ ਤੁਸੀਂ ਛੱਡ ਦਿਓ, ਬਾਹਰ ਜਾ ਕੇ ਤੁਸੀਂ ਦੇਖਣਾ ਕੈਸੇ ਮਿਹਨਤੀ ਹੁੰਦੇ। ਤੁਸੀਂ ਆਈਡੀਆ ਵੀ ਕਰਨੇ ਨੇ ਤਾਂ ਤੁਸੀਂ ਨਵਾਂ ਨਵਾਂ ਕੰਮ ਵੀ ਇੱਥੇ ਮੌਤ ਪੈਣੀ ਤੁਹਾਨੂੰ। ਇੱਥੇ ਤੁਸੀਂ ਜੋ ਉਸਤਾਦ ਕਹਿ ਦੇਗਾ ਬਸ ਕਰ ਲਾਂਗੇ, ਨਹੀਂ ਤੇ ਨਹੀਂ। ਇੱਥੋਂ ਤੁਸੀਂ ਹੁਣੇ ਛੱਡ ਕੇ ਬਾਹਰ ਜਾਓ, ਵੇਖਣਾ ਤੁਸੀਂ ਕਿਹੜਾ ਕਿਹੜਾ ਤੁਹਾਡਾ ਦਿਮਾਗ ਕੰਮ ਕਰਦਾ, ਕਿਹੜਾ ਦਿਮਾਗ ਕਿਹੜੀ ਕਿਹੜੀ ਤੁਹਾਨੂੰ ਸੋਚ ਆਉਂਦੀ ਕਿ ਮੈਂ ਉਸ ਕਰੈਕਟਰ ਨੂੰ ਲੈ ਲਵਾਂ, ਮੈਂ ਉਸ ਕਰੈਕਟਰ ਨੂੰ ਬਹਾ ਲਵਾਂ, ਮੈਂ ਉਹਨੂੰ ਕਰ ਲਵਾਂ, ਮੈਂ ਆਹ ਸੈੱਟ ਲਵਾਂ, ਮੈਂ ਇਦਾਂ ਐਡੀਟਿੰਗ ਕਰਾਂ, ਮੈਂ ਇਦਾਂ ਕਰਾਂ। ਤੁਹਾਨੂੰ ਵੇਖੋ ਕਿਦਾਂ ਹੁੰਦੀ। ਇੱਥੇ ਮੌਤ ਆ। ਕਰਦੇ ਨਹੀਂ ਅਸੀਂ। ਆਹ ਕਰਦਾ, ਆ ਬਹਿ ਕੇ ਤੂੰ ਕਰ ਲਿਆ, ਆ ਮੁੱਕਣਾ ਤੂੰ ਘਰ ਚੱਲ ਜਾਣਾ। ਆਹ ਮੈਂ ਕਦੋਂ ਬਹੁਤ ਮਿਹਨਤ ਕਰਦਾ, ਬਹੁਤ ਮਿਹਨਤ ਕਰਦਾ। ਅੱਛਾ ਰਾਤੀ ਵੀ ਮੈਂ 12 ਵਜੇ ਆ ਗਿਆ ਘਰ। ਉਹ ਇੱਥੇ ਖਲੋਤੇ ਨੇ। ਉਹ ਤੇ ਤੂੰ ਗੈਸਟ ਬੁਲਾਏ ਸੀ ਤੇ ਬਾਹਰ 7 ਜਣੇ ਬੈਠੇ ਰਹੇ। ਚਾਹਾਂ ਮੈਨੂੰ ਇੱਕ ਤੇ ਤੁਹਾਨੂੰ ਆਹ ਬੜੀ ਬਿਮਾਰੀ ਹੈ, ਤਲਕ ਤੁਸੀਂ ਬਾਹਰ ਬਣਾ ਲੈਂਦੇ ਹੋ, ਜਦੋਂ ਲੰਗਰ ਦਾ ਟਾਈਮ ਹੁੰਦਾ ਉਦੋਂ ਇੱਥੇ ਲੈ ਆਉਂਦੇ। ਤਾਜੀ ਤੁਹਾਡੇ ਫੈਨ ਨੇ ਸੋਹਣਾ 28,000 ਰੁਪਏ ਦੀ ਰੋਟੀ ਮੇਰੇ ਕੋਲ ਖਵਾ ਕੇ ਮੁੜ ਕੇ ਲੈ ਜਾਂਦੇ ਉਹਨਾਂ ਨੂੰ। ਉਸਤਾਦ ਜੀ ਅੱਜ ਸੱਚੀ ਮੁੱਚੀ ਦੌਲਤ ਜਿੱਤ ਗਈ ਤੇ ਗੁਰਬਤ ਹਾਰ ਗਈ ਆ। ਹਾਏ ਹਾਏ, ਕਿਉਂ ਵੀ ਅੱਜ ਦੌਲਤ ਜਿੱਤ ਗਈ ਤੇ ਗੁਰਬਤ ਹਾਰ ਗਈ। ਅੱਜ ਤੁਸੀਂ ਰੋਟੀਆਂ ਬਣਾਓਗੇ ਉਸਤਾਦ ਜੀ ਸਾਹਿਬ, ਅਮਰੂਦ ਚੁਰਾਤੀ ਹੈ वाले मेरे अपने हाथों से खिलाए, भूल के देव सब भूल के। जितने अमरूद चुराए हैं ना मेरी बेटी ने तुम्हारे बाग से, उससे ज्यादा निवाले मैंने तुम्हारे बेटे को अपने हाथों से खिलाए। क्या बात। टांटा डांडा। अनुपम खैर साहब ਦੇ ਵਾਈਫ ਨੇ ਮੈਡਮ ਕਿਰਨ। ਹਾਂਜੀ ਹਾਂਜੀ ਜੀ, ਕਿੱਡੀ ਅੱਛੀ ਆਰਟਿਸਟ ਹੈ। ਬਹੁਤ ਅੱਛੇ ਆਰਟਿਸਟ ਆ ਅਨੋਪਮ ਖੇਰ ਦੁਨੀਆ ਵੱਡੇ ਲੋਕ। ਉਸਤਾਦ ਜੀ ਮੈਂ ਕਹਿ ਰਿਹਾ ਸੀਗਾ ਕਿ ਸਟੇਜ ਤੁਸੀਂ ਸ਼ੁਰੂ ਕਰੋ, ਮੈਂ ਤੁਹਾਨੂੰ ਸਟੇਜ ਪ੍ਰੋਵਾਈਡ ਕਰਨਾ ਵਾ ਜਿਹਦੇ 'ਚ ਸਿਰਫ ਫੈਮਲੀਆਂ ਆਉਣਗੀਆਂ। ਉਹ ਜਿੰਨਾ ਟਿਕਟ ਟੁਕਟ ਗਏ ਉਹ ਸਾਰਾ ਕੁਝ ਤੁਹਾਡਾ ਉਹਦੇ ਤੇ ਉਸਤਾਦ ਜੀ ਸਾਰਾ ਕੁਝ ਹੋ ਜਾਏਗਾ। ਕੋਈ ਪਲਾਨ ਕਰ ਲਓ। ਤੇ ਅਸੀਂ ਕੀਤਾ ਸੀ ਪਿੱਛੇ, ਤੁਸੀਂ ਕਿੱਥੇ ਚਲੇ ਗਏ ਸੀਗੇ? ਉਸਤਾਦ ਜੀ ਨੇ ਕਦੋਂ ਕੀਤਾ? ਲੋ ਅਸੀਂ ਫੈਮਿਲੀ ਹਾਲ ਚ ਕੀਤਾ ਨਹੀਂ, ਤੁਹਾਡੇ ਫੌਤ ਗਏ ਨਹੀਂ ਮੁੱਕਦੀਆਂ। ਨਹੀਂ ਉਹ ਸੀਗਾ ਆਪਣਾ ਇੱਕ ਲਾਈਵ ਸ਼ੋਅ। ਉਹ ਤਾਂ ਟੀ ਟਾਈਮ ਸੀਗਾ ਨਾ, ਉਹਦੇ 'ਚ ਪ੍ਰੋਪਰ ਸ਼ੋਅ ਹੋਵੇ।
ਇੱਕ ਨੌਕਰ ਆ ਰਿਹਾ, ਇੱਕ ਮਾਲਕ ਜਾ ਰਿਹਾ, ਪੂਰੀ ਸਟੋਰੀ ਚੱਲੇ। ਹਾਂ ਉਹ ਮੈਂ ਕਹਿ ਰਿਹਾ, ਉਹ ਮੈਂ ਉਹਦਾ ਬਣਾ ਪੂਰਾ ਸਕ੍ਰਿਪਟ। ਕਾਹਦਾ ਲੰਬਾ ਯਾਰ ਹਾਂ ਨਹੀਂ ਕੁਝ, ਹਾਂ ਨੌਕਰ ਨਹੀਂ, ਉਹ 'ਚ ਕੋਈ ਹੋਰ ਰੱਖ ਲਓ, ਨੌਕਰ ਨਾ ਰੱਖੋ, ਹੋਰ ਕਰ ਲਓ ਵੀ ਘਰ ਦੇ ਵਿੱਚ ਇੱਕ ਸਾਰਾ ਘਰ ਦਾ ਸੈੱਟ ਲੱਗਾ, ਗੈਸਟ ਆ ਗਏ ਨੇ, ਫਲਾਂ ਆ ਗਿਆ, ਬਿੱਲ ਆ ਗਿਆ, ਡਾਕੂ ਆ ਗਏ, ਫਲਾਣਾ, ਜੋ ਵੀ ਤੁਸੀਂ ਕਰਨਾ ਤੁਸੀਂ ਉਹ 'ਚ ਕਰ ਲਓ। Story ਤਿਆਰ ਵਾ, ਪੂਰਾ ਸਕਰੀਨ ਪਲੇ ਬਣਿਆ, ਸਕਰੀਨ ਪਲੇ। ਸਹੀ ਇਹਨੇ ਜਾਣਾ, ਇਹਨੇ ਆਉਣਾ, ਇਹਨੇ ਜਾਣਾ, ਇਹਨੇ ਜਾਣਾ, ਇਹਨੇ ਆ, ਇਹਦਾ ਆਹ ਰੋਲ ਆ, ਇਹਦਾ ਆਹ ਰੋਲ ਆ। ਬਿਲਕੁਲ ਇਸ ਤਰ੍ਹਾਂ ਹੀ ਸਟੋਰੀ ਤਿਆਰ ਆ, ਸੁਣੋ ਸਟੈਚੂ ਵਾਲੀ ਸੁਣਾਓ। ਸਟੈਚੂ ਵਾਲੀ ਉਸਤਾਦ ਜੀ ਕਸਮ ਵਾਲੀ ਗੱਲ ਜੇ, ਇਹ ਮੰਨਦੇ ਨਹੀਂ ਪਏ। ਉਹ ਸਟੈਚੂ ਵਾਲੀ ਸਟੋਰੀ ਛੱਲਣੀ ਹੈ ਤੇ ਛਾ ਨਾ ਜਾਵੇ ਤੇ ਮੇਰੇ ਤੇ ਤੁਸੀਂ ਕਹਿ ਦੇਣਾ ਯਾਰ ਤੁਹਾਨੂੰ ਉਸਤਾਦ ਜੀ ਨੂੰ ਇਜਾਜ਼ਤ ਆ, ਕਿਸੇ ਹੋਰ ਦੇ ਚੈਨਲ 'ਤੇ ਜਾ ਕੇ ਕਰੋ ਉਹ। ਕੋਈ ਉਸਤਾਦ ਜੀ ਇਜਾਜ਼ਤ ਹੈ? ਭਾਈਜਾਨ ਤੁਹਾਨੂੰ ਇਸ ਕੰਮ ਦੀ ਤੁਹਾਨੂੰ ਇਜਾਜ਼ਤ ਆ। ਇਹ ਭਾਵੇਂ ਦੁਨੀਆ 'ਚ ਉਸ ਤੋਂ ਬਾਅਦ ਸਟੋਰੀ ਜਿਹੜੀ ਨਹੀਂ ਹੁੰਦੀ ਕਿ ਇੱਕ ਬੰਦੇ ਨੇ ਇਦਾਂ ਇਗਨੋਰ ਕਰਦੇ ਤੇ ਸਟੋਰੀ ਦੁਨੀਆ 'ਚ ਵੱਜ ਜਾਂਦੀ, ਇਹ ਪੂਰੀ ਦੁਨੀਆ 'ਚ ਵੱਜ ਵੀ ਗਈ, ਤਾਂ ਵੀ ਤੂੰ ਇਹ ਨਹੀਂ ਸੋਚਣਾ ਕਿ ਮੈਨੂੰ ਕੋਈ ਅਫਸੋਸ ਹੋਇਆ ਹੈ। ਉਸਤਾਦ ਜੀ ਨੂੰ ਮੈਂ ਜਦੋਂ ਗਿਆ ਮਿੱਠੇ ਨੂੰ, ਮੈਂ ਕਿਹਾ ਮਿੱਠੇ ਯਾਰ ਇਹ ਸਟੋਰੀ ਕਰੀ, ਓਏ ਯਾਰ ਸਟੈਚੂਆਂ ਤੋਂ ਹਟ ਕੇ ਕਰ ਲਓ, ਉੱਥੇ ਬਹਿ ਜਾਂਦੇ ਆ, ਉਹ ਕੰਮ ਕਰਦੇ ਆ, ਉੱਥੇ ਬਹਿ ਜਾਂਦੇ ਆ। ਉਹ ਹੁਣ ਗੱਲ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਤੁਹਾਡੇ ਦਿਲ ਮਿਲਣ ਨਾ ਮਿਲਣ, ਲੇਕਿਨ ਮਾਈਂਡ ਜ਼ਰੂਰ ਲੋ ਜੀ ਮਿਲੇ। ਫੈਸਲ ਸਾਹਿਬ, ਮੈਂ ਤੁਹਾਡੀ ਸਟੈਚੂ ਵਾਲੀ ਸਟੋਰੀ ਆਪ ਰਿਕਾਰਡ ਕਰਾਵਾਂਗਾ। ਚਲੋ ਹੱਥ ਸਿੱਟੋ ਤੇ ਨਾ ਕਰਾਈ। ਮੈਂ ਲੇਕਿਨ ਉਹ ਸਕ੍ਰਿਪਟ ਤੁਹਾਡਾ ਹੋਏਗਾ, ਸਕਰੀਨ ਪਲੇ ਸਾਰਾ ਕੁਝ ਤੁਹਾਡਾ। ਚਲੋ ਠੀਕ ਹੋ ਗਿਆ। ਤੁਸੀਂ ਕਿਹਾ ਸਿਰਫ ਦੁਨੀਆ ਫਨਾ ਕਰ ਦਿਆਂਗਾ, ਲੋਕੀ ਵੇਖ ਕੇ ਕਹਿਣਗੇ ਵੀ ਕੋਈ ਏਡੇ ਵੱਡੇ ਬੋਲ ਨਹੀਂ ਮੈਂ ਬੋਲੇ, ਲੇਕਿਨ ਮੈਂ ਕਹਿ ਰਿਹਾ ਵਾਂ ਉਹ ਫਿਲਮ ਵਾਸਤੇ ਆ। ਉਹ ਫਿਲਮ ਹੈ, ਫਿਲਮ ਸੀਗੀ। ਉਹ ਫਿਲਮ ਹੈ। ਉਹ ਮੈਂ ਸਟੈਚੂ ਵਾਲਾ ਜਿਹੜਾ ਸਟੈਚੂ ਵਾਲਾ ਜਿਹੜਾ ਸ਼ੋਅ ਹੈ ਨਾ, ਮੈਂ ਹੁਣ ਤੁਹਾਨੂੰ ਦੱਸਣਾ Situational ਉਹ ਹੋਣਾ show ਕੀ ਹੈ। ਜਿਹੜੇ ਈਦ ਦੇ 3 ਸ਼ੋਅ ਦੇ ਨਾ, 3 ਦਿਨ ਜਿਹੜੇ ਨੇ ਉਸਤਾਦ मोहतरम वो मेरे ने। ईद के 3 दिन, पहले दिन सजाद जानी प्रोडक्शन की तरफ से फैसलनामे पेश करते हैं। फैसलनामे के कलम से लिखा हुआ कभी ना भूलने वाला शाहकार। कभी ना भूलने वाला शाहकार। ठीक है, ਲਾਜ਼ਵਾਲ ਦੱਸ मैं ਉਹਦਾ ਰਾਈਟਰ, ਭਾਵੇਂ ਮੈਂ ਚੋਰੀ ਕੀਤੀ ਇਧਰ ਉਧਰ ਥੋੜਾ ਪਲੰਦਾ ਕਰਕੇ ਮੈਂ ਇੱਕ ਗੁਲਦਸਤਾ ਬਣਾਇਆ। ਹਾਂ, ਠੀਕ ਹੈ। ਉਹ ਮੈਂ ਆਪਣੇ ਉਸਤਾਦ मोहतरम को ਪਾਸ ਕਰਾਇਆ ਹੋਇਆ ਹੈ। ओके ਕਹਿਣਾ ਨਾ ओके ਉਹ ਹੋ ਗਿਆ ਪਹਿਲੇ ਦਿਨ ਸਟੋਰੀ ਪੂਰੀ ਫਿਲਮ ਦੀ, ਠੀਕ ਹੈ। ਦੂਸਰੇ ਦਿਨ ਸਟੈਚੂਆਂ ਵਾਲਾ, ਓਕੇ ਤੇ तीसरे दिन एक और फिल्म की स्टोरी, यानी कि सजाद जानी प्रोडक्शन की तरफ से पहली टेलीफिल्म ਹਾਂ चलता रहा है। देखते रहिए सजाद जानी ऑफिशियल। उस्ताद ਤੇ जी ਇਹ ਹੁਣੇ ਤਾਂ ਸ਼ੁਰੂ ਕਰਨਾ, ਹੁਣ ਮਹੀਨਾ ਤਾਂ ਰਹਿ ਗਿਆ, 2 ਆਹੋ। ਮਹੀਨੇ, ना 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 महीने तक 2 ਮਹੀਨੇ ਰਹਿ ਗਏ 1.5 घंटे की वीडियो सारी। ਵੇਖਣ ਚ। नहीं ਸ਼ੂਟ ਕਿੱਦਾਂ ਕਰਨਾ? शूट ही 1.5 घंटे का टोटल। ਉਹ ਫਿਲਮ ਬਣਾਉਣੀ ਤੇਰਾ ਬੇੜਾ ਕਰਕੇ ਤੇਰਾ ਮੇਰੇ ਚੈਨਲ ਤੇ ਚਲਾਏਗਾ ਤੂੰ? नहीं ਹਾਂ ਉਹ ਕੁੱਤੇ ਬਿੱਲੇ ਵਾਲੀ ਜਿਹੜੀ ਨਾ ਇਹ ਘਰੇ ਹੀ ਰੱਖ ਹਿਸਾਬ ਆਪਣਾ। ਇਹਨਾਂ ਨੇ ਫਿਲਮ ਬਣਾਉਣੀ ਨਹੀਂ ਤੇ ਟੀ10 'ਚ ਬਹਿ ਕੇ ਸੁਣਾਉਣੀ ਆ ਸਿਰਫ ਬਸ। सुनानी नहीं करनी है, ਕਦੋਂ ਕਰਨੀ ਆ? आई ईद ते लगनी है। ईद ते पहले दिन साडी फिल्म चलेगी उस्ताद जी। ਭਾਜੀ ਇਹਦਾ ਇਹ ਜ਼ਿੰਮੇਦਾਰ ਹੈ, ਮੈਨੂੰ ਨਹੀਂ ਕਹਿਣਾ ਤੁਸੀਂ। नहीं उस्ताद जी तुसी कहना है, ਬਾਬਿਆਂ ਬੰਨਿਆਂ ਬੱਕਰੀਆਂ ਨਹੀਂ ਚੱਲਦੀਆਂ। ਹਾਂਜੀ ਤੁਸੀਂ ਕਹਿਣਾ ਉਸਤਾਦ मोहतरम, ਤੁਸੀਂ ਸਾਨੂੰ ਪੂਰੇ 2 ਦਿਨ ਦੇਣੇ ਨੇ ਮਾਫੀ ਨਾਲ। ਉਸ 2 ਦਿਨ ਦੇ ਵਿੱਚ ਅਸੀਂ ਦਫ਼ਤਰ ਆਈਏ ਜਾਈਏ ਨਾ ਆਈਏ, ਇਹ ਉਹ ਤੁਸੀਂ ਕਹਿਣਾ ਕਿ ਭਾਈ ਆ 2 ਦਿਨ ਤੁਹਾਡੇ ਨੇ। ਕੈਮਰੇ ਸਾਨੂੰ ਦੇਣੇ, ਕੈਮਰਾਮੈਨ ਸਾਨੂੰ ਦੇਣੇ, ਪ੍ਰੋਡਕਸ਼ਨ ਵਾਲਾ ਸਾਨੂੰ ਦੇਣਾ, ਸਾਰਾ ਉਹ ਟੋਟਲ। ਜਿਹੜਾ ਫਿਰ ਨਵਾਂ ਅਸੀਂ ਕੈਮਰਾ ਲਿਆਂਦਾ ਮੁੱਠ ਵਾਲਾ ਉਹ ਦੇਣਾ ਵਾ, ਉਹਦੇ 2 ਲੋਕੇਸ਼ਨ ਓਕੇ ਵੇ ਕੋਈ ਮਿਠਾਈ, ਪਿੰਡ ਸਾਰਾ ਰੋਸ਼ਨ ਪਿੰਡ ਸਾਰਾ ਓਕੇ ਵੇ। 2-3 ਲੱਖ ਰੁਪਈਆ ਵੀ ਦੇਣਾ ਤਾਂ ਕਿ ਜਿਹੜੀਆਂ ਚੀਜ਼ਾਂ ਵਕਤ ਤੇ ਜ਼ਰੂਰਤ ਉਹ ਨਾਲੋਂ ਨਾਲ ਲਿਆ ਕੇ ਸਟੋਰੀ ਤੁਹਾਡੇ ਪੈਸੇ ਨਾ ਪੂਰੇ ਕਰਾਵੇ। ਭਾਈ ਫੈਸਲ ਜ਼ੋਰ ਤੁਹਾਨੂੰ ਪਤਾ ਸਟੋਰੀ ਦਾ? ਉਹ ਅਸੀਂ ਡਿਸਕਸ ਕੀਤੀ ਆਪਸ ਚ ਬੜੀ ਮਜ਼ੇਦਾਰ ਆ, ਬੜਾ ਮਜ਼ੇਦਾਰ ਆ। ਬਾਹਰ ਅੰਦਰ ਜਾਣਾ ਕਿਤੇ? ਹਾਂਜੀ ਹਾਂਜੀ ਬਾਹਰ ਪਿੰਡ ਦੇ ਵਿੱਚ, ਹਵੇਲੀਆਂ 'ਚ, ਸਟੂਡੀਓ 'ਚ ਬੜਾ ਕੰਮ ਮਸਤਾ ਜੀ। ਫੇਰ ਤੁਸੀਂ ਚਲੇ ਜਾਓ, ਠੀਕ ਆ, ਕਰੋ। ਇਹਨਾਂ ਤੇ ਜਾਂਦੇ ਕਿਉਂ ਨਹੀਂ, ਕੀ ਤਕਲੀਫ ਆ? ਤੁਹਾਨੂੰ ਤੁਸੀਂ ਕਹਿਣਾ ਤੇ ਜਾਣਾ ਅਸੀਂ ਲੋ ਆ ਲੋ ਬੜੀ ਗੱਲ। ਆ ਬਹੁਤ ਵੱਡਾ ਬਹਾਨਾ ਜੀ, ਓਏ ਹੋਏ ਹੋਏ, ਇਹ ਬਹੁਤ ਵੱਡਾ ਬਹਾਨਾ ਜੀ। ਅੱਛਾ ਇੱਕ ਦਿਨ ਸਾਰਾ ਸਿਸਟਮ ਕੱਢ ਲਿਆ ਸੀ, ਰਾਤ ਨੂੰ ਪ੍ਰੋਪਸ ਕੱਢ ਕੇ ਅਸੀਂ ਬਾਹਰ ਰੱਖੀ ਆ ਬਾਖੁਦਾ, ਲੇਕਿਨ ਅਗਲੇ ਦਿਨ ਪਤਾ ਨਹੀਂ ਤੁਸੀਂ ਦਵਾਈਆਂ ਵਾਲਾ ਸੀ ਕੀ ਰੌਲਾ ਬਣਿਆ ਸੀਗਾ। ਕੈਮਰਾਮੈਨ ਦਾ ਰੌਲਾ ਬਣ ਗਿਆ ਸੀ ਹੈ ਮੈਂ ਸਾਨੂੰ ਕਿ ਅੱਛਾ ਕੈਮਰਾਮੈਨ ਮਿਲ ਜੇ, ਰੁਪਿਆ 2 ਲੱਖ ਨਕਦ ਮਿਲ ਜਾਵੇ, 3 ਮੁੱਠ ਵਾਲੇ ਕੈਮਰੇ ਹੋ ਜਾਣ ਤੇ ਤੁਹਾਡੇ ਕੋਲ ਇਜਾਜ਼ਤ ਮਿਲ ਜੇ, ਤੁਸੀਂ ਦੁਬਈ ਚਲ ਜਾਓ, ਅਸੀਂ ਤੁਹਾਨੂੰ 5 ਦਿਨਾਂ ਫਿਲਮ ਤਿਆਰ ਕਰ ਦਿਆਂਗੇ। ਇੱਕ ਕੈਮਰੇ ਦੀ ਵੀਡੀਓ ਬਣਨੀ ਹੈ, ਉਹ ਸਾਰਿਆਂ ਨੂੰ ਤੁਸੀਂ ਇੱਥੇ ਕਹਿ ਦੇਣਾ ਜੀ ਫੈਸਲ ਭਾਈ ਜੋ ਕਹਿਣਗੇ ਨਾ ਮੰਨਣੀ ਮੇਰੀ ਆ। ਹਾਂ ਮੈਨੂੰ ਨਹੀਂ ਵਿੱਚ ਇੰਟਰਪਸ਼ਨ ਚਾਹੀਦੀ ਕਿ ਇਹ ਕੀ ਕੀਤਾ ਤੇ ਇਹ ਕੀ ਕੀਤਾ। ਲੋ ਜੀ ਡਨ ਹੋ ਗਿਆ ਜੀ ਫੈਸਲਾ। ਠੀਕ ਹੋ ਗਿਆ ਉਸਤਾਦ ਜੀ। ਕਿਦੋਂ ਦਿਓਗੇ ਫਿਲਮ ਬਣਾ ਕੇ? 2 ਦਿਨ ਮੈਨੂੰ ਤੁਸੀਂ ਕੱਲ ਕਹਿ ਦੋ ਕਿ ਕੱਲ ਵੀ ਛੁੱਟੀ ਪਰਸੋਂ ਵੀ ਛੁੱਟੀ। ਨਹੀਂ ਮੈਂ ਹੁਣ ਜਦੋਂ ਚਲਾ ਜਾਗਾ ਨਾ ਉਸ ਤੋਂ ਪਿੱਛੇ ਤੁਸੀਂ ਬਣਾ ਲੈਣਾ, ਤੁਹਾਨੂੰ ਕੈਮਰਾਮੈਨ ਮੈਂ ਦੇ ਦਾਂ, ਓਕੇ ਡਨ। ਕੈਮਰਾਮੈਨ ਵੀ ਨਾਲ ਪ੍ਰੋਡਕਸ਼ਨ ਵਾਲਾ ਵੀ, ਪ੍ਰੋਡਕਸ਼ਨ ਲਾਈਟ ਕੈਮਰਾ ਇਹ ਉਹ ਸਾਰਾ ਕੁਛ। ਡੇ ਟਾਈਮ ਜ਼ਿਆਦਾ ਕਿ ਨਾਈਟ ਜ਼ਿਆਦਾ? ਡੇ ਨਾਈਟ ਦੇ ਦੇ ਆ ਦੋਵੇਂ। 3 ਵਾਰੀ ਪਿੰਡ 'ਚ ਲੈਟਿੰਗ ਹੋਈ ਆ, ਅਸੀਂ 3 ਵਾਰੀ ਫਿਲਮ ਕਰਨ ਗਏ, ਮੈਂ ਕਾਲ ਕਰਤੀ, ਹੁਣ ਬਿੱਲ ਪੈਣ ਦੇ ਸਹੀ ਵੱਡੀ ਲਾਟਿੰਗ ਉਹਨੂੰ ਵਿਚਾਰੇ ਨੇ ਲਵਾ ਲਈ ਪੂਰਾ। ਮੈਂ ਕਿਹਾ ਯਾਰ ਮੈਨੂੰ ਸਫਾਈ ਸੁਥਰਾਈ ਪਾਣੀ ਤਰੌਂਕਾ। ਓਏ ਹੋਏ ਹੋਏ, ਨਹੀਂ ਹੁਣ ਤੁਸੀਂ ਮੈਨੂੰ ਦੱਸਣਾ, ਮੈਂ ਭੇਜਾਂ। ਇਸ ਵਾਰੀ ਕਰਕੇ ਹੀ ਆਵਾਂਗੇ। ਬਾਤ ਠੀਕ, ਸਕ੍ਰਿਪਟ ਲਿਖਿਆ, ਗੱਲਾਂ ਬਾਤਾਂ ਸਾਰਾ ਕੁਝ ਉਸਤਾਦ ਜੀ। ਸੀਨ 1 ਹੁਣ ਫਿਲਮ ਦਾ ਸੀਨ ਹੋਰ ਹੁੰਦਾ। ਸੀਨ 1 ਟਾਈਮ 10:45 ਸਵੇਰੇ, ਲੋਕੇਸ਼ਨ ਫਲਾਣੀ, ਠੀਕ ਹੈ ਨਾ ਸਾਰਾ। ਮੰਜ਼ਰ ਆ,
ਇਦਾਂ ਸਾਰਾ ਕੁਝ ਸਕਰੀਨ ਉਹ ਤੋਂ ਉਹਦੇ ਚ ਹੀਰੋਇਨ ਨਹੀਂ ਪਾਈ ਅਸੀਂ, ਹੀਰੋਇਨ ਨੂੰ ਮੁਲਾਇਮ ਕੀਤਾ, ਅੱਛਾ ਠੀਕ ਹੈ ਨਾ, ਹੀਰੋਇਨ ਨਹੀਂ ਪਾਈ, ਤਸਵਰਾਤੀ ਹੀਰੋਇਨ ਪਾਈ ਸਿਰਫ। ਅੱਛਾ ਉਹ ਲੱਖ ਰੁਪਇਆ ਮੰਗਣੀ ਸੀਗੀ ਨਹੀਂ ਘੰਟੇ ਦਾ ਲੱਖ ਰੁਪਇਆ। ਉਹ ਯਾਰ ਘੰਟੇ ਦਾ ਹਾਂਜੀ ਲੱਖ ਰੁਪਈਆ ਦੇ ਦੇਣਾ ਸੀਗਾ, ਲੇਕਿਨ ਅਸੀਂ ਹੀਰੋਇਨ ਲੈਣੀ ਨਹੀਂ। ਕੋਈ ਵੀ ਉਸਤਾਦ ਜੀ ਹੀਰੋਇਨ ਵੀ ਉਹਦੇ ਚ ਆ ਸਕਦੀ ਹੈ, ਅਗਰ ਐਡ ਹੋਵੇਗੀ ਆਪਸ਼ਨ ਅਸੀਂ ਹੀਰੋਇਨ ਵੀ ਲਿਆ ਸਕਦੇ ਹਾਂ। ਲੇਕਿਨ ਤੁਸੀਂ ਕਹਿੰਦੇ ਯਾਰ ਮੇਰਾ ਮਾਸ਼ਾਅੱਲਾ ਉਂਝ ਅੱਛਾ ਚੱਲ ਰਿਹਾ ਸੀਗਾ, ਠੀਕ ਅਸੀਂ ਤਸਵਰਾਤੀ ਉਹ ਨਾ ਫਿਲਮ ਛਾਵੇ ਉਸਤਾਦ, ਹੱਥ ਸੁੱਟੋ ਉਸਤਾਦ, ਨਾ ਫਿਲਮ ਛਾਵੇ ਤੇ ਜੋ ਚੋਰ ਦੀ ਸਜ਼ਾ ਉਹ ਤੁਹਾਨੂੰ ਫੈਸਲ ਰਹਿਮਾਨ ਨੇ ਕਹਿਤਾ ਕਮਰ ਨੇ ਇਹ ਫਿਲਮ ਛਾਏਗੀ ਲਕਾਰ ਕੀਤੀ। ਯਾਰ ਇਹਦੇ ਚੈੱਕ ਕਰ ਲੈ ਨਵਾਂ ਸਟਾਈਲ। ਉਹ ਨਵਾਂ ਦਿਲ। ਸਾਡਾ ਪੁਰਾਣਾ ਨਹੀਂ ਕਲੀਅਰ ਹੋਣ ਡਿਆ। ਇੱਕ ਤੁਸੀਂ ਹੋਰ ਵੀ ਬਣਾਇਆ ਸੀ ਐ ਵਾਲਾ ਵੀ। ਮੇਰਾ ਨਾ ਫਿੰਗਰ ਜਿਹੜਾ ਫਸਟ ਫਿੰਗਰ ਨਾਲ ਦਰਦ ਕਰਦਾ ਵਾ। ਉਹ ਐ ਸੀ ਇਹ ਦੋ ਦਿਲ ਬਣ ਗਏ ਜੀ, ਦੇਖੋ ਕੀ ਬਾਤ। ਖਿਆਲ ਰੱਖੋ ਜੀ ਆਪਣਾ, ਲਵ ਯੂ।